ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫ੍ਰਿਜ਼ਨੋ ਅਤੇ 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ। ਨਾਲ ਦੀ ਨਾਲ ਘਰਾਂ ਦੇ ਵਿੱਚ ਜਿਹੜੇ ਰੇਡੀਓ ਸੈਟਸ ਹੈਗੇ ਆ ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 28 ਤਰੀਕ ਆ ਅਤੇ ਦਿਨ ਜਿਹੜਾ ਉਹ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਾਊਟ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਜਿਹੜਾ ਉਹ ਚੱਲ ਰਿਹਾ ਆ। ਇਸ ਦੇ ਬਾਰੇ ਕਿਸੇ ਵੀ ਤਰੀਕੇ ਦੀ ਜਾਣਕਾਰੀ ਲੈਣ ਨੂੰ ਕਾਲ 408-272-2500। 31 ਜਨਵਰੀ ਅਖੀਰਲੀ ਤਰੀਕ ਹੈਗੀ ਆ ਇਸ ਹੈਲਥ ਇੰਸ਼ੋਰੈਂਸ ਲੈਣ ਦੇ ਲਈ। ਇਸ ਸਾਲ ਦੇ ਵਿੱਚ ਇਸ ਸਾਲ ਹੈਲਥ ਇੰਸ਼ੋਰੈਂਸ ਨਹੀਂ ਲੈਂਦੇ ਤਾਂ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਕਾਫੀ ਭਾਰੀ ਜੁਰਮਾਨਾ ਜਿਹੜਾ ਪਾਇਆ ਜਾਵੇਗਾ। ਉਸ ਤੋਂ ਬਚਣ ਲਈ ਹੋਰ ਜਾਣਕਾਰੀ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੌਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਬਸਰਾ, ਸਤਨਾਮ ਸਿੰਘ ਧਾਲੀਵਾਲ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਗਾਖਲ, ਬਿੰਦਰ ਧਾਲੀਵਾਲੇ, ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਕੱਲ੍ਹ ਆਪਾਂ ਬ੍ਰੇਕਿੰਗ ਨਿਊਜ਼ ਦਿੱਤੀ ਸੀ, ਇਸ ਸੈਂਚੁਰੀ ਦਾ ਇਮੀਗ੍ਰੇਸ਼ਨ ਜਿਹੜਾ ਆ USA ਦੇ ਵਿੱਚ ਇਮੀਗ੍ਰੇਸ਼ਨ ਆਉਣ ਨੂੰ ਚੇਂਜ ਕਰਨ ਦਾ ਜਿਹੜਾ ਰੂਲ ਆ, US ਸੁਪਰੀਮ ਕੋਰਟ ਨੇ ਜਿਹੜਾ ਡਿਸੀਜਨ ਦਿੱਤਾ ਹੈਗਾ 5 ਦੇ ਮੁਕਾਬਲੇ 4 ਦੇ ਨਾਲ ਪਈ ਜਿਹੜਾ ਪਬਲਿਕ ਚਾਰਜ ਵਾਲਾ ਆ, ਉਹਦੇ ਬੇਸ ਦੇ ਉੱਤੇ ਜਿਹੜੇ ਆ ਇਮੀਗ੍ਰੇਸ਼ਨ ਆਫਿਸਰ ਉਹ ਤੁਹਾਨੂੰ ਉਹ ਗ੍ਰੀਨ ਕਾਰਡ ਡਿਨਾਈ ਕਰ ਸਕਦੇ ਹੈਗੇ ਆ। ਇਹਦੇ ਨਾਲ ਇਹ ਬਹੁਤ ਵੱਡਾ ਡਿਸੀਜਨ ਆ। ਮੈਨੂੰ ਇਹ ਸਮਝ ਨਹੀਂ ਆ ਰਹੀ ਰਾਜਕਰਮਵੀਰ ਸਿੰਘ ਜੀ, ਬੜਾ ਮੀਡੀਆ ਦੇ ਵਿੱਚ ਕਿਉਂ ਨਹੀਂ ਇਹਦੀ ਡਿਸਕਸ਼ਨ ਕੱਲ੍ਹ ਦੀ ਸ਼ੁਰੂ ਹੋ ਰਹੀ? ਇਸ ਕਰਕੇ ਕਿਉਂਕਿ ਹਰਜੋਤ ਸਿੰਘ ਜੀ, ਸੁਪਰੀਮ ਕੋਰਟ ਦੇ ਉੱਤੇ ਅਜੇ ਪੂਰੀ ਤਰ੍ਹਾਂ ਫੈਸਲਾ ਨਹੀਂ ਸੁਣਾਇਆ। ਉਹਨਾਂ ਨੇ ਇਸ ਜਿਹੜਾ ਕਾਨੂੰਨ ਨੂੰ ਜਿਹੜਾ ਲਾਗੂ ਰਹਿਣ ਦੇ ਲਈ ਓਕੇ ਕਰ ਦਿੱਤਾ ਹੈ, ਗ੍ਰੀਨ ਜਿਹੜੀ ਲਾਈਟ ਦਿੱਤੀ ਆ। ਅਜੇ ਜਿਹੜੀਆਂ ਅਪੀਲ ਕੋਰਟਸ ਦੇ ਵਿੱਚ ਦਰਖਾਸਤਾਂ ਪਾਈਆਂ ਹੋਈਆਂ, ਉਸ ਦੇ ਉੱਤੇ ਫੈਸਲੇ ਆਉਣ ਤੋਂ ਬਾਅਦ ਦੇ ਵਿੱਚ ਇਸ ਕੇਸ ਦੀ ਪੂਰੀ ਸੁਣਵਾਈ ਉੱਥੇ ਹੋਊਗੀ। ਜਿੰਨੀ ਦੇਰ ਤੱਕ ਉੱਥੇ ਫੈਸਲਾ ਜਿਹੜਾ ਉਹ ਨਹੀਂ ਆ ਜਾਂਦਾ, ਫਿਰ ਇੱਥੇ ਤੱਕ ਆਊਗਾ। ਰਾਏ ਮੰਗੀ ਗਈ ਸੀ ਸੋਲਿਸਿਟਰ ਜਿਹੜੇ ਜਨਰਲ ਹੈਗੇ ਆ ਉਹਨਾਂ ਦੇ ਦੁਆਰਾ ਸੁਪਰੀਮ ਕੋਰਟ ਤੋਂ ਵੀ ਕੀ ਕੀਤਾ ਜਾਵੇ। ਜਿਹੜੀਆਂ ਇੰਜੰਕਸ਼ਨਸ ਜਿਹੜੀਆਂ ਲੱਗੀਆਂ ਆ, ਉਹਨਾਂ ਨੇ ਕਿਹਾ ਵੀ ਇੰਜੰਕਸ਼ਨਸ ਜਿਹੜੀਆਂ ਹਾਲ ਦੀ ਘੜੀ ਉਹ ਅਸੀਂ ਚੱਕ ਦਿੰਦੇ ਹਾਂ, ਜਿੰਨੀ ਦੇਰ ਤੱਕ ਅਪੀਲ ਕੋਰਟਸ ਦੇ ਵਿੱਚ ਇਸ ਦਾ ਪੂਰਾ ਫੈਸਲਾ ਇਸ ਕੇਸ ਦਾ ਨਹੀਂ ਆ ਜਾਂਦਾ, ਉਨੀ ਦੇਰ ਤੱਕ ਇਸ ਕਾਨੂੰਨ ਨੂੰ ਜਿਹੜਾ ਲਾਗੂ ਆ ਉਹ ਰੱਖਿਆ ਜਾਵੇਗਾ। ਅਤੇ ਇੱਕ ਜਿਹੜਾ ਹਰਜੋਤ ਸਿੰਘ ਜੀ ਮਤਲਬ ਇਹ ਵੀ ਹੈਗਾ ਇਮੀਗ੍ਰੇਸ਼ਨ ਨੂੰ ਨਾਲ ਲੈ ਕੇ, ਕਿਉਂਕਿ ਇੱਕ ਪਾਸੇ ਸਿਟਿੰਗ ਪ੍ਰੈਜ਼ੀਡੈਂਟ ਦੀ ਇੰਪੀਚਮੈਂਟ ਦਾ ਮਸਲਾ ਚੱਲ ਰਿਹਾ, ਦੂਜੇ ਪਾਸੇ ਇਮੀਗ੍ਰੇਸ਼ਨ ਦਾ ਵਿਵਾਦ। ਮਸਲੇ ਇੰਨੇ ਕੁ ਜ਼ਿਆਦਾ ਆ, ਮੈਨੂੰ ਨਹੀਂ ਲੱਗਦਾ TV ਵਾਲਿਆਂ ਦੇ ਕੋਲ ਇੰਨਾ ਸਮਾਂ ਵੀ ਜਿਹੜਾ ਉਹ ਹੈਗਾ ਆ, ਕਿਉਂਕਿ ਬਹੁਤ ਸਾਰਾ ਮੀਡੀਆ ਉਹ ਫੋਕਸਡ ਜਿਹੜਾ ਰਾਈਟ ਨਾਓ ਇੰਪੀਚਮੈਂਟ ਨੂੰ ਲੈ ਕੇ ਵੀ ਜਿਹੜਾ ਉਹ ਹੈਗਾ ਆ। ਪਰ ਇਸ ਦੇ ਜਿਹੜੇ ਅਸਰ ਆ ਡੈਫੀਨੇਟਲੀ ਬਹੁਤ ਨੇ। ਐਂਟੀ ਇਮੀਗ੍ਰੇਸ਼ਨ ਦੀ ਜਿਹੜੀ ਇੱਕ ਹਿਸਾਬ ਦੇ ਨਾਲ ਜਿਹੜੀ ਇਹ ਵੇਵ ਹੈਗੀ ਆ, ਉਸ ਦੇ ਵਿੱਚ ਜਿਹੜਾ ਵਾਧਾ ਹੋ ਸਕਦਾ। ਵੇਵ ਇਹ ਨਹੀਂ ਵੀ ਉਹਨਾਂ ਦੇ ਉੱਤੇ ਹੇਠ ਨੂੰ ਲੈ ਕੇ, ਬਸ ਉਹਨਾਂ ਦੇ ਖਿਲਾਫ ਕਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਨੂੰ ਰੋਕਿਆ ਜਾਵੇ, ਕਿਸ ਤਰੀਕੇ ਦੇ ਨਾਲ ਉਸ ਨੂੰ ਘਟਾਇਆ ਜਾਵੇ, ਇਸ ਚੀਜ਼ ਦਾ ਜਿਹੜਾ ਮਸਲਾ ਹੈ ਉਹ ਸਾਹਮਣੇ ਆਵੇਗਾ। ਸੋ ਸਟੀਵਨ ਮਿਲਰ ਜਿਹੜੇ ਆ ਮੇਨ ਇਸ ਟਾਈਮ ਕਹਿ ਸਕਦੇ ਐਡਵਾਈਜ਼ਰ ਇਮੀਗ੍ਰੇਸ਼ਨ ਬਾਬਤ ਰਾਸ਼ਟਰਪਤੀ ਟਰੰਪ ਦੇ, ਉਹ ਖਾਸੇ ਖੁਸ਼ ਨੇ ਵੀ ਜਿਹੜਾ ਉਹਨਾਂ ਦਾ ਏਜੰਡਾ ਹੈਗਾ ਐਂਟੀ ਇਮੀਗ੍ਰੇਸ਼ਨ ਵਾਲਾ, ਖਾਸ ਕਰਕੇ ਇਮੀਗ੍ਰੇਸ਼ਨ ਨੂੰ ਘਟਾਉਣ ਵਾਲਾ, ਉਹ ਹੁਣ ਜਿਹੜਾ ਇੱਕ ਹਿਸਾਬ ਦੇ ਨਾਲ ਸੁਪਰੀਮ ਕੋਰਟ ਦੀ ਇਸ ਹਰੀ ਝੰਡੀ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਹੋਰ ਜਿਹੜਾ ਇਸ ਦੇ ਵਿੱਚ ਬਲ ਮਿਲੇਗਾ। ਜੀ ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਜਿਹੜਾ ਇਹ ਕਹਿੰਦੇ ਵੀ ਐਡਾ ਜ਼ਿਆਦਾ ਅਸਰ ਪੈਣਾ, ਮੈਂ ਕੱਲ੍ਹ ਵੀ ਦੱਸਿਆ ਸੀ, ਹਰ ਸਾਲ ਕਹਿੰਦੇ ਵੀ 5,44,000 ਦੇ ਕਰੀਬ ਜਿਹੜੇ ਇਮੀਗ੍ਰੈਂਟਸ ਆ ਉਹ ਗ੍ਰੀਨ ਕਾਰਡ ਦੇ ਲਈ ਅਪਲਾਈ ਕਰਦੇ USA 'ਚ। ਅਤੇ ਇੱਕ ਨੋਨ ਪਾਰਟੀਸ਼ਨ ਕਾਈਜ਼ਰ ਫੈਮਿਲੀ ਫਾਊਂਡੇਸ਼ਨ ਦਾ ਜਿਹੜਾ ਅਨੈਲਿਸਿਸ ਆਇਆ ਹੈਗਾ, ਉਹਦੇ ਮੁਤਾਬਕ 94% ਲੋਕ ਜਿਹੜੇ ਆ ਉਹ ਇਸ ਨਵੇਂ ਰੂਲ ਦੇ ਮੁਤਾਬਕ ਉਹਦੇ 'ਤੇ ਸਬਜੈਕਟ ਹੋਣਗੇ।
ਤੇ ਕਹਿੰਦੇ ਵੀ 42% ਜਿਹੜੇ ਲੀਗਲ ਇਮੀਗ੍ਰੈਂਟਸ ਹੈਗੇ ਆ ਉਹਨਾਂ ਦੀਆਂ ਗ੍ਰੀਨ ਕਾਰਡ ਐਪਲੀਕੇਸ਼ਨਾਂ ਦੇ ਉੱਤੇ ਵੇਡ ਨੈਗੇਟਿਵਲੀ ਜਿਹੜਾ ਲਿਖਿਆ ਜਾ ਸਕਦਾ ਹੈਗਾ। ਤੇ ਇਹ ਜਿਹੜਾ ਆ ਵੀ ਬਹੁਤ ਜ਼ਿਆਦਾ ਸਟ੍ਰਿਕਟ ਆ। ਸੋ ਸਭ ਤੋਂ ਵੱਧ ਜਿਹੜਾ ਇਹਦਾ ਅਸਰ ਆ ਸਾਊਥ ਅਮਰੀਕਨ ਕੰਟਰੀਜ਼ 'ਚ, ਅਫਰੀਕਨ ਕੰਟਰੀਜ਼ ਤੇ ਪੰਜਾਬੀਆਂ ਤੇ ਵੀ ਬਹੁਤ ਜ਼ਿਆਦਾ ਪੈਣਾ ਆ। ਸੋ ਇਹ ਹੁਣ ਬਹੁਤ ਸਾਰੇ ਆਪਣੇ ਸਰੋਤਿਆਂ ਦਾ ਕੁਐਸਚਨ ਹੋਊਗਾ ਵੀ ਪੰਜਾਬੀਆਂ ਤੇ ਕਾਹਦੇ ਪਊਗਾ, ਕਿਉਂਕਿ ਆਪਾਂ ਕੱਲ ਵੀ ਦੱਸਿਆ ਸੀ ਵੀ 3-4 ਜਿਹੜੇ ਕ੍ਰਾਈਟੇਰੀਆ ਉਹ ਨਹੀਂ ਰੱਖੇ ਹੈਗੇ ਆ ਜਿਹਦੇ ਬੇਸ ਦੇ ਉੱਤੇ ਉਹ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਟ ਗ੍ਰੀਨ ਕਾਰਡ ਦੇਣਗੇ। ਇਹ ਜ਼ਰੂਰੀ ਨਹੀਂ ਵੀ ਜਿਹੜੇ ਇੱਥੇ ਰਹਿੰਦੇ ਜਿਨ੍ਹਾਂ ਨੇ ਵੀਜ਼ਾ ਲੈਣ ਜਾਣਾ ਵੀ ਆ, ਹਸਬੈਂਡ ਵਾਈਫ ਆ, ਪੇਰੈਂਟਸ, ਬ੍ਰਦਰ ਸਿਸਟਰ ਜਦੋਂ ਜਾਂਦੇ ਆ, ਉਹ ਸਭ ਤੋਂ ਪਹਿਲਾਂ ਤੁਹਾਡੀ ਇਨਕਮ ਦੇਖੂਗੇ ਵੀ ਕਿੱਦਾਂ ਆ, ਪਾਵਰਟੀ ਲਾਈਨ ਤੋਂ ਥੱਲੇ ਤਾਂ ਨਹੀਂ, 125% ਆਫ US ਪਾਵਰਟੀ ਲਾਈਨ ਤੋਂ। ਦੂਜੇ ਨੰਬਰ 'ਤੇ ਵੀ ਤੁਸੀਂ ਜਾ ਕੇ ਕਿਤੇ ਪਬਲਿਕ ਚਾਰਜ ਤਾਂ ਨਾ ਬਣ ਜਾਓਗੇ ਵੀ ਜਾਂਦੇ ਤੁਸੀਂ ਮੈਡੀਕਲ ਜਾਂ ਫੂਡ ਸਟੈਂਪ ਜਾਂ ਕਿਸੇ ਤਰ੍ਹਾਂ ਦਾ ਪਬਲਿਕ ਹਾਊਸਿੰਗ ਸੈਕਸ਼ਨ 8 ਉਹ ਤਾਂ ਨਹੀਂ ਲੈਣ ਲੱਗ ਪਊਗੇ। ਸੋ ਤੇ ਤੀਜੇ ਨੰਬਰ 'ਤੇ ਤੁਹਾਡੀ ਏਜ ਦੇਖਣਗੇ ਵੀ ਏਜ ਕਿੰਨੀ ਗਾ, ਕਿਤੇ ਏਜ 50 ਸਾਲ ਤੋਂ ਉੱਤੇ ਆ ਵੀ ਬੰਦਾ ਬਿਮਾਰ ਤਾਂ ਨਹੀਂ ਹੋ ਜੂ ਜਾਂਦਾ ਹੀ ਉੱਥੇ ਫਿਰ ਹਸਪਤਾਲ ਤੇ ਸਾਡੇ ਜਿਹੜਾ ਖਰਚਾ ਹੋਊਗਾ। ਚੌਥੇ ਨੰਬਰ 'ਤੇ ਉਹ ਤੁਹਾਡੀ ਕੁਆਲੀਫਿਕੇਸ਼ਨ ਦੇਖਣਗੇ ਵੀ ਇਹ ਬੰਦਾ ਜਾ ਕੇ ਜੌਬ ਵੀ ਲੱਭ ਸਕਦਾ ਕਿ ਨਹੀਂ। ਸੋ ਇਹ ਪੂਰਾ ਜਿਹੜਾ ਆ ਨਾ ਇੱਕ ਇਮੀਗ੍ਰੇਸ਼ਨ ਆਫਿਸਰ 'ਤੇ ਡਿਪੈਂਡ ਕਰੂਗਾ, ਉਹ ਉੱਥੇ ਤੁਹਾਨੂੰ ਜਿਹੜਾ ਉਹ ਵੀਜ਼ਾ ਨਾ ਕਰ ਸਕਦਾ ਹੈਗਾ। ਸੋ ਇਹਦੇ ਸੰਬੰਧ ਵਿੱਚ ਆਪਣੇ ਜਿਹੜੇ ਸਰੋਤੇ ਸੁਣ ਰਹੇ ਆ ਉਹ ਵੀ ਕਾਲ ਕਰ ਸਕਦੇ ਸਾਨੂੰ ਵੀ ਤੁਸੀਂ ਇਹਦੇ ਬਾਰੇ ਕੀ ਫੀਲ ਕਰਦੇ ਆ। 408 272 5200 ਤੇ 408 272 5200 ਤੇ। ਜੀ ਬਿਲਕੁਲ, ਜੇ ਤੁਹਾਡਾ ਕਿਸੇ ਵੀ ਤਰੀਕੇ ਦਾ ਕੋਈ ਵਿਚਾਰ ਹੈਗਾ ਇਸ ਦੇ ਬਾਬਤ ਤੁਸੀਂ ਜ਼ਰੂਰ ਜਿਹੜਾ ਇਸ ਨੂੰ ਜਿਹੜਾ ਸਾਂਝਾ ਕਰ ਸਕਦੇ ਆ। ਅਤੇ ਦੇਖੋ ਬਹੁਤ ਸਾਰੇ ਲੋਕ ਆ ਉਹਨਾਂ ਨੂੰ ਜ਼ਰੂਰਤ ਹੁੰਦੀ ਆ ਕਈ ਵਾਰੀ ਜਿਹੜੀ ਸਹਾਇਤਾ ਦੀ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਇਹ ਉਹਨਾਂ ਲੋਕਾਂ ਕਰਕੇ ਇਹ ਮਿਸਯੂਜ਼ ਦੇ ਨਾਲੋਂ ਵੀ ਰਾਦਰ ਦੈਨ ਹਰਜੋਤ ਸਿੰਘ ਜੀ ਇਹ ਇੱਕ ਪੋਲਿਸੀ ਹੀ ਇੱਕ ਵੱਡੀ ਹੈਗੀ ਆ ਵੀ ਆਪਾਂ ਕਿੱਦਾਂ ਇਮੀਗ੍ਰੇਸ਼ਨ ਨੂੰ ਜਿਹੜਾ ਰੋਕਣਾ। ਮਿਸਯੂਜ਼ ਤਾਂ ਜਿਹੜੇ ਪਹਿਲੋਂ ਵੀ ਕਰਦੇ ਸੀ, ਹੁਣ ਵੀ ਜਿਨ੍ਹਾਂ ਨੇ ਕਰਨਾ ਆ ਉਹ ਮੈਨੂੰ ਲੱਗਦਾ ਉਹਨਾਂ ਨੂੰ ਤਾਂ ਡਰ ਵਗੈਰਾ ਹੈਗਾ ਹੀ ਨਹੀਂ ਆ ਵੀ ਸ਼ਾਇਦ ਜਿਹੜਾ ਇਸ ਤਰੀਕੇ ਦੇ ਨਾਲ ਉਹ ਡਰਦੇ ਹੋਣਗੇ ਵੀ ਆਪਾਂ ਮਿਸਯੂਜ਼ ਜਿਹੜਾ ਕਰਨਾ ਹੈ। ਅਤੇ ਨਾਲੇ ਮੈਜੋਰਟੀ ਜਿਹੜੇ ਮਿਸਯੂਜ਼ ਕਰਨ ਵਾਲੇ ਆਪਣੀ ਕਮਿਊਨਿਟੀ ਵਾਲੇ ਤਾਂ ਚਲੋ ਉਸ ਦੇ ਮੁਕਾਬਲੇ ਬਹੁਤ ਘੱਟ ਨੇ, ਹੋਰ ਕਈ ਕਮਿਊਨਿਟੀਆਂ ਵਾਲੇ ਜਿਹੜੇ ਇਸ ਦੇ ਵਿੱਚ ਕਾਫੀ ਮਿਸਯੂਜ਼ ਇਸ ਦੇ ਵਿੱਚ ਹੁੰਦਾ ਆ। ਇਹਨਾਂ ਸਾਰੇ ਜਿਹੜੇ ਪ੍ਰੋਗਰਾਮਸ ਦਾ ਜਿਨ੍ਹਾਂ ਨੂੰ ਜ਼ਰੂਰਤ ਵੀ ਨਹੀਂ ਹੁੰਦੀ ਉਹ ਵੀ ਜਿਹੜੇ ਧੱਕੇ ਦੇ ਨਾਲ ਲਏ ਜਾਂਦੇ ਆ। ਸੋ ਇਹ ਹੁਣ ਇੱਕ ਹਿਸਾਬ ਦੇ ਨਾਲ ਅਮਰੀਕਾ ਵਾਲਿਆਂ ਦਾ ਹੁਣ ਇਹ ਹੋ ਗਿਆ ਵੀ ਜੇ ਤੁਹਾਡੇ ਕੋਲ ਤੁਸੀਂ ਜ਼ਿਆਦਾ ਕਮਾਈ ਨਹੀਂ ਕਰਦੇ ਅਤੇ ਉਮਰ ਤੁਹਾਡੀ ਜ਼ਿਆਦਾ ਆ, ਤੁਸੀਂ ਜ਼ਿਆਦਾ ਕੁਆਲੀਫਾਈਡ ਨਹੀਂ ਹੈਗੇ ਆ, ਯੂ ਆਰ ਨਾਟ ਵੈਲਕਮ ਇਨ ਅਮਰੀਕਾ। ਬੇਸਿਕਲੀ ਇਹ ਜਿਹੜਾ ਹੋ ਗਿਆ ਇਹ ਅਮਰੀਕਾ ਇੱਦਾਂ ਦਾ ਨਹੀਂ ਸੀਗਾ। ਸੋ ਅਮਰੀਕਨ ਡਰੀਮ ਤਾਂ ਇੱਦਾਂ ਹੀ ਆ, ਬਹੁਤ ਸਾਰਿਆਂ ਦੇ ਜਿਹੜੇ ਪੁਰਖੇ ਆ ਉਹ ਬਹੁਤ ਘੱਟ ਜਿਹੜੀਆਂ ਜੇਬਾਂ ਦੇ ਵਿੱਚ ਡਾਲਰ ਲੈ ਕੇ ਜਿਹੜੇ ਉੱਥੇ ਆਏ ਆ। ਨੋ ਡਾਊਟ ਉਹਨਾਂ ਨੇ ਅਣਥੱਕ ਮਿਹਨਤਾਂ ਜਿਹੜੀਆਂ ਆ ਉਹ ਕੀਤੀਆਂ ਆ, ਬੇਸ਼ੁਮਾਰ ਮਿਹਨਤਾਂ ਕੀਤੀਆਂ ਅਤੇ ਹੁਣ ਜਿਹੜੇ ਵੱਡੇ ਜਿਹੜੇ ਮਹੱਲ ਵੀ ਖੜ੍ਹੇ ਕੀਤੇ ਆ, ਸਾਰਾ ਕੁਛ ਉਹਨਾਂ ਨੇ ਉਹ ਕੀਤਾ ਆ। ਪਰ ਬਹੁਤ ਕਿਉਂਕਿ ਹੁਣ ਆਬਾਦੀ ਵੀ ਇੰਨੀ ਕੁ ਜ਼ਿਆਦਾ ਜਿਹੜੀ ਉਹ ਵਧੀ ਆ, ਲੋਕਾਂ ਦੀਆਂ ਜ਼ਰੂਰਤਾਂ ਵੀ ਉਸ ਹਿਸਾਬ ਦੇ ਨਾਲ ਜਿਹੜੀਆਂ ਵਧੀਆਂ ਆ। ਸੋ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜ਼ਰੂਰਤ ਤਾਂ ਰਹਿੰਦੀ ਆ ਸਰਕਾਰ ਦੇ ਵੱਲੋਂ ਕਦੀ ਨਾ ਕਦੀ ਜਿਹੜੀ ਆ ਕਿਤੇ ਨਾ ਕਿਤੇ ਜਿਹੜੀ ਸਹਾਇਤਾ ਲੈਣ ਦੀ, ਪਰ ਮਿਲੇ ਉਹਨਾਂ ਨੂੰ ਜਿਨ੍ਹਾਂ ਨੂੰ ਐਕਚੁਅਲ ਦੇ ਵਿੱਚ ਜ਼ਰੂਰਤ ਆ। ਜਿਨ੍ਹਾਂ ਨੂੰ ਨਹੀਂ ਜ਼ਰੂਰਤ ਜਦੋਂ ਉਹ ਵੀ ਲਈ ਜਾਂਦੇ ਉਹ ਵੀ ਸਰਕਾਰ ਨੂੰ ਰਗੜਾ ਲਾਈ ਜਾਂਦੇ ਆ ਅਤੇ ਫਿਰ ਸਰਕਾਰ ਨੇ ਜਿਹੜਾ ਆ ਇਹ ਸਖਤ ਫੈਸਲਾ ਵੀ ਲਿਆ ਆ। ਅਤੇ ਉਹ ਵੀ ਇੱਕ ਰੀਜ਼ਨ ਆ, ਦੇ ਨਾਲ ਜਿਹੜਾ ਇਮੀਗ੍ਰੇਸ਼ਨ ਨੂੰ ਕਿਸ ਤਰੀਕੇ ਦੇ ਨਾਲ ਘਟਾਇਆ ਜਾਵੇ ਉਹ ਵੀ ਇੱਕ ਵੱਡਾ ਰੀਜ਼ਨ ਇਸ ਦੇ ਵਿੱਚ ਹੈਗਾ ਆ ਇੱਦਾਂ ਦੇ ਜਿਹੜੇ ਸਖਤ ਫੈਸਲੇ ਆਉਣ ਦੇ ਲਈ। ਸੋ ਹੁਣ ਅਪੀਲ ਕੋਰਟਸ ਦੇ ਵਿੱਚ ਦੇਖੋ ਕੀ ਹੁੰਦਾ ਆ। ਇੱਕ ਜਿਹੜੀ ਆ ਹੇਠਲੀ ਅਦਾਲਤ ਨੇ ਵੀ ਇਸ ਨੂੰ ਜਿਹੜੀ ਹਰੀ ਝੰਡੀ ਦੇ ਦਿੱਤੀ ਸੀਗੀ ਵੀ ਇੰਜੰਕਸ਼ਨ ਜਿਹੜੀ ਉਹ ਹਟਾਈ ਜਾਵੇ। ਆਈ ਥਿੰਕ ਸਿਰਫ ਇੱਕ ਸਟੇਟ ਇਲੀਨੋਇਸ ਦੀ ਸਟੇਟ ਨੂੰ ਲੈ ਕੇ ਬਾਕੀ ਸਾਰੇ ਸੂਬਿਆਂ ਦੇ ਵਿੱਚ ਇਹ ਜਿਹੜਾ ਪਬਲਿਕ ਚਾਰਜ ਵਾਲਾ ਮਸਲਾ ਆ ਉਸ ਨੂੰ ਲਾਗੂ ਜਿਹੜਾ ਉਹ ਕਰ ਦਿੱਤਾ ਜਾਵੇਗਾ, ਕਿਉਂਕਿ ਉੱਥੇ ਅਪੀਲ ਕੋਰਟਸ ਦੇ ਵਿੱਚ ਆਲਰੇਡੀ ਜਿਹੜਾ ਇੰਜੰਕਸ਼ਨ ਆ ਉਹ ਲੱਗਾ ਹੋਇਆ ਸੀ, ਉਸ 'ਤੇ ਜਿਹੜੀ ਉਸ ਦੀ ਸੁਣਵਾਈ ਜਿਹੜੀ ਹੋ ਰਹੀ ਆ। ਸੋ ਕਾਫੀ ਅਹਿਮ ਆਉਣ ਵਾਲੇ ਦਿਨ ਜਿਹੜੇ ਖਾਸ ਕਰਕੇ ਉਸ ਅਪੀਲ ਕੋਰਟ ਦੇ ਜਿਹੜੇ ਫੈਸਲੇ ਦੇ ਉੱਤੇ ਹਰ ਇੱਕ ਦੀ ਜਿਹੜੀ ਨਜ਼ਰ ਰਹੇਗੀ। ਸੋ ਪਬਲਿਕ ਚਾਰਜ ਦੇ ਬਾਰੇ ਇੱਕ ਵਾਰੀ ਫੇਰ ਦੱਸ ਜਾਈਏ ਵੀ ਕਿਹੜੀਆਂ ਚੀਜ਼ਾਂ ਨੂੰ ਜਿਹੜੀ ਇੱਥੇ ਦੀ ਸਰਕਾਰ ਪਬਲਿਕ ਚਾਰਜ ਜਿਹੜੀਆਂ ਮੰਨਦੀ ਆ, ਅਤੇ ਨਾਲੇ ਇਹ ਜਿਨ੍ਹਾਂ ਨੇ ਇੱਥੇ ਪਰਮਾਨੈਂਟ ਰੈਜ਼ੀਡੈਂਸੀ ਲੈਣੀ ਆ ਜਾਂ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚੋਂ ਵੀ ਇੱਥੇ ਅਪਲਾਈ ਕਰ ਰਹੇ ਆ, ਜਿਨ੍ਹਾਂ ਦੇ ਰਿਸ਼ਤੇਦਾਰ ਦੋਸਤ ਮਿੱਤਰ ਜਿਹੜੇ ਆ ਉਹ ਆ ਰਹੇ ਨੇ ਇੱਥੇ ਪਰਮਾਨੈਂਟ ਰੈਜ਼ੀਡੈਂਸੀ ਲੈਣ ਦੇ ਲਈ, ਉਹਨਾਂ ਦੀ ਇੰਟਰਵਿਊ ਦੇ ਦੌਰਾਨ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਕ੍ਰਾਈਟੀਰੀਆ ਜਿਹੜੇ ਆ ਉਹ
ਚੈੱਕ ਕਰਨੇ ਆ। ਸੋ ਮਾਤੜ ਬੰਦਾ ਇਜ਼ ਨਾਟ ਵੈਲਕਮ ਇਨ ਅਮਰੀਕਾ ਬੇਸਿਕਲੀ ਇਸ ਨਵੀਂ ਪਾਲਿਸੀ ਜੀ। ਦੇ ਸੋ ਬਿਲਕੁਲ। ਤਹਿਤ। ਸੋ ਇਹ ਬਹੁਤ ਸਾਰੇ ਸਰੋਤੇ ਇਹ ਵੀ ਸੋਚਦੇ ਹੋਊਗੇ ਵੀ ਲੈ ਅਸੀਂ ਤਾਂ ਕਦੇ ਲਈ ਨਹੀਂ ਹੈਗੀ, ਜਾਂ ਸਾਡੇ ਜਿਹੜੇ ਰਿਸ਼ਤੇਦਾਰ ਅਸੀਂ ਸੱਦ ਰਹੇ ਉਹ ਨਹੀਂ ਲੈਣੀ ਨਹੀਂ, ਵੀ ਸਾਡੇ ਤੇ ਅਸਰ ਨਹੀਂ ਪੈਣਾ। ਨਹੀਂ, ਕਹਿੰਦੇ ਵੀ ਨਵੇਂ ਰੂਲ ਦੇ ਮੁਤਾਬਕ ਈਵਨ ਜਿਹੜੇ ਲੀਗਲ ਇਮੀਗ੍ਰੈਂਟਸ ਵੀ ਹੈਗੇ ਆ ਜਿਹਨੇ ਕਦੇ ਵੀ ਪਬਲਿਕ ਅਸਿਸਟੈਂਸ ਨਹੀਂ ਲਈ, ਪਰ ਜੇ ਇਮੀਗ੍ਰੇਸ਼ਨ ਆਫਿਸਰ ਸੋਚ ਰਿਹਾ ਵੀ ਮੋਸਟ ਲਾਈਕਲੀ ਇਹ ਆਉਣ ਵਾਲੇ ਸਮੇਂ 'ਚ ਲੈ ਸਕਦੇ ਹੈਗੇ ਲਾਈਫ ਟਾਈਮ ਦੇ ਵਿੱਚ, ਤੇ ਉਹਨਾਂ ਦੀ ਐਂਟਰੀ ਵੀ USA ਦੇ ਵਿੱਚ ਡਿਨਾਈ ਹੋ ਸਕਦੀ ਆ, ਜਾਂ ਉਹਨਾਂ ਦਾ ਪਰਮਾਨੈਂਟ ਰੈਜ਼ੀਡੈਂਸੀ ਰਹਿਣਾ ਜਿਹੜਾ ਡਿਨਾਈ ਹੋ ਸਕਦਾ ਆ। ਸੋ ਬਹੁਤ ਸਾਰੇ ਲੋਕ ਅਪਸੈਟ ਵੀ ਹੈਗੇ ਆ। ਅਲੈਗਜ਼ੈਂਡਰੀਆ ਕੋਰਟੇਜ਼ ਨੇ ਇਹਦੇ ਉਲਟ ਕਾਫੀ ਬਿਆਨ ਦਿੱਤਾ ਹੈਗਾ। ਕਹਿੰਦੇ ਵੀ ਹੋਲੋਕਾਸਟ ਮੈਮੋਰੀਅਲ ਡੇ ਦੇ ਉੱਤੇ ਜਿਹੜਾ ਆ ਇਹ ਰਿਪਬਲਿਕਨੀ ਅਪੁਆਇੰਟਡ ਸੁਪਰੀਮ ਕੋਰਟ ਜਸਟਿਸ ਜਿਹੜੇ ਆ ਉਹਨਾਂ ਨੇ ਇਹਨੂੰ ਹਾਂ ਕੀਤੀ ਹੈਗੀ ਆ। ਕਹਿੰਦੇ ਵੀ ਇਹ ਸੇਮ ਡੇ ਜਿਹੜੇ ਯੂਸ ਰਿਫਿਊਜੀ ਸੀਗੇ ਉਹਨਾਂ ਨੂੰ ਯੂਰਪ ਦੇ ਵਿੱਚ ਐਂਟਰ ਕਰਨ ਤੋਂ ਰੋਕਿਆ ਗਿਆ ਸੀ ਪਿਛਲੇ ਸਮੇਂ ਹਿਸਟਰੀ ਦੇ ਵਿੱਚ। ਸੋ ਇਹਦਾ ਅਸਰ ਜਿਹੜਾ ਆ ਬਹੁਤ ਜ਼ਿਆਦਾ ਪੈਣਾ ਹੈਗਾ ਆ। ਆਪਣੇ ਕਮਿਊਨਿਟੀ 'ਚ ਬਹੁਤ ਸਾਰੇ ਲੋਕ ਕਾਉਂਟੀ ਦਾ ਮੈਡੀਕਲ ਲੈਂਦੇ ਹੈਗੇ ਆ। ਕਾਉਂਟੀ ਦਾ ਜਿਹੜਾ ਮੈਡੀਕਲ ਹੁੰਦਾ ਉਹ ਟੋਟਲੀ ਉਹਦਾ ਅਸਰ ਪੈਣਾ, ਰਾਈਟ। ਤੁਸੀਂ ਜਿਸ ਤਰ੍ਹਾਂ ਦੱਸਿਆ ਹੈਗਾ ਕੈਸ਼ ਬੈਨੀਫਿਟਸ ਹੈਗੇ ਆ, ਕੋਈ ਜਿਹੜੀ ਤੁਸੀਂ ਚਾਈਲਡ ਸਪੋਰਟ ਲੈਂਦੇ ਹੈਗੇ ਆ, ਸਨੈਪ ਪ੍ਰੋਗਰਾਮ, ਫੂਡ ਸਟੈਂਪਾਂ ਵਾਲਾ, ਲੋ ਇਨਕਮ ਹਾਊਸਿੰਗ ਵਿੱਚ ਰਹਿੰਦੇ ਹੈਗੇ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ 'ਤੇ ਅਸਰ ਕਰੂਗੀਆਂ। ਜੀ ਬਿਲਕੁਲ। ਸੋ ਪਬਲਿਕ ਚਾਰਜ ਦੇ ਵਿੱਚ ਉਹਨਾਂ ਨੇ ਪਿਛਲੇ 3 ਸਾਲ ਦਾ ਤੁਹਾਡਾ ਕਹਿੰਦੇ ਆ ਵੀ ਉਹ ਚੈੱਕ ਕਰਨਾ ਆ ਜਦੋਂ ਤੁਸੀਂ ਗ੍ਰੀਨ ਕਾਰਡ ਦੇ ਲਈ ਜਿਹੜਾ ਇੰਟਰਵਿਊ ਦੇ ਲਈ ਤੁਸੀਂ ਜਾਓਗੇ ਗ੍ਰੀਨ ਕਾਰਡ ਲੈਣ ਦੇ ਲਈ। ਸੋ ਉਹ ਉਹਨਾਂ ਨੇ ਚੈੱਕ ਜਿਹੜਾ ਉਹ ਕਰਨਾ ਆ ਵੀ ਤੁਸੀਂ ਪਿਛਲੇ 3 ਸਾਲਾਂ ਦੇ ਵਿੱਚ 12 ਮਹੀਨੇ ਜਾਂ 12 ਵਾਰੀ ਜਿਹੜੇ ਬੈਨੀਫਿਟ ਤਾਂ ਨਹੀਂ ਲਈ, ਜੇ ਉਹ ਤੋਂ ਵੱਧ ਲਏ ਨੇ ਤਾਂ ਫਿਰ ਤੁਹਾਡੇ ਕੇਸ ਦੇ ਉੱਤੇ ਇਸ ਦਾ ਜਿਹੜਾ ਮਾੜਾ ਅਸਰ ਹੋ ਸਕਦਾ। ਇਹ ਦੇਖੋ ਹੁਣ ਹਰਜੋਤ ਸਿੰਘ ਜੀ ਇਹ ਆ ਜਿਉਂ-ਜਿਉਂ ਇਸ ਦੇ ਉੱਤੇ ਕਾਰਵਾਈਆਂ ਹੋਣਗੀਆਂ ਲੋਕੀ ਦੱਸਣਗੇ ਵੀ ਕੀ ਜ਼ਰੂਰਤਮੰਦ ਲੋਕਾਂ ਨੂੰ ਵੀ ਕੀ ਵਾਕਿਆ ਹੀ ਜਿਹੜਾ ਆ ਇਨਕਾਰ ਜਿਹੜਾ ਉਹ ਕੀਤਾ ਜਾ ਰਿਹਾ ਆ, ਜਾਂ ਉਹਨਾਂ ਕੇਸਾਂ ਦੇ ਵਿੱਚ ਜ਼ਿਆਦਾ ਇਨਕਾਰ ਹੋ ਰਿਹਾ ਵੀ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਸੀ ਉਹਨਾਂ ਨੇ ਵੀ ਤਾਂ ਵੀ ਜਿਹੜੇ ਆ ਪਬਲਿਕ ਬੈਨੀਫਿਟ ਜਿਹੜੇ ਲਏ ਸੀ ਉਹਨਾਂ ਦੇ ਉੱਤੇ। ਸੋ ਕਾਫੀ ਵੱਡੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਆਈ ਥਿੰਕ ਇਹ ਨੰਬਰਸ ਆਉਣ ਵਾਲੇ ਸਮੇਂ ਦੇ ਵਿੱਚ ਦੱਸਣਗੇ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਹੈਗੇ ਆ। ਸੋ ਬਹੁਤ ਸਾਰੇ ਸਰੋਤੇ ਆਫ ਦੀ ਈਅਰ ਵੀ ਕਾਲ ਕਰ ਰਹੇ ਸੀਗੇ ਕੱਲ੍ਹ ਵੀ, ਭਾਈ ਮੈਂ 3 ਸਾਲ ਪਹਿਲਾਂ 3.5 ਸਾਲ ਪਹਿਲਾਂ ਜਦੋਂ ਵਰਕ ਪਰਮਿਟ 'ਤੇ ਸੀਗੇ ਤਾਂ ਮੈਂ ਉਦੋਂ ਬੈਨੀਫਿਟ ਲਿਆ ਸੀਗਾ, ਮੈਡੀਕਲ ਲਿਆ ਸੀ, ਪਰ ਹੁਣ ਪਿਛਲੇ 3 ਸਾਲ ਤੋਂ ਜਿਹੜਾ ਉਹ ਨਹੀਂ ਲੈ ਰਿਹਾ, ਕੀ ਬਣੂਗਾ। ਸੋ ਇੱਕ ਚੀਜ਼ ਜਿਹੜੀ ਇਸ ਦੇ ਵਿੱਚ ਸਾਰੇ ਜਣੇ ਜ਼ਰੂਰ ਨੋਟ ਕਰਨ ਵੀ ਜੇ ਕੋਈ ਇੱਕ ਤੋਂ ਵੱਧ ਸਹੂਲਤ ਲੈਂਦਾ ਆ, ਸੋ ਇਹ ਨਹੀਂ ਆ ਵੀ 1 ਮਹੀਨੇ ਦੇ ਵਿੱਚ ਜੇ ਤੁਸੀਂ 3 ਸਹੂਲਤਾਂ ਲੈ ਰਹੇ ਹੋ ਤਾਂ ਉਹਨਾਂ ਨੇ 1 ਗਿਣਨਾ, ਉਹਨਾਂ ਨੇ ਉਹਨੂੰ 3 ਗਿਣਨਾ ਆ। ਜੇ 2 ਲੈ ਰਹੇ ਆ ਤਾਂ 2 ਗਿਣਨੀਆਂ ਉਹਨਾਂ ਨੇ ਮਹੀਨੇ ਦੀਆਂ ਇਕੱਠੀਆਂ। ਸੋ 12 ਤੋਂ ਵੱਧ ਵਾਰੀ ਲਿਆ ਆ ਤਾਂ ਕਾਫੀ ਜਿਹੜੀ ਸਮੱਸਿਆ ਦਾ ਇਸ ਦੇ ਵਿੱਚ ਆ ਸਕਦੀ ਆ। ਅਤੇ ਹਰਜੋਤ ਸਿੰਘ ਜੀ ਇੱਥੇ ਬਹੁਤ ਸਾਰੇ ਅਜਿਹੇ ਬਜ਼ੁਰਗ ਵੀ ਆ ਜਿਨ੍ਹਾਂ ਨੇ ਕੰਮ ਕੀਤਾ ਆ, ਕੰਮ ਅਜੇ ਵੀ ਕਰੀ ਜਾਂਦੇ ਪਰ ਟੈਕਸ ਨਹੀਂ ਜਿਹੜਾ ਭਰਦੇ ਜੀ। ਸੋ ਆਈ ਥਿੰਕ ਕੈਸ਼ ਕੰਮ ਕਰਦੇ ਆ, ਖਾਸ ਕਰਕੇ ਬੀਬੀਆਂ ਕਈ ਜਿਹੜੇ ਚਾਈਲਡ ਕੇਅਰ ਦਾ ਕੰਮ ਕਰਦੀਆਂ ਹੈਗੀਆਂ। ਪਲੀਜ਼ ਆਪਣਾ ਟੈਕਸ ਵਗੈਰਾ ਜਿਹੜਾ ਉਹ ਜ਼ਰੂਰ ਭਰੋ, ਆਪਣੇ ਕੁਆਟਰ ਭਾਈ ਜਿਹੜੇ 40 ਪੂਰੇ ਕਰ ਲਓ ਘੱਟੋ ਘੱਟ, ਵੀ ਉਸ ਤੋਂ ਬਾਅਦ ਦੇ ਵਿੱਚ ਜੇ ਤੁਹਾਨੂੰ ਉਮਰ ਜਦੋਂ ਤੁਹਾਡੀ ਵੱਧ ਹੋ ਜਾਂਦੀ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਸਰਕਾਰ ਦੇ ਕੋਲੋਂ ਕੁਛ ਜਿਹੜਾ ਐਕਚੁਅਲ ਦੇ ਵਿੱਚ ਮਿਲੇ, ਇਹ ਨਾ ਲੱਗੇ ਵੀ ਸਰਕਾਰ ਦੇ ਉੱਤੇ ਤੁਸੀਂ ਭਾਰ ਹੋ, ਤੁਹਾਨੂੰ ਤੁਸੀਂ ਇਹ ਦਿਖਾ ਸਕੋ ਵੀ ਹਾਂ ਵੀ ਮੈਂ ਆਪਣੀ ਬਣਦੀ ਜ਼ਿੰਮੇਵਾਰੀ ਜਿਹੜੀ ਉਹ ਨਿਭਾ ਚੁੱਕਾ ਆ ਜਾਂ ਨਿਭਾ ਚੁੱਕੀ ਆ, ਤਾਂ ਹੀ ਜਿਹੜੇ ਮੈਨੂੰ ਉਮਰ ਜਿਹੜੀ ਵੱਧ ਹੋਣ ਦੇ ਉੱਤੇ ਬਜ਼ੁਰਗੀ ਦੀ ਹਾਲਤ ਦੇ ਵਿੱਚ ਆ ਕੇ ਤਾਂ ਮੈਨੂੰ ਬੈਨੀਫਿਟ ਮਿਲ ਰਹੇ ਆ। ਸੋ ਇਹ ਬਹੁਤ ਅਹਿਮ ਚੀਜ਼ਾਂ ਨੇ ਅਤੇ ਬਹੁਤ ਸਾਰੇ ਅਜਿਹੇ ਬਜ਼ੁਰਗ ਨੇ ਆਪਣੇ ਹਰਜੋਤ ਸਿੰਘ ਜੀ ਜਿਹੜੇ ਅਜੇ ਵੀ ਗ੍ਰੀਨ ਕਾਰਡ ਦੇ ਉੱਤੇ ਨੇ, ਜਿਨ੍ਹਾਂ ਨੂੰ ਕਈ ਦਹਾਕੇ ਹੋ ਗਏ ਨੇ ਇੱਥੇ ਰਹਿੰਦਿਆਂ ਨੂੰ, ਅਤੇ ਉਹ ਜ਼ਰੂਰ ਆਪਣੇ ਭਾਈ ਸਿਟੀਜ਼ਨਸ਼ਿਪ ਵੱਲ ਨੂੰ ਜਿਹੜੇ ਕਦਮ ਵਧਾਉਣ, ਬਹੁਤ ਜ਼ਰੂਰੀ ਆ। ਕਿਉਂਕਿ ਜਿਸ ਹਿਸਾਬ ਦੇ ਨਾਲ ਉਸ ਪਾਸੋਂ ਵੀ ਜਿਹੜੀਆਂ ਰਿਪੋਰਟਾਂ ਅਤੇ ਖਬਰਾਂ ਜਿਹੜੀਆਂ ਆ ਰਹੀਆਂ ਸੀ, ਸਿਵਿਕਸ ਦਾ ਇਗਜ਼ਾਮ ਕਹਿੰਦੇ ਆ ਵੀ ਉਹ ਸਖਤ ਕਰਨ ਜਾ ਰਹੇ ਆ, ਉਸ ਦੇ ਬਾਰੇ ਚਰਚਾ ਸੀਗੀ। ਅਤੇ ਜਿਹੜੀ ਇਸ ਟਾਈਮ ਬਜ਼ੁਰਗਾਂ ਨੂੰ ਇੰਗਲਿਸ਼ ਨਾ ਬੋਲਣ ਦੀ ਛੋਟ ਹੈਗੀ ਆ, ਜਿਹੜੇ ਕੁਝ ਉਹਦੇ 'ਤੇ ਵੀ ਸਟ੍ਰਿਕਟਨੈਸ ਜਿਹੜੀ ਉਹ ਕੀਤੀ ਜਾ ਸਕਦੀ ਆ। ਸੋ ਜਿਹੜੇ ਇਸ ਟਾਈਮ ਗ੍ਰੀਨ ਕਾਰਡ ਹੋਲਡਰ ਹੈਗੇ ਨੇ, ਜਿਹੜੇ ਐਲੀਜੀਬਲ ਨੇ, ਭਾਈ ਸਮਾਂ ਰਹਿੰਦੇ ਹੋਏ ਤੁਸੀਂ ਆਪਣੀ ਜਿਹੜੀ ਸਿਟੀਜ਼ਨਸ਼ਿਪ ਲਓ। 2 ਬੇੜੀਆਂ ਦੇ ਵਿੱਚ ਪੈਰ ਫਸਾ ਕੇ ਜਿਹੜਾ ਆ ਉਹ ਪਾਰ ਨਹੀਂ ਲੰਘਿਆ ਜਾਂਦਾ ਹੁੰਦਾ। ਤੁਸੀਂ ਇੰਡੀਆ ਨੂੰ ਜਾਣਾ ਹੈ ਜ਼ਰੂਰ ਜਾਓ, ਜੀ ਸਦਕੇ ਜਾਓ, ਬੜਾ ਸੋਹਣਾ ਵੀਜ਼ਾ ਦਿੰਦੇ ਆ, ਵੀਜ਼ਾ ਲਓ, ਜਿਨ੍ਹਾਂ ਨੂੰ ਮਿਲਦਾ ਆ ਵੀਜ਼ਾ ਲਓ, 10-10 ਸਾਲ ਦਾ ਜਿਹੜਾ ਵੀਜ਼ਾ ਦੇਈ ਜਾਂਦੇ ਆ, ਨਹੀਂ ਤਾਂ ਔਨਲਾਈਨ ਜਿਹੜਾ ਉਹ ਜਿਹੜਾ 2 ਦਿਨਾਂ ਦੇ ਵਿੱਚ ਜਿਹੜਾ ਉਹ ਵੀਜ਼ਾ ਉਹ ਵੀ ਦੇ ਦਿੰਦੇ। ਤੁਸੀਂ ਜਾਣਾ ਆ, ਜਾ ਕੇ ਆਓ, ਮਿਲ ਕੇ ਆਓ, ਰਹਿ ਕੇ ਆਓ, ਜੋ ਕੁਛ ਵੀ ਕਰਨਾ ਆ ਜ਼ਰੂਰ ਕਰੋ,
ਪਰ ਆਈ ਥਿੰਕ ਇੱਕ ਪਾਸੇ ਜਿਹੜਾ ਹੁਣ ਫੈਸਲਾ ਤੁਹਾਨੂੰ ਲੈ ਲੈਣਾ ਚਾਹੀਦਾ ਆ ਵੀ ਤੁਸੀਂ ਕਿਹੜੇ ਪਾਸੇ ਨੂੰ ਜਿਹੜਾ ਐਕਚੁਅਲ ਦੇ ਵਿੱਚ ਰਹਿਣਾ ਚਾਹੁੰਦੇ ਆ। ਸੋ ਬਿਲਕੁਲ ਸਾਡਾ ਪ੍ਰੋਗਰਾਮ ਲਾਈਵ ਚੱਲ ਰਿਹਾ, ਜੇ ਕੋਈ ਕਾਲ ਕਰਨਾ ਚਾਹੁੰਦਾ ਸਾਡਾ ਸਰੋਤਾ ਕਾਲ ਕਰ ਸਕਦੇ ਹੋ 408 272 5200 ਤੇ। ਬਹੁਤ ਵਾਰ ਸਾਨੂੰ ਸਰੋਤੇ ਮਿਲਦੇ ਵੀ ਆ, ਉਹ ਕਹਿੰਦੇ ਵੀ ਸ਼ਾਇਦ ਤੁਸੀਂ ਡਰਾਨੇ ਰਹਿੰਦੇ ਜਾਂ ਖਬਰਾਂ ਇੱਦਾਂ ਕਰਦੇ ਆ। ਥੋੜ੍ਹਾ ਜਿਹਾ ਮੈਂ ਤੁਹਾਨੂੰ ਡਾਟਾ ਦੱਸਦਾ ਜਾਵਾਂ। ਕਹਿੰਦੇ ਵੀ ਪ੍ਰੈਜ਼ੀਡੈਂਟ ਓਬਾਮਾ ਦੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ 2016 ਦੇ ਵਿੱਚ 1033 ਲੋਕਾਂ ਦੇ ਜਿਹੜੇ ਗ੍ਰੀਨ ਕਾਰਡ ਆ ਪਬਲਿਕ ਚਾਰਜ ਬੇਸ ਤੇ ਡਿਨਾਈ ਕੀਤੇ ਗਏ ਸੀ, ਤੇ ਪ੍ਰੈਜ਼ੀਡੈਂਟ ਟਰੰਪ ਦੇ ਟਾਈਮ ਦੇ ਉੱਤੇ ਸਨ 2019 ਦੇ ਵਿੱਚ 12000 ਵੀਜ਼ਾ ਐਪਲੀਕੇਸ਼ਨਾਂ ਜਿਹੜੀਆਂ ਆ ਉਹ ਡਿਨਾਈ ਕੀਤੀਆਂ ਗਈਆਂ ਸਟੇਟ ਡਿਪਾਰਟਮੈਂਟ ਵੱਲੋਂ। ਹਾਲਾਂਕਿ ਬਹੁਤ ਜ਼ਿਆਦਾ ਜਿਹੜੀਆਂ ਹੈਗੀਆਂ ਆਪਣੀਆਂ ਕੋਰਟਸ, ਉਹਨਾਂ ਦੇ ਵਿੱਚ ਲਾ ਸੂਟ ਚੱਲ ਰਹੇ ਸੀ। ਸੋ ਉਹਨਾਂ ਲਾ ਸੂਟਸ ਕਰਕੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਹੱਥ ਬੰਨੇ ਹੋਏ ਸੀ। ਹੁਣ ਜਿਹੜੀ ਸੁਪਰੀਮ ਕੋਰਟ ਨੇ ਜਿਹੜੀ ਓਕੇ ਕਰ ਦਿੱਤੀ ਆ, ਤੇ ਤੁਸੀਂ ਦੇਖਿਓ ਵੀ ਇਸ ਸਾਲ ਤੋਂ ਇਹ ਗਿਣਤੀ ਆ ਬਹੁਤ ਵੱਡੀ ਹੋ ਜਾਊਗੀ। ਜਿਸ ਤਰ੍ਹਾਂ ਮੈਂ ਫੇਰ ਇੱਕ ਵਾਰ ਰਿਪੀਟ ਕਰਦਾ, 5,45,000 ਦੇ ਕਰੀਬ ਗ੍ਰੀਨ ਕਾਰਡ USA ਦੇ ਵਿੱਚ ਦਿੱਤੇ ਜਾਂਦੇ ਆ। 5,44,000 ਇਮੀਗ੍ਰੈਂਟਸ ਹਰ ਸਾਲ ਅਪਲਾਈ ਕਰਦੇ ਆ, ਜਿਹਦੇ ਵਿੱਚੋਂ 3,88,000 ਗ੍ਰੀਨ ਕਾਰਡ ਜਿਹੜੇ ਅਪਲਾਈ ਕਰਨਾ ਜਾਂ ਜਿਨ੍ਹਾਂ ਨੂੰ ਪੋਲੀਟੀਕਲ ਅਸਾਈਲਮ ਤੋਂ ਗ੍ਰੀਨ ਕਾਰਡ ਮਿਲਣਾ ਜਾਂ ਰੀਨਿਊ ਹੋਣਾ, ਉਹਨਾਂ ਦੇ ਉੱਤੇ ਇਸ ਚੀਜ਼ ਦਾ ਅਸਰ ਪਊਗਾ। ਸੋ ਸਾਰੇ ਕਾਸੇ ਵਿੱਚੋਂ ਆਪਾਂ ਪੰਜਾਬੀ ਰੇਡੀਓ USA ਵੱਲੋਂ ਤੁਹਾਨੂੰ ਕੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਵੀ ਬੰਦਾ, ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਦੱਸਿਆ, ਜਿਹੜਾ ਵੀ ਆਪਣਾ ਭੈਣ ਭਰਾ ਬੱਚਾ ਕੋਈ ਵੀ ਸਿਟੀਜ਼ਨ ਬਣਨ ਦੇ ਲਈ ਐਲੀਜੀਬਲ ਹੈਗਾ, US ਦੇ ਸਿਟੀਜ਼ਨ ਇਮੀਡੀਏਟਲੀ ਬਣੋ, ਕਿਉਂਕਿ ਇਹ ਤਾਂ ਹੁਣ ਗ੍ਰੀਨ ਕਾਰਡ ਦੀ ਗੱਲ ਆ। ਆਉਣ ਵਾਲੇ ਸਮੇਂ 'ਚ ਜਿਹੜੇ ਤੁਹਾਡੇ ਮੈਡੀਕੇਅਰ ਮੈਡੀਕਲ ਜਿਹੜੇ ਬੈਨੀਫਿਟਸ ਆ ਨਾ, ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਅਸਰ ਪਊਗਾ ਵੀ ਭਈ ਇਹ ਸਿਟੀਜ਼ਨ ਨਹੀਂ, ਅਸੀਂ ਇਹਨਾਂ ਨੂੰ ਦੇਣੇ ਨਹੀਂ। ਹਾਲਾਂਕਿ ਸਾਰਿਆਂ ਨੂੰ ਪਤਾ, ਹੁਣ ਜੇ ਪਬਲਿਕ ਚਾਰਜ ਦੀ ਜੇ ਗੱਲ ਦੇਖਦੇ ਜਾਈਏ, ਕਹਿੰਦੇ ਵੀ USA ਦੀ ਅੱਧੀ ਪਾਪੂਲੇਸ਼ਨ ਜਿਹੜੀ ਪਬਲਿਕ ਚਾਰਜ ਤੇ ਜਿਹੜੀ ਬੋਰਨ US ਸਿਟੀਜ਼ਨ ਜਿਹੜੇ ਸੋ ਹੈਗੇ ਨੇ, ਪਰ ਇਹ ਕਿਉਂਕਿ ਸਿਟੀਜ਼ਨ ਆ, ਬੋਰਨ ਸਿਟੀਜ਼ਨ ਨੇ, ਸੋ ਇਸ ਲਈ ਉਹਨਾਂ ਨੂੰ ਕੋਈ ਬਹੁਤੀ ਉਹਦੇ 'ਤੇ ਕਿੰਤੂ ਪਰੰਤੂ ਨਹੀਂ। ਇਹ ਵੀ ਦੇਖੋ ਜਿਹੜਾ ਪਬਲਿਕ ਚਾਰਜ ਹੀ ਉਹਨਾਂ ਲੋਕਾਂ ਲਈ ਆ ਜਿਹੜੇ ਜਿਨ੍ਹਾਂ ਕੋਲ ਗ੍ਰੀਨ ਕਾਰਡ ਹੈਗਾ, ਉਹਨਾਂ ਦੇ ਉੱਤੇ ਨਹੀਂ ਆ। ਇਹ ਜਿਨ੍ਹਾਂ ਨੇ ਗ੍ਰੀਨ ਕਾਰਡ ਅਜੇ ਲੈਣਾ ਹੈ, ਜਿਨ੍ਹਾਂ ਨੇ ਗ੍ਰੀਨ ਕਾਰਡ ਦੇ ਲਈ ਅਪਲਾਈ ਕਰਨਾ, ਉਹਨਾਂ ਉੱਤੇ ਵੱਡਾ ਅਸਰ ਆ। ਜਿਹੜੇ ਵਰਕ ਪਰਮਿਟ ਦੇ ਆ, ਜਿਹੜੇ ਅਸਾਈਲਮ ਬੇਸ ਦੇ ਉੱਤੇ ਜਿਹੜੇ ਇੱਥੇ ਆਏ ਹੋਏ ਆ, ਜਾਂ ਕਿਸੇ ਜਿਨ੍ਹਾਂ ਨੇ ਨਵੇਂ ਆਉਣਾ ਆ, ਜਿਨ੍ਹਾਂ ਨੇ ਨਵੇਂ ਵੀ ਵੱਡੀ ਪ੍ਰੋਬਲਮ ਉਹਨਾਂ ਲਈ ਆ ਜਿਨ੍ਹਾਂ ਨੇ ਨਵੇਂ ਆਉਣਾ। ਸੋ ਆਪਣੇ ਨਾਲ ਕਾਲਰ ਵੀ ਜੁੜੇ ਨੇ, ਗਿੱਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਮੈਲਬਨ ਤੋਂ ਬੋਲ ਰਿਹਾ, ਆਸਟ੍ਰੇਲੀਆ ਤੋਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇੱਥੇ ਵੀ ਸਿਟੀਜ਼ਨਸ਼ਿਪ ਨੂੰ ਲੈ ਕੇ ਕਾਫੀ ਪਿੱਛੇ ਜਿਹੇ ਰੌਲਾ ਪਿਆ ਸੀਗਾ, ਜੀ ਸਾਰਿਆਂ ਨੂੰ ਉਦੋਂ ਇੱਕ ਗੱਲ ਚੱਲੀ ਸੀ ਕਿ ਵੀ 6 ਬੈਂਡ ਈਚ ਕਰਦੇ ਨੇ ਇਹਨਾਂ ਨੇ ਆਇਲਸ ਦੇ ਵਿੱਚ ਜੀ, ਹਰ ਇੱਕ ਚੀਜ਼ ਤੇ ਉਦੋਂ ਇਹ ਸਾਰਾ ਕੁਝ ਤਿਆਰ ਹੋ ਗਿਆ ਸੀਗਾ। ਜਿੱਦਾਂ ਅੱਜ ਕੱਲ ਇੱਕ ਡਿਫਰੈਂਟ ਟਾਈਪਸ ਦੀ ਪੋਲਿਟਿਕਸ ਚੱਲ ਰਹੀ ਹੈ ਨਾ, ਵੀ ਲੋਕਾਂ ਨੂੰ ਇੱਕ ਮੈਜੋਰਟੀ ਟਾਈਪ ਆਫ ਲੋਕਾਂ ਨੂੰ ਉਹ ਪ੍ਰਭਾਵਿਤ ਕਰਦੇ ਵੀ ਤੁਹਾਡੇ ਬਾਰੇ ਸੋਚ ਰਹੇ ਆ। ਨੈਸ਼ਨਲਿਜ਼ਮ ਹਰ ਕੰਟਰੀ ਚੱਲ ਰਿਹਾ ਨਾ। ਹਾਂ, ਉਹਦੇ ਕਰਕੇ ਫਿਰ ਇਹਨਾਂ ਨੇ ਇਹ ਇੱਕ ਪ੍ਰੋਪਗੈਂਡਾ ਲਿਆਂਦਾ, ਤੇ ਫਿਰ ਉਹ ਇੰਨਾ ਵੀ ਉਹ ਲੈਜਿਸਲੇਸ਼ਨ ਬਣ ਨਹੀਂ ਸਕਿਆ, ਉੱਥੇ ਜਾ ਕੇ ਪਾਰਲੀਮੈਂਟ 'ਚ ਨਹੀਂ ਪਾਸ ਹੋਇਆ। ਅਦਰਵਾਈਜ਼ ਇਹਨਾਂ ਨੇ ਇੱਕ ਰਾਤ ਦੇ ਵਿੱਚ ਜਦੋਂ ਜਿੱਦਾਂ ਮੋਦੀ ਨੇ ਡੀਮੋਨੇਟਾਈਜੇਸ਼ਨ ਅਨਾਉਂਸ ਕੀਤੀ ਸੀ ਅਗਲੇ ਦਿਨ ਹੀ, ਇਸੇ ਤਰ੍ਹਾਂ ਹੀ ਉਦੋਂ ਪ੍ਰਾਈਮ ਮਿਨਿਸਟਰ ਨੇ ਅਗਲੇ ਦਿਨ ਸਵੇਰੇ ਬਿਆਨ ਦੇ ਦਿੱਤਾ ਵੀ ਹੁਣ ਸਿਟੀਜ਼ਨਸ਼ਿਪ ਵਾਸਤੇ ਤੁਹਾਨੂੰ 6 ਬੈਂਡ ਚਾਹੀਦੇ ਆ। ਜੀ ਤੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਦੋਂ ਰਾਤ ਨੂੰ ਸਾਰੇ ਬਹਿ ਗਏ, ਆਪੋ ਆਪਣੀਆਂ ਫਾਈਲਾਂ ਅਪਲਾਈ ਕਰਨ ਲੱਗ ਗਏ, ਇੱਕਦਮ ਸਿਟੀਜ਼ਨਸ਼ਿਪ ਇਮੀਗ੍ਰੇਸ਼ਨ ਸਾਈਟ ਦਾ ਸਰਵਰ ਡਾਊਨ ਹੋ ਗਿਆ ਜੀ, ਇੱਕਦਮ ਜਿਹੜਾ ਕ੍ਰੈਸ਼ ਹੋ ਗਈ, ਸਾਈਟ ਹੀ ਕ੍ਰੈਸ਼ ਹੋ ਗਈ। ਤਾਂ ਤਕਰੀਬਨ 1.5-2 ਮਹੀਨੇ ਉਹੀ ਲੱਗੇ ਰਹੇ ਲੋਕ ਸਾਰੇ ਵੀ ਆਪਣਾ ਜਲਦੀ ਅਪਲਾਈ ਹੋਣ, ਤਾਂ ਕਿ ਐਟਲੀਸਟ ਸਾਨੂੰ ਐਕਨੋਲੇਜਮੈਂਟ ਲੈਟਰ ਮਿਲ ਜੇ, ਸਾਡੀ ਮਨੀ ਡਿਡਕਟ ਹੋ ਜੇ ਅਕਾਊਂਟ ਚੋਂ, ਤਾਂ ਕਿ ਸਾਨੂੰ ਤਸੱਲੀ ਹੋ ਜਾਏ ਵੀ ਸਾਡੀ ਫਾਈਲ ਪ੍ਰੋਸੈਸ ਦੇ ਵਿੱਚ ਆ। ਹਾਂਜੀ, ਬਟ ਉਹਨਾਂ ਨੇ ਪਹਿਲਾਂ ਸਰਵਰ ਡਾਊਨ ਕਰਕੇ ਹੀ ਅਨਾਉਂਸਮੈਂਟ ਕੀਤੀ। ਜੀ ਬਿਲਕੁਲ। ਜਿਹੜੇ ਐਲੀਜੀਬਲ ਨੇ ਤੇ ਜਿਹੜੇ ਇੱਥੇ ਰਹਿਣਾ ਚਾਹੁੰਦੇ ਨੇ, ਤੇ ਜੋ ਫਿਰ ਵੀ ਨਹੀਂ ਅਪਲਾਈ ਕਰਦੇ, ਫਿਰ ਤੇ ਡੈਫੀਨੇਟਲੀ ਬਹੁਤ ਵੱਡੀ ਗਲਤੀ ਕਰ ਰਹੇ ਆ। ਬਿਲਕੁਲ ਕਿਉਂਕਿ ਤੁਸੀਂ ਬਾਅਦ ਵਿੱਚ ਜਦੋਂ ਭੱਜਣ ਨੂੰ ਰਾਹ ਨਹੀਂ ਮਿਲ ਦੇਣਾ ਇਹਨਾਂ ਨੇ, ਜਦੋਂ ਕੋਈ ਇਹੋ ਜਿਹਾ ਕੋਈ ਗੰਦਾ ਜਿਹਾ ਰੂਲ ਪਾਸ ਕਰਤਾ। ਜੀ ਬਿਲਕੁਲ। ਥੈਂਕ ਯੂ, ਬਿਲਕੁਲ, ਧੰਨਵਾਦ ਤੁਹਾਡਾ ਬਹੁਤ ਜੀ, ਧੰਨਵਾਦ। ਸੋ ਬਿਲਕੁਲ ਰਾਜਕਨਵੀਰ ਸਿੰਘ ਜੀ, ਕਈ ਵਾਰੀ ਕੀ ਹੁੰਦਾ ਨਾ ਵੀ ਅਸੀਂ ਟਰਾਈ ਕਰਦੇ ਹਾਂ ਵੀ ਉੱਥੇ ਦੀ ਵੀ ਸਿਟੀਜ਼ਨ ਬਣ ਜਾਈਏ, ਇੱਥੇ ਦੀ ਕੀ ਜ਼ਰੂਰਤ ਆ। ਹੁਣ ਆਪਾਂ ਦੇਖਦੇ ਹਾਂ ਵੀ ਕਰੋਨਾ ਵਾਇਰਸ ਕਰਕੇ ਚਾਈਨਾ 'ਚੋਂ ਉਹਨਾਂ ਨੇ ਜਿਹੜੀ ਆ USA ਨੇ ਕਿਹਾ ਵੀ ਅਸੀਂ ਸਾਰੇ ਸਿਟੀਜ਼ਨ ਬਾਹਰ ਕੱਢਣੇ ਆ। ਜੇ ਹੁਣ ਤੁਸੀਂ ਇੰਡੀਆ ਦੇ ਸਿਟੀਜ਼ਨ ਹੋ, ਤੁਹਾਨੂੰ ਥੋੜ੍ਹਾ ਬਾਹਰ ਕੱਢੂਗੇ, ਠੀਕ ਹੈ ਕਿ ਨਹੀਂ? ਸੋ ਕਿਤੇ ਐਮਰਜੈਂਸੀ ਪੈ ਜਾਂਦੀ, ਸਿਟੀਜ਼ਨ ਬਣਨਾ ਬਹੁਤ ਜ਼ਰੂਰੀ ਆ। ਅਮਰੀਕਾ ਦੇ ਵਿੱਚ ਤੁਹਾਡਾ ਸਭ ਤੋਂ ਪਹਿਲਾ ਕੰਮ ਜਿਹੜੇ ਤੁਹਾਡੇ ਇਮੀਗ੍ਰੇਸ਼ਨ ਹੋਣਾ ਚਾਹੀਦਾ। ਪੈਸੇ ਤਾਂ ਸਾਰੀ ਉਮਰ ਬਣਨੇ ਹੀ ਆ, ਓਵਰ ਟਾਈਮ ਲੱਗੀ ਜਾਣਾ ਆ।
ਸਭ ਤੋਂ ਪ੍ਰਾਇਓਰਟੀ ਜਿਹੜੀ ਆ ਤੁਹਾਡੀ ਇਮੀਗ੍ਰੇਸ਼ਨ ਸਹੀ ਹੋਣੀ ਚਾਹੀਦੀ ਆ। ਜਿਹੜਾ ਮਾਹੌਲ ਚੱਲ ਰਿਹਾ, ਜਿਸ ਤਰ੍ਹਾਂ ਭਾਈ ਸਾਹਿਬ ਨੇ ਆਸਟ੍ਰੇਲੀਆ ਤੋਂ ਦੱਸਿਆ, ਕਿਉਂਕਿ ਹਰ ਮੁਲਕ ਦੇ ਵਿੱਚ ਨੈਸ਼ਨਲਿਜ਼ਮ ਦਾ ਜਿਹੜਾ ਝੰਡਾ ਚੜ੍ਹ ਰਿਹਾ, ਚਾਹੇ ਉਹ ਇੰਡੀਆ ਹੋਵੇ, ਚਾਹੇ UK 'ਚ ਦੇਖ ਲਓ ਬ੍ਰੈਕਸਿਟ ਹੋਇਆ ਹੈਗਾ, ਫਰਾਂਸ 'ਚ ਕਿੰਨਾ ਰੌਲਾ, ਜਰਮਨ 'ਚ, USA 'ਚ, ਸੋ ਸਾਰੇ ਮੁਲਕਾਂ 'ਚ ਇਹ ਜਿਹੜੀ ਗੱਲ ਚੱਲ ਰਹੀ ਹੈਗੀ ਆ। ਜੀ ਬਿਲਕੁਲ। ਅਤੇ ਇੱਕ ਚੀਜ਼ ਇਸ ਦੇ ਵਿੱਚ ਦੱਸ ਜਾਏ ਵੀ ਜਿਹੜੇ ਪਬਲਿਕ ਚਾਰਜ ਵਾਲਾ ਹੈਗਾ ਆ, ਇਸ ਦੇ ਵਿੱਚ ਆਈ ਥਿੰਕ ਏਜ ਲਿਮਿਟ 18 ਤੋਂ ਉੱਤੇ ਵਾਲੇ ਆ। ਜੀ, ਜਿਹੜੀ 18 ਤੋਂ ਘੱਟ ਉਮਰ ਵਾਲਿਆਂ ਨੇ, ਜੇ ਉਹਨਾਂ ਨੇ ਕੋਈ ਇਸ ਤਰੀਕੇ ਦੇ ਨਾਲ ਬੈਨੀਫਿਟ ਲਿਆ ਆ, ਉਹਨਾਂ ਦੇ ਕੇਸ ਦੇ ਉੱਤੇ ਸ਼ਾਇਦ ਅਸਰ ਨਾ ਹੋਵੇ, ਪਰ ਕਿਉਂਕਿ ਪਰਿਵਾਰਾਂ ਦੇ ਪਰਿਵਾਰ ਜੁੜੇ ਆ, ਜਿੱਥੇ ਬੱਚਾ ਹੈ ਉੱਥੇ ਉਹਦੇ ਮਾਪੇ ਵੀ ਨਾਲ ਹੋਣੇ ਆ, ਸੋ ਉਹ ਅਸਰ ਡੈਫੀਨੇਟਲੀ ਉਹ ਪੂਰੇ ਪਰਿਵਾਰ ਦੇ ਉੱਤੇ ਜਿਹੜਾ ਉਹ ਪੈ ਜਾਂਦਾ ਆ। ਸੋ ਇਹ ਜਿਹੜੀ ਦੂਸਰੀ ਗੱਲ ਇਹ ਵੀ ਆ ਰਾਜਕਨਵੀਰ ਸਿੰਘ ਜੀ, ਬਹੁਤ ਵਾਰ ਮਿਸਯੂਜ਼ ਵੀ ਹੁੰਦਾ। ਆਪਣੇ ਗੁਆਂਢੀ ਮੁਲਕ 'ਚ ਵੀ ਕੈਨੇਡਾ ਇੱਦਾਂ ਹੀ ਹੁੰਦੀ ਸੀ ਵੀ ਸਾਰੇ ਲੋਕ ਕਈ ਆਉਂਦੇ ਸੀ ਇੰਡੀਆ ਵੀ ਪੈਨਸ਼ਨ ਲਈ ਜਾਂਦੇ, ਆਉਂਦੇ ਉਹ ਪੈਨਸ਼ਨ ਇੱਥੇ ਲੈਣ ਲੱਗ ਪੈਂਦੇ ਸੀ, ਈਵਨ ਚਾਹੇ ਉਹਨੀ ਪੂਰੀ ਉਮਰ 'ਚ ਕਦੇ ਉਹਨੀ ਟੈਕਸ ਨਹੀਂ ਦਿੱਤਾ ਹੋਵੇ, ਹੈ ਨਾ। ਸੋ ਇੱਥੇ ਵੀ ਬਹੁਤ ਜ਼ਿਆਦਾ ਜਦੋਂ ਮਿਸਯੂਜ਼ ਹੁੰਦਾ ਅਤੇ ਉਹਦੇ ਨਾਲ ਕੀ ਹੁੰਦਾ ਵੀ ਉਹਨਾਂ ਨੂੰ ਪੁਆਇੰਟ ਮਿਲ ਜਾਂਦਾ, ਪੁਆਇੰਟ ਉਹ 'ਤੇ ਮਿਲਦਾ ਜਿਹੜੀ ਮਿਨੋਰਟੀ ਕਮਿਊਨਿਟੀ ਹੁੰਦੀ ਆ, ਸੋ ਉਹਨੂੰ ਜਿਹੜਾ ਸਭ ਤੋਂ ਪਹਿਲਾਂ ਉਹਦੇ ਪਿੱਛੇ ਜਾਂਦੇ ਆ। ਬਿਲਕੁਲ ਜੀ, ਇਨਕਮ ਬੇਸਡ ਹੀ ਜਿਹੜੇ ਜਿੰਨੇ ਵੀ ਬੈਨੀਫਿਟ ਸੀਗੇ ਸਾਰੇ ਇਨਕਮ ਬੇਸਡ ਸੀਗੇ ਜੀ। ਸੋ ਸਾਰੇ ਜਿਹੜੇ ਮਾਤੜ ਜਾਂ ਜਿਨ੍ਹਾਂ ਦੇ ਕੋਲ ਬਹੁਤੇ ਨਹੀਂ ਹੈਗੇ ਸੀ ਉਹਨਾਂ ਵਾਸਤੇ ਸੀਗਾ, ਪਰ ਬਹੁਤ ਸਾਰੇ ਜਿਹੜੇ ਠੀਕ ਸੀਗੇ, ਵੈਲ ਟੂ ਡੂ ਵੀ ਸੀਗੇ, ਉਹਨਾਂ ਨੇ ਲੂਪ ਹੋਲ ਨੂੰ ਜਿਹੜੇ ਇਹਨਾਂ ਦੇ ਵਰਤਦੇ ਹੋਏ ਉਸ ਦਾ ਮਿਸਯੂਜ਼ ਵੀ ਜਿਹੜਾ ਉਹਨਾਂ ਨੇ ਉਹ ਕੀਤਾ, ਅਤੇ ਉਹ ਓਵਰਆਲ ਉਸ ਚੀਜ਼ ਨੂੰ ਰੋਕਣ ਦੇ ਲਈ ਅਤੇ ਇਮੀਗ੍ਰੇਸ਼ਨ ਦੇ ਉੱਤੇ ਠੱਲ ਪਾਉਣ ਦੇ ਲਈ ਇਹ ਜਿਹੜਾ ਇੱਕ ਬਹੁਤ ਹੀ ਸਖਤ ਫੈਸਲਾ ਆ। ਸੋ ਜਿੱਦਾਂ ਆਸਟ੍ਰੇਲੀਆ ਵਾਲਿਆਂ ਨੇ ਦੱਸਿਆ ਵੀ ਉੱਥੇ ਲੈਜਿਸਲੇਸ਼ਨ ਪਾਸ ਹੋਣ ਤੋਂ ਬਾਅਦ ਦੇ ਵਿੱਚ ਉਹ ਰੂਲ ਚੇਂਜ ਹੋਣਾ ਸੀ, ਪਰ ਇਹ ਜਿਹੜਾ ਰੂਲ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਪਬਲਿਕ ਰਜਿਸਟਰ ਦੇ ਵਿੱਚ ਇਹ ਪ੍ਰਪੋਜ਼ਡ ਰੂਲ ਜਿਹੜਾ ਆ ਉਹ ਛਾਪ ਕੇ ਉਸ ਦੇ ਉੱਤੇ ਕਮੈਂਟ ਲੈ ਕੇ ਇਸ ਨੂੰ ਚੇਂਜ ਕਰ ਦਿੱਤਾ। ਇਸ ਦੇ ਵਿੱਚ ਕਾਂਗਰਸ ਦੀ ਅਪਰੂਵਲ ਦੀ ਜਿਹੜੀ ਜ਼ਰੂਰਤ ਨਹੀਂ ਸੀਗੀ, ਕਿਉਂਕਿ ਇਹ ਜਿਹੜਾ ਆਲਰੇਡੀ ਇੱਕ ਰੂਲ ਸੰਵਿਧਾਨ ਦੇ ਵਿੱਚ ਸੀਗਾ, ਉਸੇ ਨੂੰ ਹੀ ਜਿਹੜਾ ਇਹਨਾਂ ਨੇ ਥੋੜਾ ਸਖਤੀ ਦੇ ਨਾਲ ਹੋਰ ਲਾਗੂ ਕਰਨ ਦੀ ਜਿਹੜੀ ਆ ਉਸ ਦੇ ਵਿੱਚ ਗੱਲ ਆਖੀ ਸੀ। ਸਾਡੇ ਨਾਲ ਕੁਝ ਕਾਲਰ ਜੁੜੇ ਹੋਏ ਜੀ। ਸੰਦੀਪ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਗੱਲ ਜਿਹੜੀ ਆ ਤੁਸੀਂ ਕਰ ਰਹੇ ਹੋ, ਤੁਸੀਂ ਇੱਕ ਕਲੈਰੀਫਿਕੇਸ਼ਨ ਕਰਦੇ ਹੋ ਕਿ ਸ਼ਾਇਦ ਮੈਂ ਗਲਤ ਵੀ ਹੋਵਾਂ, ਪਰ ਜਿਹੜੀ ਗ੍ਰੀਨ ਕਾਰਡ ਜਦੋਂ ਜਿਹੜਾ ਇੱਥੇ ਕੋਈ ਨਿਊ ਇਮੀਗ੍ਰੈਂਟ ਆਉਂਦਾ ਵਾ, ਉਹਨਾਂ ਨੂੰ ਜਦੋਂ ਗ੍ਰੀਨ ਕਾਰਡ ਮਿਲਦਾ, ਉਹ ਪਹਿਲੇ 3 ਤੋਂ ਆਈ ਥਿੰਕ 2 to 4 years, ਮੈਂ ਸ਼ੋਰ ਨਹੀਂ ਹੈ ਕਿੰਨੇ ਸਾਲ ਆ, ਉਹਦੇ ਵਿੱਚ ਜੇ ਉਹ ਕੋਈ ਵੀ ਲੈਂਦੇ ਆ ਮੈਡੀਕਲ ਅਸਿਸਟੈਂਟ ਜਾਂ ਕੋਈ ਵੀ ਲੈਂਦੇ ਆ, ਉਹ ਜਿਹੜਾ ਬੰਦਾ ਸਪਾਂਸਰ ਕਰਦਾ ਉਹਦੀ ਰਿਸਪਾਂਸਿਬਿਲਿਟੀ ਆ 5 ਸਾਲ ਜਾਂ ਅਨਲੈਸ ਜਦ ਤੱਕ ਉਹ ਸਿਟੀਜ਼ਨ ਬਣਦੇ ਆ। ਹਾਂਜੀ, ਉਹ ਤੋਂ 5 ਸਾਲ ਤੇ ਉਹ ਕਿਉਂ ਉਹਨਾਂ ਦੀ ਰਿਸਪਾਂਸਿਬਿਲਿਟੀ ਆ। ਇਸ ਕਰਕੇ ਜਦੋਂ ਤੁਸੀਂ ਕਿਸੇ ਨੂੰ ਸਪਾਂਸਰ ਕਰਦੇ ਤੁਸੀਂ ਆਪਣੀ ਰਿਸਪਾਂਸਿਬਿਲਿਟੀ ਲੈ ਰਹੇ ਹੋ, ਤੇ ਉਸ ਹਿਸਾਬ ਨਾਲ ਤੁਸੀਂ ਆਪਣਾ ਸਪਾਂਸਰ ਵੀ ਕਰਨਾ ਕਿਸੇ ਦਾ ਉਹ ਦੇਖੋ, ਕਿਉਂਕਿ ਉਹਨਾਂ ਨੇ ਸਾਡੇ ਫੈਡਰਲ ਟੈਕਸ ਜਾਂ ਦੂਜਿਆਂ ਤੋਂ ਟੈਕਸ ਸ਼ੁਰੂ ਕਰਨੇ, ਕਿਉਂਕਿ ਜਿੱਦਾਂ ਨਿਊ ਰੂਲ, ਕਿਉਂਕਿ ਰੂਲ ਪਹਿਲਾਂ ਹੀ ਹੈਗੇ, ਲਾ ਹੈਗਾ ਵਾ, ਇਹਨਾਂ ਨੇ ਅਪਲਾਈ ਨਹੀਂ ਕੀਤਾ। ਜੇ ਅਪਲਾਈ ਕਰਨ ਲੱਗ ਪਏ ਇਹਦੇ ਜਿਹੜੇ ਕਾਨੂੰਨ ਨੇ, ਤੇ ਫਿਰ ਇਹ ਤੁਹਾਨੂੰ ਵੀ ਤੰਗੀ ਆ ਸਕਦੀ। ਜੀ ਜੀ ਬਿਲਕੁਲ। ਤੇ ਕਿਸੇ ਅੱਜ ਇਹਦਾ ਕੋਲ ਸਾਈਨ ਕਰਨ ਤੋਂ ਪਹਿਲਾਂ ਦੇਖਿਆ ਆਪਣਾ ਧਿਆਨ ਰੱਖਣਾ ਪੈਂਦਾ, ਇਹਦਾ ਸਪਾਂਸਰਸ਼ਿਪ ਤੋਂ ਵੀ ਰੱਖਣਾ ਪੈਣਾ ਕਿ ਇਹ ਤੁਸੀਂ ਅਫੋਰਡ ਕਰ ਸਕਦੇ ਹੋ, ਜੇ ਉਹਨਾਂ ਦਾ ਕੋਈ ਮੈਡੀਕਲ ਤੇ ਦੂਜੀ ਕੋਈ ਰਿਸਪਾਂਸਿਬਿਲਿਟੀ। ਤੇ ਬਾਕੀ ਤੇ ਹਾਂਜੀ, ਜਿੱਦਾਂ ਤੁਸੀਂ ਕਿਹਾ ਤਾਂ ਕਿ ਕੋਈ ਜ਼ਰੂਰੀ ਨਹੀਂ ਕਿ ਅਸੀਂ ਸਾਡੀ ਕਮਿਊਨਿਟੀ ਅਬਿਊਜ਼ ਕਰਦੀ ਆ, ਜਿੱਦਾਂ ਉਹ ਜਿਹੜਾ ਹੈਗਾ ਵਾ ਬੇਬੀ ਅਬੋਰਡ ਜਿਹੜਾ ਵਾ ਇੱਥੇ ਬੇਬੀ ਇੱਥੇ ਕਰਦੇ ਆ, ਉਹ ਵੀ ਜਿਹੜੀ ਆ ਜੇ ਤੁਸੀਂ ਥੋੜ੍ਹੀ ਸਰਚ ਮਾਰੋ ਤਾਂ ਮੋਸਟਲੀ ਰਸ਼ੀਆ, ਚਾਈਨਾ ਤੇ ਹੋਰ ਕਿਹੜੀ ਕੰਟਰੀਆਂ, ਉਹਨਾਂ ਦੇ ਇਟਸ ਅ ਬਿਗ ਬਿਜ਼ਨਸ ਉਹਨਾਂ ਲਈ ਜੀ। ਤੇ ਇਸ ਕਰਕੇ ਪਰ ਉਹਦੇ ਵਿੱਚ ਫਿਰ ਸਾਡੀਆਂ ਕਮਿਊਨਿਟੀਜ਼ ਜਿਹੜੀਆਂ ਹੈਗੀਆਂ ਛੋਟੀਆਂ ਕਮਿਊਨਿਟੀਜ਼ ਉਹ ਵੀ ਵਿੱਚ ਰਗੜੀਆਂ ਜਾਂਦੀਆਂ। ਇਸ ਕਰਕੇ ਸਾਨੂੰ ਤਾਂ ਇਹੀ ਚਾਹੀਦਾ ਕਿ ਜਿੰਨਾ ਅਸੀਂ ਆਪਣੀ ਕਲੀਨ ਰੱਖੀਏ ਆਪਣਾ ਰੈਕਡ ਆਪਣੀ ਕਮਿਊਨਿਟੀ ਵਾਈਜ਼, ਸਾਡੀ ਕਮਿਊਨਿਟੀ ਲਈ ਓਨਾ ਹੀ ਵਧੀਆ ਵਸੇਗਾ। ਵਾਹਿਗੁਰੂ ਜੀ ਕੀ ਫਤਿਹ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਐਰੀਜ਼ੋਨਾ ਤੋਂ ਮੁਹੱਬਤਪਾਲ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜਕਨਵੀਰ ਜੀ। ਤੇ ਮੈਂ ਪੁੱਛਣਾ ਸੀ, ਅਸੀਂ ਨਾ ਇੰਡੀਆ ਜਾਣਾ ਤੇ ਅਸੀਂ ਸੀਟ ਬੁੱਕ ਕਰਾਈ ਸੀ ਵਾਇਆ ਹਾਂਗਕਾਂਗ। ਜੀ 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 ਜੀ। ਤੇ ਕੱਲ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਸਾਨੂੰ ਇਹ ਕਰੋਨਾ ਵਾਇਰਸ ਕਰਕੇ ਵੀ ਸਾਨੂੰ ਤੁਸੀਂ ਕੋਈ ਹੋਰ ਰਾਊਟ ਦੇ ਦਿਓ, ਰੂਟ ਦੇ ਦਿਓ। ਤੇ ਉਹ ਕਹਿੰਦੇ ਵੀ ਤੁਹਾਡਾ ਜਿਹੜਾ ਹੈ 250 ਰੁਪਈਆ ਜਾਂ ਪੌਣੇ 300 ਰੁਪਈਆ ਇੱਕ ਸੀਟ ਦਾ ਕੱਟਾਂਗੇ ਅਸੀਂ ਡਾਲਰ। ਹਾਂਜੀ ਹਾਂਜੀ ਹਾਂਜੀ। ਤੇ ਉਹਦੇ ਬਾਰੇ ਕੋਈ ਮੈਂ ਪੁੱਛਣਾ ਚਾਹੁੰਦਾ ਸੀ, ਕੋਈ ਹੈ ਤੁਹਾਡੇ ਕੋਲ ਰਿਟਰਨ? ਤੁਸੀਂ ਇੱਕ ਵਾਰੀ ਕਿਹਾ ਸੀ ਵੀ ਸੀਟ ਚੇਂਜ ਕਰ ਰਹੀਆਂ ਨੇ ਕੰਪਨੀਆਂ। ਨਹੀਂ, ਮੈਂ ਇਹ ਨਹੀਂ ਸੀ ਕਿਹਾ ਵੀ ਕੰਪਨੀਆਂ ਜਿਹੜੀਆਂ ਚੇਂਜ ਕਰ ਰਹੇ ਸੀ, ਕਿਹਾ ਸੀਗਾ ਵੀ ਜੇ ਤੁਸੀਂ ਕਰਾਉਣੀਆਂ ਚਾਹੁੰਦੇ ਹੋ ਕਰਾ ਸਕਦੇ ਆ,
ਕੋਈ ਜ਼ਰੂਰੀ ਨਹੀਂ ਹੈ, ਕਿਉਂਕਿ ਦੇਖੋ ਜਦੋਂ ਤੁਸੀਂ ਟਿਕਟ ਬਾਏ ਕਰਦੇ ਆ ਵੈਸੇ ਤਾਂ ਚਲੋ ਜਿਨ੍ਹਾਂ ਦੇ ਥਰੂ ਤੁਸੀਂ ਬੁੱਕ ਕਰਾਈ ਉਹਨਾਂ ਦੇ ਲਈ ਸਵਾਲ ਹੈਗਾ, ਪਰ ਫਿਰ ਵੀ ਜਿੰਨਾ ਕੁ ਚਲੋ ਸਾਰੇ ਬੰਦੇ ਟਰੈਵਲ ਕਰਦੇ ਦੱਸ ਸਕਦੇ ਆ, ਕਈ ਵਾਰੀ ਤੁਸੀਂ ਨਾਨ ਰਿਫੰਡੇਬਲ ਨਾਨ ਚੇਂਜੇਬਲ ਜਿਹੜੀ ਟਿਕਟ ਲੈਂਦੇ ਜਿਹਦੇ ਕਰਕੇ ਸਸਤੀ ਮਿਲਦੀ ਆ, ਪਰ ਉਹ ਜਦੋਂ ਤੁਸੀਂ ਚੇਂਜ ਕਰਨ ਵਾਲੀ ਹੁੰਦੇ ਉਹ ਥੋੜ੍ਹੀ ਮਹਿੰਗੀ ਹੁੰਦੀ, ਉਹਦੇ ਵਿੱਚ ਫਿਰ ਉਹ ਫ੍ਰੀ ਕਰ ਦਿੰਦੇ ਹੁੰਦੇ ਚੇਂਜ। ਪਰ ਜਦੋਂ ਤੁਸੀਂ ਇੱਦਾਂ ਚੇਂਜ ਕਰਾਓਗੇ ਤਾਂ ਡੈਫੀਨੇਟਲੀ ਉਹਨਾਂ ਨੇ ਤੁਹਾਡੇ ਤੋਂ ਚਾਰਜ ਕਰਨੇ ਆ, ਕਿਉਂਕਿ ਤੁਸੀਂ ਇਕੱਲੇ ਨਹੀਂ ਹੋਵੋਗੇ, ਬਹੁਤ ਸਾਰੇ ਹੋਰ ਲੋਕ ਅੱਜ ਦੇ ਇਸ ਡਰ ਦੇ ਕਰਕੇ ਉਸ ਏਅਰਲਾਈਨ ਦੇ ਨਾਲ ਇੱਦਾਂ ਕਰ ਰਹੇ ਹੋਣਗੇ। ਸੋ ਉਹਨਾਂ ਨੇ ਵੀ ਕਹਿਣਾ ਵੀ ਚੱਲ ਅਸੀਂ ਆਪਣੇ ਜਿਹੜੇ ਡਾਲਰ ਆ ਕਿਉਂ ਮਾਰਨੇ ਆ। ਡੈਫੀਨੇਟਲੀ ਕਸਟਮਰ ਸਰਵਿਸ ਦੀ ਗੱਲ ਆਉਂਦੀ ਹੈ, ਪਰ ਇਨ ਦੀ ਐਂਡ ਜਿਹੜੀਆਂ ਕੰਪਨੀਆਂ ਉਹਨਾਂ ਨੇ ਡਾਲਰ ਹੀ ਦੇਖਣੇ ਆ ਵੀ ਕਿੰਨੇ ਬਣਦੇ ਆ, ਕਿੰਨੇ ਜਿਹੜੇ। ਬਿਲਕੁਲ ਹਾਂਗਕਾਂਗ 에ਅਰਪੋਰਟ ਤੋਂ ਇਦਾਂ ਦੀਆਂ ਖਬਰਾਂ ਨਹੀਂ ਆਈਆਂ, ਪਰ ਆਪਾਂ ਨੂੰ ਪ੍ਰੀਕਾਸ਼ਨਸ ਜਿਹੜੀਆਂ ਉਹ ਬਹੁਤ ਲੈਣੀਆਂ ਚਾਹੀਦੀਆਂ। ਜਿੱਥੇ ਵੀ ਜਾਂਦੇ ਹੱਥ ਚੱਜ ਨਾਲ ਧੋ, ਸਾਬਣ ਨਾਲ ਧੋ, ਕੋਈ ਮੀਟ ਵਗੈਰਾ ਉੱਦਾਂ ਦਾ ਨਾ ਖਾਓ, ਮਾਸਕ ਪਾ ਕੇ ਰੱਖੋ। ਸੋ ਇਦਾਂ ਜੇ ਵੋਮਟਿੰਗ ਆਉਂਦੀ ਆ ਜਾਂ ਦਵਾਈ, ਇਹ ਤੁਹਾਨੂੰ ਚੀਜ਼ਾਂ ਜਿਹੜੀਆਂ ਨਾ ਇਹ ਜ਼ਰੂਰ ਪ੍ਰੀਕਾਸ਼ਨ ਰੱਖੋ ਜੀ। ਸੋ ਹੁਣ ਤੁਹਾਡੇ ਤੇ ਉੱਤੇ ਆ ਜੀ, ਜੇ ਤੁਸੀਂ ਸੋਚਦੇ ਆ ਵੀ ਇਹ ਵਰਥ ਹੈਗੇ ਆ, ਇਹ ਡਾਲਰ ਤੁਸੀਂ ਸਪੈਂਡ ਕਰਨੇ ਤਾਂ ਜ਼ਰੂਰ ਕਰ ਲਓ। ਜੇ ਤੁਹਾਨੂੰ ਜ਼ਿਆਦਾ ਲੱਗਦਾ ਤਾਂ ਫਿਰ ਵੀ ਇਹ ਤੁਹਾਡੀ ਮਰਜ਼ੀ ਆ, ਇਹ ਹੁਣ ਤੁਹਾਡਾ ਹੀ ਹੈ ਫੈਸਲਾ ਆ ਜੀ। ਆਪਣੇ ਅਗਲੇ ਕਾਲਰ ਨੇ ਜਸਬੀਰ ਜੀ। ਸਤਿ ਸ਼੍ਰੀ ਅਕਾਲ ਜੀ ਜਸਬੀਰ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੇਰਾ ਕੁਐਸਚਨ ਇਹ ਆ ਵੀ ਮੈਂ 2013 ਵਿੱਚ ਆਇਆ ਸੀ, ਉਦੋਂ ਮੇਰੀ ਇਨਕਮ ਥੋੜੀ ਸੀ ਤੇ ਮੈਂ ਬੈਨੀਫਿਟ ਸਹੂਲਤ ਇਹ ਲਈ ਸੀ ਵੀ ਡਾਕਟਰੀ ਦੀ ਪ੍ਰੋਬਲਮ ਸੀ, ਥੋੜੀ ਵਾਲੀ ਡਾਕਟਰੀ ਲਈ ਸੀ ਤੇ ਮੈਂ ਉਹ ਪਿਛਲੇ ਸਾਲ ਅਕਤੂਬਰ 'ਚ ਛੱਡ ਦਿੱਤੀ ਆ ਜੀ, ਤੇ ਮੈਂ ਅਵਾਮਾ ਕੇਅਰ ਲੈ ਲਈ ਆ। ਮੇਰਾ 2023 ਵਿੱਚ ਮੇਰੀ ਫੈਮਿਲੀ ਦਾ ਗ੍ਰੀਨ ਕਾਰਡ ਰਿਨਿਊ ਹੋਣਾ ਆ ਜੀ, ਉੱਦਾਂ ਅਸੀਂ ਸਿਟੀਜ਼ਨ ਲਈ ਵੀ ਭਰੀਆਂ ਆ ਕਿ ਉਹ ਜੇ ਰਿਨਿਊ ਸਾਨੂੰ ਵੀ। ਤੁਹਾਡੇ ਕੋਲ ਆਲਰੇਡੀ ਗ੍ਰੀਨ ਕਾਰਡ ਹੈਗਾ ਆ? ਹਾਂਜੀ ਹਾਂਜੀ। ਸੋ ਤੁਹਾਡੇ ਉੱਤੇ ਇਸ ਦਾ ਜਿਹੜਾ ਇੰਨਾ ਅਸਰ ਨਹੀਂ ਹੈਗਾ ਇਸ ਚੀਜ਼ ਦਾ। ਪਰ ਰਿਨਿਊ ਨਹੀਂ ਅਜੇ 2023 ਦੇ ਵਿੱਚ ਹੋਣਾ, ਜੋ ਉਦੋਂ ਤੱਕ ਇਹ ਨਹੀਂ ਲੈ ਰਹੇ ਤਾਂ ਉਹਨਾਂ ਨੇ ਪਿਛਲੇ 3 ਸਾਲ ਦਾ ਹੀ ਦੇਖਣਾ ਉਸ ਟਾਈਮ ਦੇ ਉੱਤੇ ਵੀ। ਠੀਕ ਹੈ ਜੀ। ਪਰ ਫਿਰ ਵੀ ਤੁਸੀਂ ਕਿਸੇ ਵਕੀਲ ਦੇ ਨਾਲ ਜ਼ਰੂਰ ਸਲਾਹ ਕਰ ਲਓ, ਪਰ ਜੇ ਤੁਸੀਂ ਲਗਾਤਾਰ ਉਹਨਾਂ ਨੂੰ ਸ਼ੋਅ ਕਰੋਗੇ ਵੀ ਅਸੀਂ ਲਗਾਤਾਰ ਇੰਨੇ ਸਾਲਾਂ ਤੋਂ ਨਹੀਂ ਕੋਈ ਪਬਲਿਕ ਬੈਨੀਫਿਟ ਲਿਆ, ਤਾਂ ਉਹ ਆਈ ਥਿੰਕ ਇਸ ਚੀਜ਼ ਨੂੰ ਸਮਝ ਵੀ ਜਿਹੜਾ ਉਹ ਲੈਣਗੇ ਜੀ। ਪਰ ਜ਼ਰੂਰ ਭਾਜੀ ਇੱਕ ਹੋਰ ਆ ਗੱਲਬਾਤ, ਤੇ ਤੁਸੀਂ ਅੱਗੇ ਜਿਹੜਾ ਸ਼ਨੀਵਾਰ ਮਿਸ ਹੋ ਜਾਈਦਾ ਕਈ ਵਾਰੀ ਤੁਹਾਡਾ ਪ੍ਰੋਗਰਾਮ, ਤੇ ਫਿਰ ਅਸੀਂ ਐਤਵਾਰ ਸੁਣ ਲਈਦਾ। ਐਤਵਾਰ ਪਿਛਲੇ ਸ਼ਨੀਵਾਰ ਜਿਹੜਾ ਤੁਹਾਡਾ ਪ੍ਰੋਗਰਾਮ ਸੀ ਮਿਸ ਹੋ ਗਿਆ ਸੀ, ਐਤਵਾਰ ਉਹ ਫੇਸਬੁੱਕ ਦੇ ਉੱਤੇ ਤੇ YouTube ਦੇ ਉੱਤੇ ਦੋਨਾਂ ਹੀ ਥਾਵਾਂ ਦੇ ਉੱਤੇ ਜਿਹੜਾ ਪਿਆ ਹੁੰਦਾ ਹੈ। ਜਿਨ੍ਹਾਂ ਦੇ ਕੋਲੋਂ ਵੀ ਮਿਸ ਹੋ ਜਾਂਦਾ ਹੈ ਉਹ ਉੱਥੇ ਜਿਹੜਾ ਕਰ ਸਕਦੇ ਆ। ਪਰ ਉਸ ਟਾਈਮ ਦੇ ਉੱਤੇ ਜਿਸ ਦੇ ਥਰੂ ਅਸੀਂ ਪੋਡਕਾਸਟ ਦੇ ਉੱਤੇ ਪਾਉਂਦੇ ਸੀ, ਉਸ ਦੀ ਥੋੜੀ ਤਕਨੀਕੀ ਪ੍ਰੋਬਲਮ ਉਦੋਂ ਆਈ ਸੀ, ਉਸ ਕਰਕੇ ਵੀਕਐਂਡ ਨਹੀਂ ਉਸ ਦਿਨ ਉੱਤੇ ਤਕਨੀਕੀ ਪ੍ਰੋਬਲਮ ਪੋਡਕਾਸਟ ਦੀ ਜਿਹੜੀ ਸੀਗੀ, ਜਿਸ ਕਰਕੇ ਅਪਲੋਡ ਉੱਥੇ ਨਹੀਂ ਹੋ ਸਕਿਆ ਸੀ। ਪਰ ਅਗਲੇ ਦਿਨ ਜਿਹੜਾ ਬਾਅਦ ਦੇ ਵਿੱਚ ਜਦੋਂ ਠੀਕ ਹੋ ਗਈ ਉਦੋਂ ਕਰ ਦਿੱਤਾ ਗਿਆ ਸੀਗਾ। ਸਾਡੇ ਵੱਲੋਂ ਤਾਂ ਕੋਸ਼ਿਸ਼ ਹੁੰਦੀ ਹੈ ਵੀ ਵੱਧ ਤੋਂ ਵੱਧ ਜਿਹੜੀ ਅਸੀਂ ਤੁਹਾਨੂੰ ਸਹੂਲਤ ਆ ਉਹ ਦੇ ਦਈਏ। ਬਾਕੀ ਨੈਨੀ ਕੇਸ ਜੇ YouTube ਦੇ ਉੱਤੇ ਤੇ Facebook ਦੇ ਉੱਤੇ ਇਸ ਪ੍ਰੋਗਰਾਮ ਦੀਆਂ ਜਿਹੜੀਆਂ ਵੀਡੀਓਜ਼ ਆ ਉਹ ਬਣਾ ਕੇ ਪਾ ਦਿੱਤੀਆਂ ਜਾਂਦੀਆਂ ਨੇ। ਅਤੇ ਨਾਲ ਹੀ ਆਪਾਂ ਹਰਜੋਤ ਸਿੰਘ ਜੀ ਬ੍ਰੇਕ ਦਾ ਵੇਲਾ ਹੋ ਗਿਆ, ਉਸ ਤੋਂ ਪਹਿਲਾਂ ਜਿਹੜਾ ਉਹ ਦੱਸਣਾ ਚਾਹੁੰਦੇ ਵੀ ਜਿਹੜੇ BJ ਗੇਅਰਸ ਵੈਸਟ ਸੈਕਰਾਮੈਂਟੋ ਵਾਲੇ ਆ ਉਹਨਾਂ ਨੂੰ ਇਸ ਟਾਈਮ ਬੁੱਕ ਕੀਪਰ ਦੀ ਜਿਹੜੀ ਜ਼ਰੂਰਤ ਆ। ਸੋ ਉਹਨਾਂ ਦੇ ਨਾਲ ਜੇ ਕੋਈ ਬੁੱਕ ਕੀਪਰ ਕੰਮ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਸੰਪਰਕ ਕਰ ਸਕਦੇ ਨੇ 9163723518 916 372 3518 ਦੇ ਉੱਤੇ। ਅਤੇ ਬਾਕੀ ਜੇ ਤਾਂ ਤੁਸੀਂ ਵੀ ਕੋਈ ਇਸ ਇਮੀਗ੍ਰੇਸ਼ਨ ਦੇ ਨਵੇਂ ਚੇਂਜ ਹੋਏ ਕਾਨੂੰਨ ਦੇ ਉੱਤੇ ਜਾਂ ਜਿਹੜੇ ਸੁਪਰੀਮ ਕੋਰਟ ਵੱਲੋਂ ਹਰੀ ਝੰਡੀ ਦਿੱਤੀ ਗਈ ਉਸ ਦੇ ਉੱਤੇ ਤੁਸੀਂ ਕੋਈ ਆਪਣੀ ਟਿੱਪਣੀ ਕੋਈ ਰਾਏ ਦੇਣਾ ਚਾਹੁੰਦੇ ਆ ਤਾਂ ਕਾਲ ਕਰ ਸਕਦੇ ਹੋ ਨੰਬਰ 408 272 5200। ਅਤੇ ਇੱਕ ਇਹ ਵੀ ਜਿਹੜੀ ਜ਼ਰੂਰ ਦੱਸਦੇ ਜਾਈਏ ਵੀ ਜਿਹੜੀ ਕਵਰਡ ਕੈਲੀਫੋਰਨੀਆ ਆ, ਇਹ ਜਿਹੜੀ ਅਫੋਰਡੇਬਲ ਹੈਲਥ ਕੇਅਰ ਦੀ ਜਿਹੜੀ ਸੁਵਿਧਾ ਕੋਈ ਵੀ ਲੈ ਰਿਹਾ ਆ ਉਹ ਪਬਲਿਕ ਚਾਰਜ ਦੇ ਅੰਡਰ ਨਹੀਂ ਆਉਂਦੀ। ਸੋ ਉਹ ਜਿਹੜਾ ਫ੍ਰੀ ਮੈਡੀਕਲ ਆਉਂਦਾ, ਜਿਹੜਾ ਫ੍ਰੀ ਮੈਡੀਕਲ ਜਿਹੜਾ 100% ਤੁਸੀਂ ਸਰਕਾਰ ਦੇ ਉੱਤੇ ਜਿਹੜਾ ਨਿਰਭਰ ਹੁੰਦੇ ਆ, ਉਹ ਜਿਹੜਾ ਉਸ ਦੇ ਵਿੱਚ ਉਹ ਆਉਂਦਾ ਹੁੰਦਾ। ਸੋ ਬਿਲਕੁਲ ਉਹਦੇ ਬਾਰੇ ਮੈਂ ਦੱਸਦਾ ਜਾਵਾਂ। ਬਹੁਤ ਸਾਰੇ ਲੋਕ ਸੋਚਦੇ ਵੀ ਨਹੀਂ ਜੀ ਸਾਡੀ ਇਨਕਮ ਘੱਟ ਆ, ਜੌਬ ਛੁੱਟ ਗਈ ਆ। ਕਾਉਂਟੀ ਦਾ ਮੈਡੀਕਲ ਜਿਹੜਾ ਆ ਉਹ ਉਹਨੂੰ ਹੀ ਮਿਲਦਾ ਜੇ ਤੁਹਾਡੀ ਜਿਹੜੀ ਆ ਬੈਂਕ ਦੇ ਵਿੱਚ $2000 ਤੋਂ ਘੱਟ ਪੈਸੇ ਹੈਗੇ ਆ। ਸੋ ਮੈਨੂੰ ਨਹੀਂ ਲੱਗਦਾ ਕੋਈ ਦੁਨੀਆ 'ਚ ਪੰਜਾਬੀ ਹੈਗਾ ਜਿਹਦੀ ਪ੍ਰਾਪਰਟੀ $2000 ਤੋਂ ਥੱਲੇ ਹੋਵੇ, ਹੈ ਨਾ। ਸੋ ਇਹ ਬਿਲਕੁਲ ਸਾਨੂੰ ਧਿਆਨ 'ਚ ਰੱਖਣਾ ਚਾਹੀਦਾ ਹੈਗਾ। ਅਤੇ ਕਿਉਂਕਿ ਗਵਰਨਮੈਂਟ ਦੀ ਐਪਲੀਕੇਸ਼ਨ ਆ, ਜੇ ਤੁਸੀਂ ਉੱਥੇ ਝੂਠ ਬੋਲ ਕੇ ਲੈਂਦੇ ਆ ਬੈਨੀਫਿਟ, ਕੱਲ੍ਹ ਨੂੰ ਉਹ ਵੈਰੀਫਾਈ ਹੋ ਜਾਂਦਾ। ਕਿਉਂਕਿ ਹੁਣ ਤੁਸੀਂ ਇਹ ਤਾਂ ਦੇਖ ਲਓ, ਸੁਪਰੀਮ ਕੋਰਟ ਨੇ ਹਾਂ ਕਰਤੀ ਅਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਨਹੀਂ ਪੂਰਾ ਇੰਪਲੀਮੈਂਟ ਕਰਨਾ ਹੀ ਕਰਨਾ ਹੈ ਇਮੀਗ੍ਰੇਸ਼ਨ ਦਾ। ਇਲੈਕਸ਼ਨ ਈਅਰ ਹੈਗਾ, ਉਹਨਾਂ ਨੇ ਇਹ ਸ਼ੋਅ ਕਰਨਾ ਹੀ ਕਰਨਾ ਵੀ ਦੇਖੋ ਜੀ ਅਸੀਂ ਇੰਨੇ ਬੰਦੇ ਰੋਕੇ ਆ। ਸੋ ਬਹੁਤ ਹੀ ਕੇਅਰਫੁਲ ਰਹਿਣ ਦੀ ਜ਼ਰੂਰਤ ਹੈਗੀ ਜੀ। ਬਿਲਕੁਲ। ਆਪਣੇ ਅਗਲੇ ਕਾਲਰ ਨੇ ਚਰਨਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਜੀ।
ਹਾਂਜੀ ਵੀਰ ਜੀ, ਮੇਰਾ ਕੁਐਸਚਨ ਇਹ ਹੈ, ਜਿਵੇਂ ਕਿ ਬੱਚਾ ਇੰਡੀਆ ਤੋਂ ਫਿਆਂਸੇ ਵੀਜ਼ੇ ਤੇ ਸਹੀ ਤੌਰ ਤੇ ਇੱਥੇ ਅਮਰੀਕਾ 'ਚ ਜੇ ਲਾਸਟ ਵੀਕ ਹੀ ਪਹੁੰਚਿਆ ਹੋਵੇ, ਉਹਦਾ ਅਸੀਂ ਇੰਸ਼ੋਰੈਂਸ ਵਿੱਚ ਨਾਮ ਕਿਵੇਂ ਅਸੀਂ ਜੋੜ ਸਕਦੇ, ਕਿਉਂਕਿ ਅਜੇ ਉਹਦੇ ਕੋਲ ਸੋਸ਼ਲ ਸਿਕਿਉਰਿਟੀ ਜਾਂ ਕੋਈ ਹੋਰ ਅਜੇ ਨੰਬਰ ਨਹੀਂ ਹੈਗਾ। ਹਰਜੋਤ ਸਿੰਘ ਜੀ ਇਸ ਦੇ ਬਾਰੇ ਉਹਦੀ ਤੁਸੀਂ ਪ੍ਰਾਈਵੇਟ ਇੰਸ਼ੋਰੈਂਸ ਲੈ ਸਕਦੇ ਹੋ ਜੀ, ਪ੍ਰਾਈਵੇਟ ਪੂਰੇ ਫੁੱਲ ਪ੍ਰੀਮੀਅਮ ਤੇ ਉਹਨੂੰ ਇੰਸ਼ੋਰੈਂਸ ਮਿਲੂਗੀ। ਤੇ ਸੋਸ਼ਲ ਸਿਕਿਉਰਿਟੀ ਦਾ ਵੈਸੇ ਜੇ ਉਹ ਸਪਾਂਸਰ ਵੀਜ਼ੇ ਤੇ ਆਏ ਤੇ ਜਲਦ ਮਿਲ ਸਕਦਾ ਉਹਨਾਂ ਨੂੰ? ਨਹੀਂ, ਉਹ ਤਾਂ ਟਾਈਮ ਲੱਗੂਗਾ ਜੀ। ਸੋ ਜ਼ਰੂਰੀ ਨਹੀਂ ਵੀ ਉਹਨਾਂ ਨੇ ਲੈਣੀ ਵੀ ਆ, ਨਾ ਵੀ ਲੈਣ, ਉਹ ਕਹਿਣ ਮੈਨੂੰ ਨਹੀਂ ਮਿਲੀ। ਸੋ ਇਹ ਕੋਈ ਜ਼ਰੂਰੀ ਨਹੀਂ ਵੀ ਹੈਲਥ ਇੰਸ਼ੋਰੈਂਸ ਲੈਣੀ ਆ, ਠੀਕ ਹੈ ਕਿ ਨਹੀਂ? ਨਹੀਂ ਹਾਂਜੀ, ਮੈਂ ਉਹੀ ਪੁੱਛਣਾ ਵੀ ਜੇ ਅਸੀਂ ਸਹੀ ਤਰੀਕੇ ਨਾਲ ਉਹਦਾ ਇੰਸ਼ੋਰੈਂਸ ਵਿੱਚ ਨਾਮ ਐਡ ਕਰਨਾ ਚਾਹੀਏ। ਨਹੀਂ, ਉਹ ਐਡ ਨਹੀਂ ਕਰ ਸਕਦੇ ਤੁਸੀਂ ਐਜ਼ ਲੌਂਗ ਐਜ਼ ਉਹਦੇ ਕੋਲ ਸੋਸ਼ਲ ਸਿਕਿਉਰਿਟੀ ਹੈ ਨਹੀਂ। ਪਰ USA ਦੇ ਵਿੱਚ ਕਈ ਇੰਸ਼ੋਰੈਂਸ ਕੰਪਨੀਆਂ ਉਹ ਅਨਡਾਕੂਮੈਂਟਡ, ਅੱਜ ਦੀ ਡੇਟ 'ਚ ਉਹ ਅਨਡਾਕੂਮੈਂਟਡ ਆ, ਲੀਗਲ ਨਹੀਂ ਹੈਗਾ, ਉਹਨਾਂ ਨੂੰ ਵੀ ਇੰਸ਼ੋਰੈਂਸ ਦਿੰਦੇ ਹੈਗੇ। ਠੀਕ ਆ, ਉਹ ਫੈਂਸੀ ਵੀਜ਼ੇ ਤੇ ਆਇਆ ਪਰ ਉਹ ਲੀਗਲ ਨਹੀਂ ਹੈਗਾ, ਲੀਗਲ ਰੈਜ਼ੀਡੈਂਟ ਨਹੀਂ USA ਦਾ। ਪਰਮਾਨੈਂਟ ਰੈਜ਼ੀਡੈਂਟ ਨਹੀਂ, ਲੀਗਲ ਰੈਜ਼ੀਡੈਂਟ ਤਾਂ ਹੋਣਗੇ ਹੀ ਨਾ? ਨਾ, ਲੀਗਲ ਰੈਜ਼ੀਡੈਂਟ ਵੀ ਨਹੀਂ ਨਾ। ਅੱਛਾ ਜੀ, ਸਾਨੂੰ ਪਹਿਲਾਂ ਫਿਰ ਅਸੀਂ ਪ੍ਰਾਈਵੇਟ ਇੰਸ਼ੋਰੈਂਸ ਉਹਨਾਂ ਦੀ ਖਰੀਦ ਸਕਦੇ ਹਾਂ? ਜਾਂ ਖਰੀਦ ਸਕਦੇ ਆ, ਪਰ ਜ਼ਰੂਰੀ ਨਹੀਂ ਤੁਹਾਨੂੰ ਜ਼ਰੂਰਤ ਆ ਵੀ ਤੁਸੀਂ ਲੈਣੀ ਆ, ਹਨਾ। ਅਨਲੈਸ ਜੇ ਕੋਈ ਨਹੀਂ ਬਿਮਾਰੀ ਤਾਂ ਜ਼ਰੂਰੀ ਵੀ ਨਹੀਂ ਲੈਣ ਦੀ, ਹਨਾ। ਤੇ ਪਰ ਜੇ ਜਦੋਂ ਡੇਟ ਪੈਣੀ ਆ ਤੁਸੀਂ ਦੱਸ ਸਕਦੇ ਆ ਵੀ ਅਸੀਂ ਟਰਾਈ ਕੀਤੀ ਸੀ, ਸਾਨੂੰ ਨਹੀਂ ਮਿਲੀ, ਹਨਾ। ਠੀਕ ਆ ਜੀ, ਠੀਕ ਆ, ਥੈਂਕ ਯੂ ਸੋ ਮਚ ਜੀ। ਇੱਕ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹੁੰਦੇ ਆ, ਤੇ ਇਦਾਂ ਹੀ ਜਿਹੜੇ ਸਰੋਤੇ ਹੋਲਡ ਤੇ ਬਣੇ ਰਹੋ ਜੀ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਭਗਵਾਨ ਨੇ ਅੱਜ ਮੈਂ ਬਹੁਤ ਖੁਸ਼ ਆ, ਮੇਰੀ ਹੋਈ ਆ ਪ੍ਰਮੋਸ਼ਨ, ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ, ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨੌਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ, ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ, ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਸਰਦਾਰ ਜੀ, ਸੋਨਾ ਜਿਹਾ ਘਰ ਤਾਂ ਆਪਾਂ ਲੈ ਲਿਆ, ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਿਹਾ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ, ਬਹੁਤ ਹੀ ਵਧੀਆ ਪ੍ਰੋਡਕਟ, ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਇਸ ਟਾਈਮ ਵੱਡੀ ਸੇਲ ਚੱਲ ਰਹੀ ਆ ਤੇ ਗਾਰੰਟੀਡ ਗੁੱਡ ਡੀਲ ਦੇਣਗੇ। ਇਸ ਮੌਕੇ ਬੈਡਰੂਮ ਸੈੱਟ ਖਰੀਦਣ ਦੇ ਉੱਤੇ ਨਾਲ ਸਿਲੈਕਟ ਮੈਟਰਸ ਫ੍ਰੀ, ਸੋਫਾ ਲਵ ਸੀਟ ਖਰੀਦਣ ਦੇ ਉੱਤੇ 3 ਪੀਸ ਕਾਫੀ ਟੇਬਲ ਸੈੱਟ ਫ੍ਰੀ, ਟੈਂਪਰਪੀਡਿਕ ਮੈਟਰਸ ਦੇ ਉੱਤੇ $600 ਰੀਬੇਟ, ਕਿੰਗ ਕੁਈਨ ਮੈਟਰਸ ਖਰੀਦਣ ਦੇ ਨਾਲ ਪਿਲੋਸ ਫ੍ਰੀ, ਨਾਲੇ ਫਾਈਨੈਂਸ ਵੀ ਕਰਦੇ ਆ 6 ਮਹੀਨੇ ਦਾ, 12 ਮਹੀਨੇ ਦਾ, 18 ਮਹੀਨੇ ਦਾ, ਉਹ ਵੀ 0 ਇੰਟਰਸਟ ਦੇ ਉੱਤੇ। ਫਰਨੀਚਰ ਟਾਈਮ ਸੈਕਰਾਮੈਂਟੋ, 4717 ਮੈਡੀਸਨ ਐਵੇਨਿਊ ਸੈਕਰਾਮੈਂਟੋ, 9165500758 916 550 0758। ਤੇ ਇਹਨਾਂ ਦੀ ਬ੍ਰਾਂਚ ਯੂਬਾ ਸਿਟੀ ਵਿੱਚ ਵੀ ਆ। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ, 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476।
ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸਵੀਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665, 916 306 1665। ਮਨਜ਼ੂਰ ਲਾ ਫਰਮ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ, ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ, ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400, 916 740 6400। MAF also provides a platform for experienced financial professionals with top pay, company revenue and virtual agent training program. Visit MAFlife.com. MAF, California Department of Insurance, license number 0M92002. ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਰੂਬੀ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇਹ ਪਤਾ ਕਰਨਾ ਸੀ, ਮੇਰੀ ਫਰੈਂਡ ਦੇ ਮੰਮੀ ਆਏ ਨੇ, ਉਹਨਾਂ ਦਾ ਤੇ ਉਹਨਾਂ ਦੀ ਹੈਲਥ ਇੰਸ਼ੋਰੈਂਸ ਉਹਨਾਂ ਦੇ ਨਾਲ ਤਾਂ ਨਹੀਂ ਹੁੰਦੀ ਸੀ, ਲੇਕਿਨ ਕਹਿੰਦੇ 31 ਤੱਕ ਜੇ ਨਾ ਹੋਏ ਤਾਂ ਕੋਈ ਫਾਈਨ ਵਗੈਰਾ ਪੈ ਜਾਣਾ। ਉਹਦੇ ਬਾਰੇ ਨੌਲੇਜ ਚਾਹੀਦੀ ਹੈ, ਤਾਂ ਉਹਨਾਂ ਦੀ ਇੰਸ਼ੋਰੈਂਸ ਕਿਸ ਤਰ੍ਹਾਂ ਹੋ ਸਕਦੀ ਆ? ਉਹਨਾਂ ਦਾ ਕੋਈ ਗ੍ਰੀਨ ਕਾਰਡ ਹੈ? ਹਾਂਜੀ, ਗ੍ਰੀਨ ਕਾਰਡ ਹੈਗਾ ਆ, ਲੇਕਿਨ ਜਿੱਦਾਂ ਆਇਆ ਨਹੀਂ ਹੈਗਾ ਮੇਲ ਦੇ ਵਿੱਚ, ਮਤਲਬ ਪੂਰੇ ਡਾਕੂਮੈਂਟ ਹੈ। ਏਜ ਕਿੰਨੀ ਆ ਉਹਨਾਂ ਦੀ? ਏਜ ਉਹਨਾਂ ਦੀ ਮੇਰਾ ਖਿਆਲ ਪਤਾ ਨਹੀਂ, ਉਹਦੀ ਜਿਹੜੀ ਪਤਾ ਨਹੀਂ ਕਿੰਨੇ ਪਲੱਸ 50 ਦੇ ਲਾਗੇ ਟਾਗੇ ਤੇ ਹੋਣੀ ਹੋਈ ਆ। ਉਹ ਮੈਡੀਕਲ ਤਾਂ ਲੈ ਨਹੀਂ ਸਕਦੇ ਜੀ, ਉਹਨਾਂ ਨੂੰ ਕਾਉਂਟੀ ਦਾ ਮੈਡੀਕਲ ਨਹੀਂ ਲੈ ਸਕਦੇ ਲੀਗਲੀ। ਜਿਨ੍ਹਾਂ ਨੇ ਸਪਾਂਸਰ ਕੀਤਾ 5 ਸਾਲ ਲਈ ਜ਼ਿੰਮੇਵਾਰ ਆ ਉਹ ਜ਼ਿੰਮੇਵਾਰ ਤੇ ਹੈਗੇ, ਲੇਕਿਨ ਉਹਨਾਂ ਦੇ ਵਿੱਚ ਉਹ ਐਡ ਨਹੀਂ ਹੋ ਰਹੀ ਨਾ, ਜਿਵੇਂ ਨਹੀਂ ਉਹ ਐਡ ਨਹੀਂ। ਪ੍ਰਾਈਵੇਟ ਇੰਸ਼ੋਰੈਂਸ ਲੈ ਸਕਦੇ ਆ, ਪ੍ਰਾਈਵੇਟ ਇੰਸ਼ੋਰੈਂਸ ਉਹਨਾਂ ਨੂੰ 1000-1200 ਦੀ ਮਿਲੂਗੀ ਮੰਥ। ਹਾਂਜੀ, ਮਹੀਨੇ ਦੀ ਕਿੰਨੀ ਦੇਣੀ ਪਏਗੀ? ਜੇ 50 ਈਅਰ ਦੇ ਕਰੀਬ ਆ, ਮੇਬੀ ਕਲੋਜ਼ ਟੂ $1000 ਹੋਊਗੇ ਮਹੀਨੇ ਦੀ। ਹਾਂਜੀ ਹਾਂਜੀ। ਤੇ ਇਹਦੇ ਬਾਰੇ ਇਹ ਵੀ ਹੈ ਕਿ ਜੇ 31 ਜਨਵਰੀ ਤੋਂ ਪਹਿਲਾਂ ਨਾ ਲਈ ਤਾਂ ਫਿਰ ਕੋਈ ਫਾਈਨ ਵਗੈਰਾ ਪੈ ਜਾਂਦਾ? ਹਾਂਜੀ, ਜਦੋਂ ਟੈਕਸ ਭਰੂਗੇ, ਜੇ ਨਹੀਂ ਹੋਈ ਤਾਂ ਫਿਰ ਫਾਈਨ ਪਊਗਾ। ਹਾਂਜੀ। ਤੇ ਜੇ ਇਦਾਂ ਭਾਜੀ ਇੱਕ ਹੈਗਾ, ਜੇ ਉਹਨਾਂ ਨੂੰ ਹੁਣ ਇੰਡੀਆ ਜਾਣਾ ਹੈ ਤੇ ਇੰਡੀਆ ਤੋਂ ਜਾ ਕੇ ਆ ਕੇ ਕਰਵਾ ਸਕਦੇ ਨੇ? ਨਹੀਂ ਜੀ, ਮਤਲਬ 31 ਤੋਂ ਪਹਿਲਾਂ ਹੋਣੀ ਚਾਹੀਦੀ ਹੈ? ਹਾਂਜੀ ਹਾਂਜੀ। ਓਕੇ ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ ਜੀ ਜੀ। ਅਗਲੇ ਜੇ ਕੋਈ ਹੋਵੇ ਹਾਂਜੀ ਓਕੇ ਥੈਂਕ ਯੂ ਭਾਜੀ। ਹਾਂਜੀ, ਇੰਸ਼ੋਰੈਂਸ ਮੈਂ ਫੋਨ ਨੰਬਰ ਦੇ ਦਿੰਦਾ, ਕਿਹਨੂੰ ਕੰਟੈਕਟ ਕਰ ਸਕਦੇ? 2500 468 272 2500 4082722500 ਉਹਨਾਂ ਨੂੰ ਕਾਲ ਕਰ ਲਿਓ। ਖਾਲਸਾ ਇੰਸ਼ੋਰੈਂਸ ਜੀ। ਓਕੇ 2500 ਖਾਲਸਾ ਇੰਸ਼ੋਰੈਂਸ ਜੀ। ਓਕੇ ਥੈਂਕ ਯੂ ਭਾਜੀ, ਥੈਂਕ ਜੀ। ਯੂ। ਇੰਸ਼ੋਰੈਂਸ ਦੇ ਬਾਰੇ ਜੇ ਕੋਈ ਤੁਹਾਡਾ ਕਿਸੇ ਦਾ ਵੀ ਹੋਰ ਦਾ ਵੀ ਕੋਈ ਸਵਾਲ ਹੈਗਾ, ਤੁਸੀਂ ਉਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ 408 272 2500 ਦੇ ਉੱਤੇ। ਅਮਨਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਅਮਨਦੀਪ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਇੱਕ ਸਵਾਲ ਹੈਗਾ, ਮੇਰੇ ਕੋਲ ਕੰਡੀਸ਼ਨਲ ਪਰਮਨੈਂਟ ਰੈਜ਼ੀਡੈਂਟ 2 ਸਾਲ ਦਾ ਜੀ, ਤੇ ਮੈਂ ਜਦੋਂ ਉਸ ਤੋਂ ਪਹਿਲੇ ਸਟੂਡੈਂਟ ਆਇਆ ਸੀ ਇੱਥੇ, ਤੇ ਉਦੋਂ ਮੈਂ ਨਿਊਯਾਰਕ ਤੋਂ ਬੋਲਦਾ ਪਿਆ, ਮੈਂ ਉਦੋਂ ਯੂਜ਼ ਕੀਤੀ ਸੀ ਮੈਡੀਕਲ ਸਟੇਟ ਮੈਡੀਕਲ ਜਿਹੜੀ ਹੁੰਦੀ ਹੈ ਮੈਟਰੋ ਪਲੱਸ।
ਤੇ ਇਹਦਾ ਫਰਕ ਪਏਗਾ ਕਿਉਂਕਿ ਮੈਂ ਨੈਕਸਟ ਮੰਥ ਅਪਲਾਈ ਕਰਨਾ ਪੈ ਸਕਦਾ ਹੈ। ਬਿਲਕੁਲ ਪੈ ਸਕਦਾ। ਤੁਸੀਂ 2 ਸਾਲ ਸਾਰਾ ਸਾਲ ਹੀ ਦੋਨੋਂ ਸਾਲ ਹੀ ਲੈਂਦੇ ਰਹੇ ਆ? ਨਹੀਂ, ਪਹਿਲੋਂ ਲਈ ਸੀ ਤੇ ਬਾਅਦ ਦੇ ਵਿੱਚ ਨਹੀਂ ਲਈ, ਛੱਡ ਦਿੱਤੀ? ਕਦੋਂ ਤੋਂ ਨਹੀਂ ਲੈ ਰਹੇ? ਮੈਂ ਜਦੋਂ ਤੋਂ ਗ੍ਰੀਨ ਕਾਰਡ ਹੋ ਗਿਆ ਉਸ ਤੋਂ ਬਾਅਦ ਛੱਡਤੀ। ਅੱਛਾ, 2 ਸਾਲ ਤੋਂ ਤੁਸੀਂ ਨਹੀਂ ਲਈ ਫਿਰ? ਨਹੀਂ। ਓਕੇ, ਠੀਕ ਹੈ। ਸੋ ਆਈ ਥਿੰਕ ਫਿਰ ਥੋੜ੍ਹਾ ਉਸ ਚੀਜ਼ ਦੇ ਵਿੱਚ ਉਹ ਦੇਖ ਲੈਣਗੇ ਵੀ ਤੁਸੀਂ ਉਸ ਤੋਂ ਬਾਅਦ 'ਚ ਜਿਹੜੀ ਨਹੀਂ ਲਈ, ਪਰ ਜੇ ਲਗਾਤਾਰ ਲੈਂਦੇ ਰਹੋ ਤਾਂ ਫਿਰ ਪ੍ਰੋਬਲਮ ਜਿਹੜੀ ਉਹ ਆ ਸਕਦੀ ਹੁੰਦੀ ਆ। ਸੋ ਆਈ ਗੈਸ ਇਟ ਸ਼ੁੱਡ ਬੀ ਬੈਟਰ, ਪਰ ਤੁਸੀਂ ਇਮੀਗ੍ਰੇਸ਼ਨ ਕਿਸੇ ਵਕੀਲ ਦੇ ਨਾਲ ਜ਼ਰੂਰ ਸਲਾਹ ਕਰੋ ਜੀ। ਠੀਕ ਹੈ, ਥੈਂਕ ਯੂ ਜੀ। ਜੀ ਸਵਰਨ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਖਾਲਸਾ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ, ਅਸੀਂ ਮੀਆਂ ਬੀਬੀ ਦੋ ਇੱਥੇ ਆ, ਬੁੜਾ ਬੁੜੀ ਜਾਣੇ 75 ਸਾਲ ਦੀ ਸਾਡੀ ਦੋਹਾਂ ਦੀ ਉਮਰ ਆ। ਹਾਂਜੀ। ਤਾਂ ਅਸੀਂ ਸਿਟੀਜ਼ਨ ਆ। ਹਾਂਜੀ। ਤਾਂ ਉਹ ਅਸੀਂ ਉਹ ਜਿਹੜਾ ਦੋਹਰੀ ਨਾਗਰਾਜੇ ਉਹ ਲੈ ਲਏ ਸੀਗੇ। ਇੱਕ ਵਾਰ ਇੰਡੀਆ ਗਏ ਸੀਗੇ ਤਾਂ ਫਿਰ 2 ਸਾਲ ਫਿਰ ਦੂਜੀ ਵਾਰ ਗਏ, ਹੁਣ ਤਾਂ ਸਾਲ ਹੋ ਗਿਆ ਨਹੀਂ ਗਏ। ਉਹ ਤੇ ਕੋਈ ਮੁਸ਼ਕਲ ਤਾਂ ਨਾ ਹੋਊਗੀ ਜੀ? ਨਹੀਂ, ਕੋਈ ਨਹੀਂ ਮੁਸ਼ਕਲ। ਤੁਸੀਂ ਤਾਂ ਦੱਸਦੇ ਸੀ ਨਾ ਵੀ ਮੈਂ ਰੋਜ਼ ਸੁਣਦਾ ਨਾ ਤੁਹਾਡੀ ਸਭ ਕੁਛ ਜੀ। ਉੱਦਾਂ ਅਸੀਂ ਸਿਟੀਜ਼ਨ ਹੈ। ਮੈਨੂੰ ਉਹ ਜਿਹੜੀ ਸੋਰਸ ਸਿਕਿਉਰਿਟੀ ਉਹ ਵੀ ਮਿਲੀ ਹੋਊ? ਨਹੀਂ, ਉਹਦਾ ਕੋਈ ਨਹੀਂ। ਸਿਟੀਜ਼ਨ ਵਾਲਿਆਂ ਨੂੰ ਕੋਈ ਪ੍ਰੋਬਲਮ ਨਹੀਂ। ਉਹ ਪ੍ਰੋਬਲਮ ਤਾਂ ਆਉਂਦੀ ਆ ਵੀ ਜਦੋਂ ਤੁਸੀਂ ਦੂਜੇ ਮੁਲਕ ਜਾ ਕੇ ਤੁਹਾਨੂੰ ਗਵਰਨਮੈਂਟ ਉੱਥੇ ਦੀ ਅਰੈਸਟ ਕਰ ਲੈ, ਕੋਈ ਚਾਰਜ ਲਾ ਦੇ, ਫਿਰ ਤੁਸੀਂ ਕਹੋ US ਐਮਬੈਸੀ ਨੂੰ ਕਾਲ ਕਰੋ ਭਈ ਅਸੀਂ ਤੁਹਾਡੇ ਸਿਟੀਜ਼ਨ ਆ। ਉਹ ਕਹੋਗੇ ਨਹੀਂ, ਤੁਸੀਂ ਤਾਂ ਡਿਊਲ ਸਿਟੀਜ਼ਨ ਆ, ਤੁਸੀਂ ਇੱਥੇ ਦੇ ਵੀ ਆ, ਅਸੀਂ ਨਹੀਂ ਤੁਹਾਡੀ ਕੋਈ ਹੈਲਪ ਕਰ ਸਕਦੇ। ਨਹੀਂ ਤਾਂ ਅਮਰੀਕਨ ਸਿਟੀਜ਼ਨ ਨੂੰ ਦੁਨੀਆ 'ਚ ਕਿਤੇ ਵੀ ਕੋਈ ਅਰੈਸਟ ਕਰ ਲੈ, ਸਭ ਤੋਂ ਪਹਿਲਾਂ ਤੁਸੀਂ ਐਮਬੈਸੀ ਕੰਟੈਕਟ ਕਰੋ। ਉਹ ਇਮੀਡੀਏਟਲੀ ਫੋਲੋ ਕਰਦੇ ਆ ਵੀ ਸਾਡੇ ਸਿਟੀਜ਼ਨ ਨੂੰ ਤੁਸੀਂ ਕਾਹਦੇ ਅਰੈਸਟ ਕੀਤਾ ਜੀ। ਉਹ ਇਸ ਬੇਸ 'ਤੇ ਆਪਾਂ ਕੀਤੀ ਸੀ ਗੱਲ ਜੀ। ਜੀ ਥੈਂਕ ਯੂ ਜੀ। ਅੱਛਾ, ਓਕੇ, ਥੈਂਕ ਯੂ ਜੀ। ਅਗਲੇ ਕਾਲਰ ਨੇ ਕੁਲਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀਗਾ ਕਿ ਮੈਂ ਆਪਣੇ ਹਸਬੈਂਡ ਦੇ ਅਪਲਾਈ ਕੀਤੇ ਆ, ਆਲਮੋਸਟ 1.5 ਸਾਲ ਹੀ ਹੋ ਗਿਆ ਵਾ, ਪਰ ਮੇਰਾ ਮੈਡੀਕਲ ਆ ਤੇ ਮੈਂ $1000 ਦੀ ਮੇਰੀ ਮਹੀਨੇ ਦੀ ਜਾਂਦੀ ਇਨਕਮ ਆ ਕਿ ਮੈਨੂੰ HIV ਆ, ਤਾਂ ਮੇਰਾ ਮੈਡੀਕਲ ਆ ਵੀ ਜਿਹੜਾ LA ਕੇਅਰ ਹੁੰਦੀ ਆ ਵੀ ਪੂਰੀ ਉਹੀ ਕਵਰ ਕਰਦੇ ਆ, ਤੇ ਮੈਂ ਆਪਣੇ ਹਸਬੈਂਡ ਦੇ ਪੇਪਰ ਲਾਏ ਹੋਏ ਆ, ਤੇ ਮੈਨੂੰ ਵੀ ਕੋਈ ਪ੍ਰੋਬਲਮ ਆਊਗੀ ਏਦਾਂ? ਜੀ ਬਿਲਕੁਲ, ਤੁਹਾਡੀ ਹਸਬੈਂਡ ਨੂੰ ਤਾਂ ਐਫੀਡੇਵਿਟ ਸਪੋਰਟ ਲਈ ਹੋਈ ਆ ਦੂਸਰੇ ਬੰਦੇ ਤੋਂ, ਚਾਹੇ ਦੂਜੇ ਤੋਂ ਵੀ ਲਈ ਭੈਣ ਜੀ, ਤੁਹਾਡੇ ਹਸਬੈਂਡ ਨੂੰ ਪ੍ਰੋਬਲਮ ਆਊਗੀ ਵੀਜ਼ੇ ਦੀ ਪੱਕਾ। ਤੁਸੀਂ ਕੋਈ ਵਧੀਆ ਵਕੀਲ ਨਾਲ ਗੱਲ ਕਰੋ, ਕਿਉਂਕਿ ਅਗਲੇ ਕਹੂਗੇ ਵੀ ਜਿਹੜੇ ਬੰਦੇ ਤੁਹਾਨੂੰ ਸਪਾਂਸਰ ਕਰ ਰਹੀ ਆ ਤੁਹਾਡੀ ਵਾਈਫ, ਉਹ ਖੁਦ ਮੈਡੀਕਲ ਤੇ ਆ, ਵੀ ਤੂੰ ਜਾ ਕੇ ਕੀ ਕਰੂੰਗਾ, ਰਾਈਟ? ਸੋ ਇਸ ਕਰਕੇ ਇਹ ਪ੍ਰੋਬਲਮ 100% ਆਊਗੀ। ਤੁਸੀਂ ਕਿਸੇ ਵਕੀਲ ਦੇ ਨਾਲ ਗੱਲ ਕਰੋ, ਜਾਂ ਜੇ ਕੋਈ ਮੇਜਰ ਤੁਹਾਡੀ ਹੈਲਥ ਇਸ਼ੂ ਆ, ਮੇਬੀ ਆਈ ਡੋਨਟ ਨੋ ਉਹਨਾਂ ਦੇ ਕੋਲ ਕੋਈ ਆਪਸ਼ਨ ਹੋਵੇ ਵੀ ਕਿੱਦਾਂ ਕਰ ਸਕਦੇ ਆ। ਠੀਕ, ਜਿੱਦਾਂ ਹੁਣ ਮੈਨੂੰ HIV ਆ, ਮੈਂ ਤਾਂ ਫਿਰ ਮੇਰੀ ਮੈਡੀਸਨ ਵੀ ਮਹਿੰਗੀ ਆ, ਤਾਂ ਕਰਕੇ ਮੈਨੂੰ ਮੈਡੀਕਲ ਮਿਲਿਆ ਹੋਇਆ ਹੈ ਜੀ। ਸੋ ਮੇਬੀ ਉਹਦੀ ਕੋਈ ਆਪਾਂ ਉਧਰੋਂ ਕੋਈ ਏਦਾਂ ਵੀ ਜਿੱਦਾਂ ਕਿ ਬਣਾਉਂਦੇ ਹੁੰਦੇ ਆ ਕਿ ਬੈਂਕ ਦਾ ਉਹ ਬਣਾਉਂਦੇ ਹੁੰਦੇ ਆ ਕਿ ਮੇਰੇ ਕੋਲ ਇੰਨੀ ਇਨਕਮ ਹੈਗੀ ਆ, ਮੈਂ ਉੱਧਰ ਜਾ ਕੇ ਆਪਣੀ ਉਹ ਕਰ ਸਕਦਾ ਵਾਂ। ਵੈਸੇ ਉਹ ਦੁਬਈ ਵਿੱਚ ਟਰੱਕ ਡਰਾਈਵਰ ਆ, ਵੀ 10 ਸਾਲ ਹੋ ਗਏ ਉਹਨੂੰ ਦੁਬਈ ਵਿੱਚ। ਤੁਸੀਂ ਇਹਦੇ ਲਈ ਨਾ ਇਹ ਇਦਾਂ ਦੇ ਜਿਹੜੇ, ਕਿਉਂਕਿ ਤੁਹਾਡਾ ਪਰਸਨਲ ਕਾਫੀ ਹੈ ਜਿਹੜੇ ਇਸ ਦੇ ਵਿੱਚ ਸਵਾਲ ਆ, ਇਹ ਆਈ ਥਿੰਕ ਕੋਈ ਵਕੀਲ ਇਮੀਗ੍ਰੇਸ਼ਨ ਵਾਲਾ ਤੁਹਾਨੂੰ ਇਸ ਦੇ ਵਿੱਚ ਸਹੀ ਸਲਾਹ ਦੇ ਸਕਦਾ। 2-4 ਵਕੀਲਾਂ ਤੋਂ ਪਤਾ ਕਰੋ, ਤੇ ਜਿਹੜਾ ਵੀ ਤੁਹਾਨੂੰ ਫਿਰ ਠੀਕ ਲੱਗਦਾ ਤੇ ਫਿਰ ਉਹਦੇ ਤੋਂ ਤੁਸੀਂ ਸਲਾਹ ਲੈ ਕੇ ਪੇਪਰ ਜਿੱਦਾਂ ਵੀ ਭਰਨੇ ਆ ਜਾਂ ਭਰ ਚੁੱਕੇ ਆ ਜਾਂ ਜੋ ਕੁਝ ਵੀ ਕਰ ਸਕਦੇ ਹੋ ਉਹਦੇ ਤੋਂ ਸਲਾਹ ਲਓ। ਭਾਜੀ ਮੈਂ ਉਹ ਐਫੀਡੇਵਿਟ ਸਪੋਰਟ ਵਗੈਰਾ 3 ਮਹੀਨੇ ਹੋ ਗਏ ਵੀ ਸਾਰੇ। ਹਾਂਜੀ, ਨਹੀਂ ਪਲੀਜ਼ ਤੁਸੀਂ ਨਾ ਇਮੀਗ੍ਰੇਸ਼ਨ ਵਾਲੇ ਦੇ ਨਾਲ ਡਾਇਰੈਕਟ ਇਹ ਜਿਹੜਾ ਤੁਸੀਂ ਕਾਲ ਕਰ ਸਕਦੇ ਹੋ ਉਹਨਾਂ ਨੂੰ। ਠੀਕ ਹੈ ਜੀ, ਥੈਂਕ ਯੂ ਜੀ। ਠੀਕ ਹੈ ਭਾਜੀ, ਥੈਂਕ ਯੂ। ਸੋ ਬਹੁਤ ਵਾਰੀ ਇਹ ਆਪਾਂ ਐਡ ਕਰਦੇ ਜਾਈਏ। ਮੈਂ ਇੱਕ ਇਹ ਆਰਟੀਕਲ ਪੜ੍ਹ ਰਿਹਾ ਸੀ, ਉਹਦੇ 'ਚ ਇਹ ਆ ਵੀ ਜਿਹੜੇ ਨਵੇਂ ਬੰਦੇ ਆਉਂਦੇ ਆ, ਹਸਬੈਂਡ ਜਾਂ ਵਾਈਫ ਨੇ ਆਉਣਾ ਹੈ ਇਮੀਗ੍ਰੈਂਟ ਵੀਜ਼ੇ 'ਤੇ, ਉਹ ਕੁਐਸਚਨ ਪੁੱਛਦੇ ਵੀ ਤੁਹਾਡੀ ਹੈਲਥ ਇੰਸ਼ੋਰੈਂਸ ਦਾ ਕੀ ਬਣੂਗਾ। ਸੋ ਬਹੁਤ ਸਾਰੇ ਲੋਕ, ਜੇ ਕਿਸੇ ਦੀ ਵਾਈਫ ਇੱਥੇ ਕੰਪਨੀ 'ਚ ਕੰਮ ਕਰਦੀ ਆ ਜਾਂ ਹਸਬੈਂਡ ਕੰਪਨੀ 'ਚ ਕੰਮ ਕਰਦਾ, ਉਹ ਕਹਿੰਦਾ ਵੀ ਮੈਂ ਤਾਂ ਆਪਣੀ ਜਿਹੜੀ ਇੰਸ਼ੋਰੈਂਸ ਹੈ ਉਹਦੇ ਅੰਡਰ ਐਡ ਕਰ ਲੂੰਗਾ, ਰਾਈਟ? ਔਰ ਉਹਨਾਂ ਨੂੰ ਵੀ ਪਤਾ ਇਮੀਗ੍ਰੇਸ਼ਨ ਵਾਲਿਆਂ ਨੂੰ ਕਿ ਜਦੋਂ ਹੀ ਉੱਥੇ ਉਹਨਾਂ ਨੇ ਪਹੁੰਚਣਾ ਤੁਸੀਂ ਸਪਾਊਸ ਨੂੰ ਐਡ ਕਰ ਸਕਦੇ ਹੈਗੇ ਆ। ਪਰ ਜੇ ਪਹਿਲਾਂ ਹੀ ਬੰਦਾ ਆਪਣਾ ਮੈਡੀਕਲ 'ਤੇ ਹੋਇਆ, ਤੇ ਫਿਰ ਉਹਨਾਂ ਦੇ ਕੋਲ ਕੀ ਜਵਾਬ ਹੋਊਗਾ। ਸੋ ਇਸ ਕਰਕੇ ਤੁਹਾਨੂੰ ਇਹ ਵਕੀਲ ਦੇ ਨਾਲ ਜ਼ਰੂਰ ਗੱਲ ਕਰਨੀ ਚਾਹੀਦੀ। ਕੁਝ ਸਮਾਂ ਪਹਿਲਾਂ ਮੈਡੀਕਲ ਐਕਸੈਪਸ਼ਨ ਜਿਹੜੀ ਵੀਜ਼ੇ ਦੀ ਸੀਗੀ, ਉਸ ਦੇ ਉੱਤੇ ਰੋਕ ਲਾਉਣ ਬਾਰੇ ਟਰੰਪ ਪ੍ਰਸ਼ਾਸਨ ਸੋਚ ਰਿਹਾ ਸੀ, ਪਰ ਉਸ ਦੇ ਉੱਤੇ ਕਾਫੀ ਬੈਕਲੈਸ਼ ਹੋਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਉਹ ਪ੍ਰਪੋਜ਼ਲ ਜਿਹੜਾ ਉਹ ਵਾਪਸ ਲੈ ਲਿਆ ਸੀਗਾ, ਅਤੇ ਉਹਨਾਂ ਲੋਕਾਂ ਨੂੰ ਡਿਪੋਰਟ ਕਰਨ ਤੋਂ ਇਨਕਾਰ ਜਿਹੜੀ ਕਰ ਦਿੱਤੀ ਸੀ ਜਿਹੜੇ ਇੱਦਾਂ ਮੈਡੀਕਲ ਰੀਜ਼ਨ ਦੇ ਕਰਕੇ ਇੱਥੇ ਓਵਰਸਟੇ ਜਿਨ੍ਹਾਂ ਨੇ ਕੀਤਾ ਹੋਇਆ ਸੀਗਾ। ਸੋ ਆਈ ਡੋਂਟ ਨੋ ਕੋਈ ਇੱਦਾਂ ਦਾ ਉਸ ਦੇ ਵਿੱਚ ਹੈ ਐਕਸੈਪਸ਼ਨ ਹੈ ਜਾਂ ਨਹੀਂ ਹੈਗੀ, ਪਰ ਜ਼ਰੂਰ ਇਮੀਗ੍ਰੇਸ਼ਨ ਵਕੀਲ ਤੋਂ ਪਤਾ ਕਰੋ। ਅਗਲੇ ਕਾਲਰ ਨੇ ਪਾਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
ਆਈ ਹੋਪ ਭਾਜੀ ਤੁਸੀਂ ਸ਼ਾਇਦ ਆਨਸਰ ਦੇ ਸਕੋਗੇ। ਮੈਂ ਕੈਨੇਡਾ ਸਿਟੀਜ਼ਨ ਹਾਂ ਭਾਜੀ। ਅਮਰੀਕਾ ਮੂਵ ਹੋਣ ਵਾਸਤੇ ਕੀ ਸਾਨੂੰ ਕਰਨਾ ਪਏਗਾ ਜੀ, ਜਾਂ ਕੀ ਕਰਨਾ ਚਾਹੀਦਾ ਜੀ? ਇੱਧਰ ਮੂਵ ਹੋਣਾ ਹੋਵੇ ਤੇ ਇੱਧਰ ਆ ਕੇ ਸਿਟੀਜ਼ਨ ਲੈਣੀ, ਜਾਂ ਇੱਧਰ ਪਰਮਾਨੈਂਟ ਮੂਵ ਹੋਣਾ ਹੋਵੇ? ਭਾਜੀ ਉਹਦੇ ਤੁਸੀਂ ਕਿਸੇ ਵਕੀਲ ਆਫਿਸਰ ਨਾਲ ਗੱਲ ਕਰਿਓ, ਬਹੁਤ ਹੈਗੇ ਆ ਜਿਨ੍ਹਾਂ ਕਰਕੇ ਤੁਸੀਂ ਕੋਈ ਬਿਜ਼ਨਸ ਵੀਜ਼ੇ 'ਤੇ ਮੂਵ ਹੋ ਸਕਦੇ ਆ। ਪ੍ਰੋਫੈਸ਼ਨਲ ਆ, ਉਹ T1 ਵੀਜ਼ਾ ਹੁੰਦਾ, ਕੈਨੇਡੀਅਨ ਸਿਟੀਜ਼ਨ। ਜੇ ਇੱਥੇ ਕੋਈ ਕੰਪਨੀ ਦੇ ਵਿੱਚ ਤੁਸੀਂ ਪ੍ਰੋਫੈਸ਼ਨਲ ਨੂੰ ਨਹੀਂ ਡਿਗਰੀਆਂ ਲਿਖੀਆਂ ਆ ਵੀ ਐਸ ਫੀਲਡ 'ਚ ਹੈਗੇ ਆ, ਉਹ ਤੁਹਾਨੂੰ ਕੰਪਨੀ ਦਾ ਲੈਟਰ ਹੀ ਚਾਹੀਦਾ, ਹਾਂ ਵੀ ਅਸੀਂ ਇਹਨੂੰ ਅਪਾਇੰਟਮੈਂਟ ਦੇ ਦਿੱਤੀ ਆ, ਅਤੇ ਉਹ ਤੁਹਾਨੂੰ ਉਹ 'ਤੇ ਬਾਰਡਰ 'ਤੇ ਵੀਜ਼ਾ ਲਾ ਦਿੰਦੇ ਆ। ਸੋ ਕਈ ਕੈਨੇਡਾ ਤੋਂ ਆ ਕੇ ਇੱਥੇ ਬਿਜ਼ਨਸ ਬਹੁਤ ਖਰੀਦ ਲੈਂਦੇ ਆ, ਹੈ ਨਾ, ਬਿਜ਼ਨਸ ਵੀਜ਼ਾ ਲੈ ਲੈਂਦੇ ਆ। ਸੋ ਤੁਸੀਂ ਵਕੀਲ ਦੇ ਨਾਲ ਗੱਲ ਕਰਿਓ, ਕੋਈ ਇੰਨਾ ਔਖਾ ਨਹੀਂ ਕੈਨੇਡੀਅਨ ਨੂੰ ਇੱਥੇ ਆਉਣਾ। ਜੇ ਜਿਸ ਤਰ੍ਹਾਂ ਮੈਂ ਟਰੱਕ ਚਲਾਉਣਾ ਭਾਜੀ, ਰੋਜ਼ ਹੀ US ਆਈ ਜਾਈਦਾ ਜੀ ਡੇਲੀ। ਹੁਣ ਵੀ ਮੈਂ US ਤੋਂ ਵਾਪਸ ਆ ਰਿਹਾ ਕੈਨੇਡਾ, ਤੇ US ਦੀ ਕੋਈ ਕੰਪਨੀ ਦੇ ਵਿੱਚ ਵੀ ਮੈਂ ਅਪਲਾਈ ਕਰ ਸਕਦਾ ਐਜ਼ ਅ ਡਰਾਈਵਰ? ਹਾਂਜੀ ਬਿਲਕੁਲ, ਮੇਰੇ ਖਿਆਲ ਨਾਲ ਜੀ ਆਈ ਥਿੰਕ ਕਰ ਸਕਦੇ ਹੋ, ਪਰ ਫਿਰ ਵੀ ਵਕੀਲ ਨਾਲ ਜ਼ਰੂਰ ਗੱਲ ਕਰ ਲਓ। ਜੀ ਮਿਹਰਬਾਨੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਪਰਮਜੀਤ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਨਾ ਕੁਐਸਚਨ ਹੈ। ਇੱਕ ਮੇਰੇ ਫਰੈਂਡ ਨੇ ਇੱਥੇ ਫ੍ਰੈਸਨੋ ਰਹਿੰਦੇ ਨੇ, ਤੇ ਉਹਨਾਂ ਨੇ ਆਪਣੇ ਬ੍ਰਦਰ ਸਿਸਟਰ ਦਾ ਅਪਲਾਈ ਕੀਤਾ ਹੋਇਆ ਇੰਡੀਆ ਤੋਂ, ਤੇ ਪਰ ਉਹਨਾਂ ਨੂੰ ਪਿਛਲੇ ਸਾਲ ਉਹਨਾਂ ਦੀ ਇਨਕਮ ਥੋੜੀ ਘੱਟ ਸੀਗੀ, ਤੇ ਉਹਨਾਂ ਨੂੰ ਮੈਡੀਕਲ ਮਿਲ ਗਿਆ ਸੀ। ਕੀ ਉਹਨਾਂ ਨੂੰ ਕੰਟੀਨਿਊ ਮੈਡੀਕਲ ਏਦਾਂ ਰੱਖਣਾ ਚਾਹੀਦਾ ਆ ਜਾਂ ਨਹੀਂ? ਨਹੀਂ, ਦੇਖੋ ਜੇ ਹਾਂ ਉਹਨਾਂ ਦੇ ਜਿਹੜੇ ਬ੍ਰਦਰ ਸਿਸਟਰ ਨੇ ਆਉਣਾ, ਤੇ ਫਿਰ ਉਹਨਾਂ ਦੀ ਜ਼ਿੰਮੇਵਾਰੀ ਲਈ ਹੋਣੀ ਇਹਨਾਂ ਨੇ ਵੀ ਐਫੀਡੇਵਿਟ। ਹਾਂਜੀ, ਉਹਨਾਂ ਦੇ ਹਜੇ ਪੇਪਰ ਹਾਲੇ ਨਿਕਲਣੇ ਆ। ਸੋ ਬੈਟਰ ਇਹੀ ਆ ਵੀ ਜੇ ਇਨਕਮ ਠੀਕ ਹੈਗੀ, ਉਸ ਪਾਵਰਟੀ ਲਾਈਨ ਤੋਂ ਉੱਤੇ ਹੈਗੀ ਹੈ, ਮੈਡੀਕਲ ਤੋਂ ਬਚਾਅ ਹੋ ਸਕਦਾ, ਜਾਂ ਕੋਈ ਇਦਾਂ ਦਾ ਪਲਾਨ ਉਹ ਓਬਾਮਾ ਕੇਅਰ ਦੇ ਤਹਿਤ ਲੈ ਸਕਦੇ ਆ ਤਾਂ ਉਹ ਲੈ ਲੈਣ। ਗੱਲ ਇਹ ਆ ਵੀ ਭੈਣ ਜੀ ਸਿੱਧੀ ਜੀ ਆ ਵੀ ਹੋ ਜਾਏ ਤਾਂ ਹੋ ਜਾਏ, ਪਰ ਗੱਲ ਇਹ ਆ ਵੀ ਜਿਸ ਹਿਸਾਬ ਨਾਲ ਜੇ ਉਹ ਕਿਤੇ ਇਮੀਗ੍ਰੇਸ਼ਨ ਵਾਲੇ ਚੈੱਕ ਕਰ ਲੈਣ ਤੁਹਾਡੇ, ਕਿਉਂਕਿ ਇਦਾਂ ਤਾਂ ਹੈ ਨਹੀਂ ਤੁਸੀਂ ਲੁਕੋ ਨਹੀਂ ਸਕਦੇ। ਸੋਸ਼ਲ ਸਿਕਿਉਰਿਟੀ ਐਂਡ ਜਿਹੜਾ ਕਾਉਂਟੀ ਦਾ ਮੈਡੀਕਲ ਆ, ਇਹ ਫੈਡਰਲ ਗਵਰਨਮੈਂਟ ਦਾ ਪ੍ਰੋਗਰਾਮ ਆ। ਸੋਸ਼ਲ ਸਿਕਿਉਰਿਟੀ ਤੋਂ ਤੁਹਾਨੂੰ ਝੱਟ ਪਤਾ ਲੱਗ ਜਾਣਾ ਤੁਸੀਂ ਮੈਡੀਕਲ ਲਿਆ। ਉਹ ਕਹੂਗੇ ਵੀ ਜਿਨ੍ਹਾਂ ਨੇ ਸਪਾਂਸਰ ਕੀਤਾ ਉਹ ਖੁਦ ਮੈਡੀਕਲ ਤੇ, ਵੀ ਤੁਸੀਂ ਵੀ ਜਾ ਕੇ ਉਹੀ ਕੰਮ ਕਰੋਗੇ, ਰਾਈਟ? ਸੋ ਉਹ ਵੀਜ਼ਾ ਡਿਨਾਈ ਕਰ ਸਕਦੇ ਆ। ਤੇ ਜੇ ਉਹਨਾਂ ਦੇ ਬੱਚਿਆਂ ਦਾ ਹੈਗਾ, ਬੱਚਿਆਂ ਨਾਲ ਤਾਂ ਨਹੀਂ ਕੋਈ ਹੈਗਾ? ਨਹੀਂ, 18 ਸਾਲ ਤੋਂ ਥੱਲੇ ਬੱਚਿਆਂ ਦੀ ਕੋਈ ਪ੍ਰੋਬਲਮ ਨਹੀਂ ਹੈ। ਠੀਕ ਹੈ ਜੀ, ਠੀਕ ਹੈ। ਉਹ ਪੁੱਛਣਾ ਮੰਗਦੇ ਸੀ ਇਦਾਂ, ਤੇ ਮੈਂ ਕਿਹਾ ਚਲੋ ਮੈਂ ਪੁੱਛ ਕੇ ਦੱਸੂਗੀ। ਥੈਂਕ ਯੂ ਭਾਜੀ। ਓਕੇ ਜੀ, ਓਕੇ। ਅਗਲੇ ਕਾਲਰ ਨੇ ਨਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ, ਦੋਨੋਂ ਵੀਰਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਸਵਾਲ ਹੈ ਛੋਟਾ ਜਿਹਾ। ਜਿੱਦਾਂ ਮੇਰੀ ਵਾਈਫ 2 ਸਾਲ ਪਹਿਲਾਂ ਆਈ ਸੀ ਇੰਡੀਆ ਤੋਂ ਇੱਥੇ ਅਮਰੀਕਾ ਜੀ, ਤੇ ਮੈਂ ਅੱਜ ਤੱਕ ਇੰਸ਼ੋਰੈਂਸ ਨਹੀਂ ਲਈ ਕਦੀ ਵੀ ਮੈਂ, ਤੇ ਉਹ ਪ੍ਰੈਗਨੈਂਟ ਹੋਈ, ਤੇ ਉਸ ਤੋਂ ਬਾਅਦ ਚਲੋ ਮਿਸਕੈਰੇਜ ਹੋ ਗਿਆ, ਵਾਈਫ ਨੂੰ ਵੀ ਜੋ ਵੀ ਸੀ, ਤੇ ਸਾਨੂੰ ਐਮਰੀ ਗਰੁੱਪ ਦੀ ਮੇਰੀ ਵਾਈਫ ਨੂੰ ਇੰਸ਼ੋਰੈਂਸ ਦੇ ਦਿੱਤੀ ਉਹਨਾਂ ਨੇ। ਮੇਰੀ ਵਾਈਫ ਨੂੰ ਥਾਇਰਾਇਡ ਵੀ ਹੈਗਾ, ਹਰੇਕ 3-4 ਮਹੀਨੇ ਬਾਅਦ ਉਹੀ ਇੰਸ਼ੋਰੈਂਸ ਯੂਜ਼ ਕਰਦੀ ਹੈ, ਬਲੱਡ ਟੈਸਟ ਜੋ ਵੀ ਅਪਾਇੰਟਮੈਂਟ ਹੁੰਦੀ ਹੈ। ਤੇ ਸਾਨੂੰ ਫਿਰ ਮੇਰੀ ਵਾਈਫ ਨੇ ਹੁਣ ਗ੍ਰੀਨ ਕਾਰਡ ਅਪਲਾਈ ਕੀਤਾ, ਸਾਨੂੰ ਕੈਂਸਲ ਕਰਾ ਦੇਣੀ ਚਾਹੀਦੀ ਇੰਸ਼ੋਰੈਂਸ? ਉਹ ਚੱਲਦੀ ਰਹਿਣ ਦੇਣੀ ਚਾਹੀਦੀ? ਉਹਨਾਂ ਨੇ ਆਪ ਦਿੱਤੀ ਸੀ। ਮੇਰੇ ਹਿਸਾਬ ਨਾਲ ਤਾਂ 100% ਕੈਂਸਲ ਕਰਾਉਣੀ ਚਾਹੀਦੀ। ਤੁਸੀਂ ਗ੍ਰੀਨ ਕਾਰਡ ਅਪਲਾਈ ਕੀਤਾ, ਉਹ ਪੁੱਛੂਗੇ ਵੀ, ਹੈ ਨਾ, ਕਿੱਥੇ ਆ, ਤੇ ਤੁਹਾਡੀ ਇਨਕਮ ਕਿੰਨੀ ਆ 2 ਜਣਿਆਂ ਦੀ? ਮੇਰੀ ਇਨਕਮ ਤੇ ਠੀਕ ਹੈ, ਮੈਂ ਟਰੱਕ ਚਲਾਉਂਦਾ, ਪਰ ਮੇਰੀ ਵਾਈਫ ਮੈਕਡੋਨਲਡ 'ਚ ਕੰਮ ਕਰਦੀ, ਉਹਦੀ ਤੇ ਇਨਕਮ ਬਹੁਤ ਘੱਟ ਆ। ਭਾਜੀ ਅਮਰੀਕਾ ਦੇ ਵਿੱਚ ਹਸਬੈਂਡ ਵਾਈਫ ਆ, ਦੋਨਾਂ ਦੀ ਇਨਕਮ ਕਾਊਂਟ ਹੁੰਦੀ ਆ, ਚਾਹੇ ਇੱਕ ਜਣੇ ਕੰਮ ਕਰਦਾ ਹੋਵੇ। ਸੋ ਜੇ ਤੁਹਾਡੇ ਦੋਨਾਂ ਜਾਣਿਆਂ ਦੀ 24,000 23,500 ਤੋਂ ਉੱਤੇ ਇਨਕਮ ਆ, 2 ਜਣੇ ਆ, ਤੁਸੀਂ ਮੈਡੀਕਲ ਲਈ ਐਲੀਜੀਬਲ ਨਹੀਂ ਹੈਗੇ। ਪਹਿਲਾਂ ਹੀ ਤੁਸੀਂ ਰੋਂਗ ਲਿਆ ਹੈ ਨਾ, ਪਹਿਲਾਂ ਹੀ ਤੁਹਾਨੂੰ ਇਨਕਮ ਆਪਣੀ ਸ਼ੋਅ ਕਰਨੀ ਚਾਹੀਦੀ ਸੀ ਉਹਨਾਂ ਨੂੰ, ਹੈ ਨਾ। ਤੇ ਜਿੱਦਾਂ ਭਾਜੀ ਉਹਨੇ ਗ੍ਰੀਨ ਕਾਰਡ ਹੁਣ ਅਪਲਾਈ ਕੀਤਾ ਹੋਇਆ, ਮੇਰੇ ਕੋਲ ਹੈਗਾ ਆ, ਤੇ ਫਿਰ ਵੀ ਮੈਨੂੰ ਕੈਂਸਲ ਕਰਵਾ ਦੇਣੀ ਚਾਹੀਦੀ ਨਾ ਉਹਦੀ? ਬਿਲਕੁਲ 100%, ਕਿਉਂਕਿ ਇੱਕ ਤਾਂ ਤੁਸੀਂ ਆਲਰੇਡੀ ਗਲਤ ਇਨਕਮ ਸ਼ੋਅ ਕਰਕੇ ਜੇ ਮੈਡੀਕਲ ਲਿਆ ਆ, ਤੇ ਉਹ ਤੁਹਾਡੇ ਲਈ ਪੈਰ ਤੇ ਕੁਹਾੜਾ ਹੀ ਆ ਜੀ। ਸੋ ਉਹਨਾਂ ਨੇ ਮੈਡੀਕਲ ਦਾ ਤਾਂ ਦੇ ਦਿੱਤਾ ਨਾ, ਉਸ ਟਾਈਮ ਤੇ ਤੁਹਾਡੀ ਵਾਈਫ ਪ੍ਰੈਗਨੈਂਟ ਸੀ। ਉਹ ਕੈਲੀਫੋਰਨੀਆ ਵਾਲਿਆਂ ਨੇ ਰੂਲ ਬਣਾਇਆ ਵੀ ਜੇ ਇਨਕਮ ਘੱਟ ਹੈਗੀ, ਕਿਉਂਕਿ ਤੁਸੀਂ ਸ਼ੋਅ ਨਹੀਂ ਕੀਤੀ ਆਪਣੀ, ਤਾਂ ਦਿੱਤਾ। ਜੇ ਤੁਸੀਂ ਆਪਣੀ ਸ਼ੋਅ ਕਰਦੇ ਤਾਂ ਮਿਲਣਾ ਵੀ ਨਹੀਂ ਸੀ, ਠੀਕ ਹੈ ਕਿ ਨਹੀਂ? ਸੋ ਪਹਿਲਾਂ ਇੱਕ ਛੋਟਾ ਜਿਹਾ ਕੁਐਸਚਨ ਹੈ, ਬਸ ਮੈਂ ਰੱਖ ਦਵਾਂਗਾ। ਜਿਸ ਟਾਈਮ 'ਚ ਮੈਂ ਇੰਸ਼ੋਰੈਂਸ ਮੇਰੀ ਵਾਈਫ ਨੂੰ ਮਿਲੀ ਸੀ ਨਾ, ਉਦੋਂ ਮੇਰੀ ਇਨਕਮ ਬਹੁਤ ਘੱਟ ਸੀ, ਮੈਂ ਵੀ ਉਸ ਵਕਤ ਮੇਰੀ ਜੌਬਲੈਸ ਸੀਗਾ ਮੈਂ। ਤੇ ਭਾਜੀ ਇੱਕ ਮੈਨੂੰ ਦੱਸਦਾ ਮੈਂ ਕੀ ਆ ਵੀ ਆਪਣੀ ਕਮਿਊਨਿਟੀ 'ਚ ਵੱਡੀ ਪ੍ਰੋਬਲਮ ਆ, ਜਦੋਂ ਹੁਣ ਜਿੱਦਾਂ ਆਪਾਂ ਕਹਿੰਦੇ ਆ ਵੀ ਲੇ ਆਫ ਹੋ ਗਏ ਜਾਂ ਨਵੇਂ ਆਏ ਆ, ਮੈਡੀਕਲ ਲੈ ਲਿਆ। ਮੈਡੀਕਲ ਦਾ ਰੂਲ ਇਹ ਆ ਵੀ ਜਿੱਦਣੇ ਤੁਸੀਂ ਜੌਬ ਤੇ ਲੱਗੇ ਆ, ਜਿੱਦਣੇ ਤੁਹਾਡੀ ਇਨਕਮ ਵਧੀਆ, ਰਾਈਟ ਵੇ ਤੁਹਾਨੂੰ ਕਾਉਂਟੀ ਨੂੰ ਦੱਸਣਾ ਚਾਹੀਦਾ। ਕੋਈ ਦੱਸਦਾ ਹੈ ਨਹੀਂ, ਜਦੋਂ ਤੱਕ ਕਾਉਂਟੀ ਵਾਲੇ ਸਾਲ ਬਾਅਦ ਲੈਟਰ ਨਹੀਂ ਪਾਉਂਦੇ ਵੀ ਅਸੀਂ ਤੁਹਾਡੀ ਰੀਡਿਟਰਮੀਨੇਸ਼ਨ ਕਰਨੀ ਆ। ਸੋ ਤੁਹਾਡੀ ਜਦੋਂ ਇਨਕਮ ਵਧੀ ਸੀ, ਤੁਸੀਂ ਕੰਮ ਤੇ ਲੱਗੇ, ਤੁਹਾਨੂੰ ਦੱਸਣਾ ਚਾਹੀਦਾ ਸੀ। ਸੋ ਗੱਲ ਇਹ ਆ ਵੀ ਹੋਵੇ ਤਾਂ ਬੇਸ਼ੱਕ ਦੀ ਕੁਛ ਨਾ ਹੋਵੇ, ਪਰ ਜਿਸ ਹਿਸਾਬ ਨਾਲ ਨਵਾਂ ਰੂਲ ਆ, ਉਹ ਸਾਰਾ ਕੁਛ ਉਹਨੇ ਟੈਸਟ ਕਰਨੇ ਆ, ਤੁਹਾਡੇ ਫਾਈਨੈਂਸ਼ੀਅਲ ਟੈਸਟ ਨਾ, ਸਾਰਾ ਕੁਛ ਕਰਨਾ, ਵੈਲਥ ਟੈਸਟ। ਉਹੀ ਤਾਂ ਰੌਲਾ ਪਾ ਰਹੀ ਆ AOC ਜਿਹੜੀ ਆ ਅਲੈਗਜ਼ੈਂਡਰੀਆ, ਵੀ ਇਹ ਕੀ ਹੋਇਆ ਅਮਰੀਕਾ ਦੇ ਵਿੱਚ, ਤੁਸੀਂ ਵੈਲਥ ਦੇ ਬੇਸ ਤੇ ਤੁਸੀਂ ਇਮੀਗ੍ਰੇਸ਼ਨ ਕਰਤੀ, ਵੀ ਇੱਦਾਂ ਥੋੜ੍ਹਾ। ਸੋ ਇਸ ਕਰਕੇ ਜੇ ਐਵੇਂ ਬਾਅਦ 'ਚ ਫਸਣ ਨਾਲੋਂ ਤੁਹਾਨੂੰ ਉਹ ਇਮੀਡੀਏਟਲੀ ਕੈਂਸਲ ਨਹੀਂ, ਉਹਨਾਂ ਨੂੰ ਜਾ ਕੇ ਕਹੋ ਵੀ ਸਾਡੇ ਮਿਸਟੇਕ ਲੱਗ ਗਈ, ਸਾਡੀ ਇਨਕਮ ਅਪਡੇਟ ਕਰੋ, ਸਾਡੀ ਇੰਨੀ ਇਨਕਮ ਆ ਬਸ ਜੀ, ਠੀਕ ਹੈ।
ਅਗਲੇ ਕਾਲਰ ਨੇ ਕਮਲਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਦੋ ਸਵਾਲ ਹੈ ਜੀ। ਤੁਸੀਂ ਕਹਿ ਰਹੇ ਸੀ ਕੁਆਟਰ 40 ਹੋਣੇ ਚਾਹੀਦੇ, ਤੇ ਆਪਾਂ ਕੁਆਟਰ ਕਿੱਥੋਂ ਚੈੱਕ ਕਰ ਸਕਦੇ ਹਾਂ? ਇੱਕ ਸਵਾਲ ਹੈ ਕਿ ਹਾਂਜੀ ਜੀ ਬੋਲੋ। ਹਾਂਜੀ, ਦੂਜਾ ਸਵਾਲ ਹੈ ਕਿ ਮੇਰੇ ਫਰੈਂਡ ਹੈ, ਉਹ ਪਰਮਾਨੈਂਟ ਰੈਸੀਡੈਂਟ ਇੱਥੇ ਦੇ, ਪਰ ਉਹਨਾਂ ਨੇ ਆਪਣੇ ਮੰਮੀ ਡੈਡੀ ਦਾ ਅਪਲਾਈ ਕੀਤਾ ਸੀ, ਪਰ ਉਹਨਾਂ ਨੇ ਲੋ ਇਨਕਮ ਹਾਊਸਿੰਗ ਲਈ ਹੋਈ ਹੈ ਤੇ ਕਾਉਂਟੀ ਵਾਲੀ ਮੈਡੀਕਲ ਲਿਆ, ਤੇ ਇਹਦਾ ਇਫੈਕਟ ਉਹਨਾਂ ਦੇ ਪੇਪਰ ਤੇ ਪਏਗਾ ਜੀ? 100% ਪਊਗਾ। ਤੇ ਬਾਕੀ ਜਿਹੜੀ ਤੁਸੀਂ ਸੋਸ਼ਲ ਸਿਕਿਉਰਿਟੀ ਹੈ ਨਾ, ਉਹ ਸੋਸ਼ਲ ਸਿਕਿਉਰਿਟੀ ਆਫਿਸ ਗੂਗਲ ਸਰਚ ਕਰ ਲਿਓ, ਉੱਥੇ ਜਾ ਕੇ ਤੁਸੀਂ ਆਪ ਸਾਈਨ ਅਪ ਵੀ ਕਰ ਸਕਦੇ ਆ। ਜੇ ਉਹਨਾਂ ਨੂੰ ਕਾਲ ਕਰੋ, ਤੁਹਾਨੂੰ ਨਾ ਵਿਦਿਨ 1 ਵੀਕ 'ਚ ਲੈਟਰ ਮੇਲ ਕਰ ਦਿੰਦੇ ਕਿਹੜੇ ਸਾਲ 'ਚ ਤੁਸੀਂ ਕਿੰਨੇ ਕੁਆਟਰ ਕੰਮ ਕੀਤਾ। 1 ਸਾਲ 'ਚ 4 ਕੁਆਟਰ ਹੁੰਦੇ ਆ, ਸੋ 40 ਕੁਆਟਰ 10 ਸਾਲਾਂ 'ਚ 10 ਸਾਲ, ਜੇ 10 ਸਾਲ ਲਗਾਤਾਰ 10 ਸਾਲ ਕੰਮ ਕਰਕੇ ਟੈਕਸ ਭਰਿਆ 10 ਸਾਲਾਂ ਦਾ, ਤਾਂ ਫਿਰ ਗੁੱਡ ਹੈਗਾ। ਸੋ ਇਹ ਵੀ ਦੱਸੂਗੇ ਕਿ ਤੁਹਾਡੀ ਸੋਸ਼ਲ ਸਿਕਿਉਰਿਟੀ ਜੇ ਤੁਸੀਂ ਜਦੋਂ ਰਿਟਾਇਰ ਹੋਣਾ ਇੰਨੇ ਸਾਲ ਤੇ ਕਿੰਨੀ ਲੱਗੂਗੀ ਉਹਨਾਂ ਦੇ ਬੇਸ ਦੇ ਉੱਤੇ। ਸੋ ਇਹ ਫ੍ਰੀ ਆ ਸਾਰੀ ਇਨਫੋਰਮੇਸ਼ਨ। ਓਕੇ ਜੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਗੁਰਪ੍ਰੀਤ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ, ਬਹੁਤ ਇਨਫੋਰਮੇਟਿਵ ਪ੍ਰੋਗਰਾਮ ਤੁਸੀਂ ਦੇ ਰਹੇ ਹੋ ਜੀ, ਬਹੁਤ ਨੌਲੇਜੇਬਲ ਹੋ ਤੁਸੀਂ, ਮਤਲਬ ਮੈਂ ਆਈ ਕੈਨ ਟੈਲ ਯੂ ਦੈਟ। ਥੈਂਕ ਯੂ। ਲੋਕੀ ਤੁਹਾਡੇ ਕੋਲ ਕੁਐਸਚਨ ਪੁੱਛਦੇ ਆ ਜੀ, ਉਹ ਕਹਿੰਦੇ ਵੀ ਇਹ ਕਹਿ ਦੇਣ ਵੀ ਹਾਂਜੀ ਨਹੀਂ ਠੀਕ ਠਾਕ ਆ ਸਭ ਕੁਝ, ਦੇ ਜਸਟ ਵਾਂਟ ਟੂ ਲਿਸਨ, ਹੈ ਨਾ, ਵੀ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਨਾ, ਪਰ ਤੁਹਾਡੇ ਵਾਸਤੇ ਕੁਝ ਵੀ ਨਹੀਂ ਹੈਗਾ ਜੋ ਅੱਛਾ ਜੀ, ਮੈਂ ਹੈਗਾ ਕੈਨੇਡੀਅਨ ਸਿਟੀਜ਼ਨ। ਹਾਂਜੀ, ਮੇਰਾ ਜੇ ਕੰਪੈਰੀਜ਼ਨ ਕਰਨਾ ਹੋਵੇ ਵਿਚ ਕੰਟਰੀ ਇਜ਼ ਬੈਟਰ, ਜਨਰਲ ਕੁਐਸਚਨ ਹੈ, ਵੈਸੇ ਹੋ ਸਕਦਾ ਕਈਆਂ ਨੂੰ ਵੀ ਹੋਰ ਨੂੰ ਵੀ ਮਤਲਬ ਇਹਦੀ ਕੋਈ ਭਾਜੀ ਅਸੀਂ ਤਾਂ ਆਪਣੇ ਮੁਲਕ ਨੂੰ ਹੀ ਕਹਾਂਗੇ ਨਾ, ਸਾਡਾ ਮੁਲਕ ਬੈਟਰ ਆ ਕਿ ਨਹੀਂ। ਅੱਛਾ ਜੀ, ਨਹੀਂ ਮੈਂ ਕਿਹਾ ਵੀ ਓਵਰਆਲ ਹੁੰਦਾ ਵੀ ਕਈ ਵਾਰੀ ਅਪਰਚੂਨਿਟੀਜ਼ ਕਿਸੇ ਮੁਲਕ ਜ਼ਿਆਦਾ ਹੁੰਦੀਆਂ ਤੇ ਇਹ ਨਹੀਂ ਭਾਜੀ, ਇਹ ਡੈਫੀਨਿਟਲੀ ਤੁਹਾਡੀ ਗੱਲ ਸਹੀ ਆ। ਹਰ ਇੱਕ ਦਾ ਇਹ ਪਰਸਨਲ ਆ, ਕੋਈ ਕਿਸ ਹਿਸਾਬ ਦੇ ਨਾਲ ਕੋਈ ਜਾ ਰਿਹਾ, ਕਿਸੇ ਦੀ ਕੋਈ ਸੋਚ ਦੇ ਨਾਲ ਜਾ ਰਿਹਾ, ਕੋਈ ਬਿਜ਼ਨਸ ਦੇ ਹਿਸਾਬ ਦੇ ਨਾਲ ਜਾ ਰਿਹਾ, ਫਿਰ ਅਮਰੀਕਾ ਵਧੀਆ ਆ। ਜੇ ਉਹ ਕਹਿੰਦਾ ਵੀ ਮੈਂ ਸਰਕਾਰ ਦੇ ਕੋਲੋਂ ਬੈਨੀਫਿਟ ਜ਼ਿਆਦਾ ਲੈਣੇ, ਫਿਰ ਕੈਨੇਡਾ ਵਧੀਆ। ਸੋ ਹਰ ਇੱਕ ਤਰੀਕੇ ਦਾ ਜਿਹੜਾ ਹਿਸਾਬ ਹੈਗਾ, ਪ੍ਰੋਜ਼ ਐਂਡ ਕੌਨਸ ਆ, ਕੋਈ ਵੈਦਰ ਨੂੰ ਵੀ ਦੇਖਦਾ ਆ, ਕੋਈ ਕਈ ਚੀਜ਼ਾਂ ਦਾ ਰਿਸ਼ਤੇਦਾਰੀਆਂ ਨੂੰ ਵੀ ਦੇਖਦਾ ਆ। ਸੋ ਇਹ ਹਰ ਇੱਕ ਦਾ ਉਸ ਹਿਸਾਬ ਦੇ ਨਾਲ ਜਿਹੜਾ ਕਈ ਜੌਬਾਂ ਜਿਹੜੀਆਂ ਜਿੱਦਾਂ ਹਾਈਟੈਕ ਬਹੁਤ ਜ਼ਿਆਦਾ ਆ USA 'ਚ, ਹੈ ਨਾ, ਤੇ ਹੁਣ ਕੈਨੇਡਾ 'ਚ ਯੂਨੀਵਰਸਿਟੀਆਂ ਬਹੁਤ ਘੱਟ ਆ, ਨਿਆਣਿਆਂ ਨੂੰ ਉੱਥੇ ਐਡਮਿਸ਼ਨ ਦੀ ਬੜੀ ਪ੍ਰੋਬਲਮ ਹੁੰਦੀ, ਜਿਹੜੀਆਂ 4 ਈਅਰ ਡਿਗਰੀ ਕਾਲਜ ਦੀਆਂ ਮੈਂ ਗੱਲ ਕਰਦਾ, ਹੈ ਨਾ, ਕਈਆਂ ਦੇ 6-6 7-7 ਸਾਲ ਲੱਗ ਜਾਂਦੇ। ਅਮਰੀਕਾ 'ਚ ਬਹੁਤ ਜ਼ਿਆਦਾ ਯੂਨੀਵਰਸਿਟੀਆਂ, ਸੋ ਹਰ ਚੀਜ਼ ਡਿਪੈਂਡ ਕਰਦੀ। ਹਾਂਜੀ, ਜੇ ਪੈਸਾ ਹੋਊਗਾ ਬੰਦਾ ਕੁਝ ਵੀ ਬਾਏ ਕਰ ਸਕਦਾ, ਜੇ ਹੁਣ ਪੈਸੇ ਹੀ ਹੈ ਨਹੀਂਗਾ, ਭਾਵੇਂ ਉਹ ਫ੍ਰੀ 'ਚ ਰਹਿੰਦਾ ਵੀ ਜੰਗਲਾਂ 'ਚ ਰਹਿੰਦਾ ਵੀ, ਉਹਦਾ ਤਾਂ ਕੋਈ ਫਾਇਦਾ ਵੀ ਨਹੀਂ ਹੈਗਾ। ਇਹ ਤਾਂ ਹੁਣ ਭਾਜੀ ਇਹ ਤਾਂ ਨਹੀਂ, ਪੈਸਾ ਇਦਾਂ ਨਹੀਂ ਭਾਜੀ, ਪੈਸਾ ਸ਼ਾਂਤੀ ਨਹੀਂ ਬਾਈ ਕਰ ਸਕਦਾ, ਖੁਸ਼ੀ ਨਹੀਂ ਬਾਈ ਕਰ ਸਕਦਾ। ਸੋ ਬਹੁਤ ਸਾਰੇ ਮੈਂ ਕੈਨੇਡੀਅਨ ਮੇਰੇ ਰਿਸ਼ਤੇਦਾਰ ਵੀ ਰਹਿੰਦੇ ਆ, ਦੋਸਤ ਵੀ ਆ, ਤੇ ਉਹ ਖੁਸ਼ ਵੀ ਹੈਗੇ ਆ ਉੱਥੇ, ਹਾਲਾਂਕਿ ਉੱਥੇ ਟੈਕਸ ਬਹੁਤ ਜ਼ਿਆਦਾ ਆ, 40-45%। ਸੋ ਹਰ ਇੱਕ ਦਾ ਇੰਡੀਵਿਜੂਅਲ ਆ ਜੀ ਇਹ ਤਾਂ ਜੀ। ਅੱਛਾ ਬਾਈ ਜੀ, ਮੇਰਾ ਪਰਸਨਲ ਕੁਐਸਚਨ ਇਹ ਸੀਗਾ ਵੀ ਮੈਂ ਕੈਨੇਡੀਅਨ ਸਿਟੀਜ਼ਨ ਨਾਲ ਮੇਰਾ ਅਪਲਾਈ ਕੀਤਾ ਹੋਇਆ, ਤੇ NVC ਦੇ ਵਿੱਚ ਮੇਰਾ ਕੇਸ ਉਹ ਮਤਲਬ ਉਹ ਕਹਿੰਦੇ ਵੀ ਅਪਰੂਵ ਹੋਇਆ ਹੋਇਆ, ਤੇ ਉਹਨਾਂ ਨੇ ਮੌਂਟਰੀਅਲ ਜਾਂਦਾ ਨਾ ਸਾਡਾ ਇੰਟਰਵਿਊ ਵਾਸਤੇ। ਤੁਹਾਡੇ ਕੋਲ ਹੈ ਕੋਈ ਇਸ ਤਰ੍ਹਾਂ ਦਾ ਵੀ ਕਿੰਨਾ ਚਿਰ ਲਾਉਂਦੇ ਆ, ਜਾਂ ਕੋਈ ਹੈ ਕੋਈ ਤੁਹਾਡੇ ਕੋਲ ਡਾਟਾ ਇਸ ਤਰ੍ਹਾਂ? ਜੀ ਬਿਲਕੁਲ, ਉਹਨਾਂ ਦਾ ਵੈਬਸਾਈਟ ਆ USCIS ਦਾ, ਉੱਥੇ ਜਾ ਕੇ ਤੁਸੀਂ ਆਪਣਾ ਕੇਸ ਦਾ ਪ੍ਰੋਸੈਸਿੰਗ ਦਾ ਤੁਸੀਂ ਚੈੱਕ ਕਰ ਸਕਦੇ ਆ ਵੀ ਤੁਹਾਨੂੰ ਕਿੰਨਾ ਟਾਈਮ ਜਿਹੜਾ ਉਸ ਦੇ ਵਿੱਚ ਲੱਗੂਗਾ। ਨਹੀਂ, ਕੁਝ ਨਹੀਂ ਪਤਾ ਲੱਗ ਰਿਹਾ ਜੀ, ਤਾਂ ਹੀ ਤੁਹਾਨੂੰ ਮੈਂ ਕੀਤਾ ਫੋਨ ਤੇ, ਪਰ ਨਹੀਂ ਉਹ ਟੈਂਟੇਟਿਵ ਡੇਟ ਹੀ ਜਿਹੜੀ ਉਸ ਦੇ ਵਿੱਚ ਦੱਸਦੇ ਆ। ਹੁਣ ਜਿੱਦਣ ਚਿੱਠੀ ਆਈ ਉਦੋਂ ਹੀ ਪਤਾ ਲੱਗਣਾ ਆ, ਜਿਹੜੀ ਸਹੀ ਗੱਲ ਇਹ ਆ। ਬਸ ਠੀਕ ਹੈ, ਸੋ ਬੈਸਟ ਥਿੰਗ ਤਾਂ ਇਹ ਆ ਵੀ ਵੇਟ ਹੀ ਕਰ ਸਕਦੇ ਆ। ਜੀ ਜੇ ਜਿੰਨਾ ਉਹ ਦੱਸਿਆ ਉਹਨਾਂ ਨੇ ਟਾਈਮ ਪੀਰੀਅਡ, ਜੇ ਉਸ ਤੋਂ ਵੱਧ ਲੱਗ ਰਿਹਾ ਆ, ਫਿਰ ਤੁਸੀਂ ਇਨਕੁਆਇਰੀ ਪਾ ਸਕਦੇ ਹੋ ਉਹਨਾਂ ਦੇ। ਮੇਰੇ ਡਾਕੂਮੈਂਟ ਸਾਰੇ ਅਪਰੂਵ ਕੀਤੇ ਹੋਏ ਆ ਉਹਨਾਂ ਨੇ ਜੀ, ਤੇ ਉਹ ਬਸ ਉਹ ਕਹਿੰਦੇ ਵੀ ਇੰਟਰਵਿਊ ਦੀ ਵੇਟ ਕਰੋ। ਬਸ ਫਿਰ ਜੇ ਕਹਿੰਦੇ ਆ ਤਾਂ ਫਿਰ ਉਹ ਕਰਨੀ ਪੈਣੀ ਹੈ ਜੀ। ਬਟ ਵਨਸ ਅਗੇਨ ਮੈਂ ਤੁਹਾਨੂੰ ਕਹੂੰਗਾ ਵੀ ਤੁਹਾਡਾ ਪ੍ਰੋਗਰਾਮ ਬਹੁਤ ਇਨਫੋਰਮੇਟਿਵ ਹੁੰਦਾ, ਤੁਸੀਂ ਸੱਚਾਈ ਦੱਸ ਰਹੇ ਹੋ, ਪਰ ਕਈ ਵਾਰੀ ਲੋਕਾਂ ਨੂੰ ਉਹ ਥੋੜੀ ਜਿਹੀ ਹਾਰਸ਼ ਲੱਗਦੀ ਹੈ, ਪਰ ਰਿਐਲਿਟੀ ਇਜ਼ ਰਿਐਲਿਟੀ, ਹੈ ਨਾ, ਦੇ ਮਸਟ ਅੰਡਰਸਟੈਂਡ ਇਟ, ਹੈ ਨਾ। ਧੰਨਵਾਦ। ਥੈਂਕ ਯੂ ਵੈਰੀ ਮਚ। ਸੋ ਸਾਡਾ ਰੀਜ਼ਨ ਇਹੀ ਆ ਵੀ ਆਪਣੇ ਜਿਹੜੇ ਸਾਨੂੰ ਸਾਰਿਆਂ ਨੂੰ ਪਤਾ ਵੀ ਪੰਜਾਬ ਐਡੀ ਦੂਰ ਹੈ, ਐਡੀ ਦੂਰੋਂ ਆਪਾਂ ਇੰਨੇ ਪੈਸੇ ਖਰਚ ਕੇ ਆਉਂਦੇ ਆ, ਜਾਂ ਕੱਲ੍ਹ ਨੂੰ ਇਹ ਨਾ ਹੋਵੇ ਵੀ ਆਪਾਂ ਮਾੜੀ ਜਿਹੀ ਗਲਤੀ ਕਰਕੇ ਜਿਹੜਾ ਸਾਡਾ ਇਮੀਗ੍ਰੇਸ਼ਨ ਦਾ ਸਟੇਟਸ ਕੈਂਸਲ ਹੋ ਜਾਏ, ਤੇ ਜਿਹਦੇ ਕੋਲ ਲੀਗਲ ਸਟੇਟਸ ਨਾ ਹੋਇਆ, ਤੇ ਤੁਹਾਨੂੰ ਪਤਾ ਫਿਰ ਇੱਥੇ ਬੜਾ ਔਖਾ ਆ, ਤੁਹਾਨੂੰ ਚੱਜ ਦੀ ਜੌਬ ਨਹੀਂ ਮਿਲਦੀ, ਰਹਿਣਾ ਹਰ ਵੇਲੇ ਔਖਾ, ਹੈ ਨਾ। ਸੋ ਇਸ ਕਰਕੇ ਸਾਡਾ ਆਪਣੇ ਅੱਜ ਦੇ ਅਖੀਰਲੇ ਕਾਲ ਲੈਂਦੇ ਆ ਸਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਮੈਂ ਉਹ OCI ਬਾਰੇ ਸੁਣਿਆ ਸੀਗਾ, ਮੈਂ ਤਾਂ ਹੀ ਕਾਲ ਕੀਤੀ ਆ। ਮੇਰੇ ਕੋਲ OCI ਲਈ ਹੋਈ ਆ, ਜਦੋਂ ਮੈਂ OCI ਬਾਈ ਜੀ ਅਪਲਾਈ ਕਰੀ ਸੀ ਨਾ 2012 ਚ, ਉਹਦੇ ਉੱਤੇ ਲਿਖਿਆ ਹੁੰਦਾ ਸੀ OCI ਡਜ਼ ਨਾਟ ਮੀਨ ਡੂਅਲ ਸਿਟੀਜ਼ਨਸ਼ਿਪ। ਉਹ ਅੱਛਾ, ਠੀਕ ਹੈ। ਜਿਹੜੀ ਬਾਈ ਜੀ ਮੈਂ ਇਹ ਕਨਫਿਊਜ਼ਨ ਹੀ ਆ, ਜੇ ਤਾਂ ਹੈਗਾ ਵਾ ਵੀ ਆਪਾਂ ਨੂੰ ਇਦਾਂ ਪ੍ਰੋਬਲਮ ਆਉਂਦੀ ਆ OCI ਕੈਂਸਲ ਕਰਾ ਕੇ ਮੈਂ ਵੀਜ਼ਾ ਵੀ ਲੈ ਸਕਦਾ, ਮੈਂ ਤਾਂ ਵਕੀਲ ਨਾਲ ਵੀ ਗੱਲ ਕਰਾਂਗੇ, ਮੈਂ ਜਸਟ ਕੁਐਸਚਨ ਹੀ ਕੀਤਾ, ਕਿਉਂਕਿ ਜਿਹੜਾ ਬਾਈ ਜੀ ਜਿਹੜੀ ਇਹਨਾਂ ਦੀ ਸਾਈਟ ਆ ਨਾ MEA.gov.India,
ਉਹਦੇ ਤੇ ਇਹਨਾਂ ਨੇ ਦਿੱਤਾ ਹੋਇਆ ਵੀ ਆਰਟੀਕਲ 16 ਦੇ ਅੰਡਰ ਜਿਹੜਾ ਕਨਸਟੀਟਿਊਸ਼ਨ ਇੰਡੀਆ ਦਾ ਉਹ ਡੂਅਲ ਸਿਟੀਜ਼ਨ ਨੂੰ ਪ੍ਰਵਾਨ ਹੀ ਨਹੀਂ ਕਰਦਾ ਜੀ। ਸੋ ਮੈਂ ਉਹਨਾਂ ਤੋਂ ਪੁੱਛਿਆ ਵੀ ਸੀਗਾ ਜਿਹੜੇ ਜਦੋਂ ਉਦੋਂ ਜਿਹੜੇ ਦਵਾਉਂਦੇ ਸੀਗੇ ਉਹ ਕਹਿੰਦੇ ਵੀ ਜਸਟ ਲਾਈਫ ਲੌਂਗ ਵੀਜ਼ਾ ਹੁੰਦਾ, ਸੋ ਜੇ ਕਿਸੇ ਨੂੰ ਪਤਾ ਵਾ ਤਾਂ ਚਾਹੇ ਕੱਲ ਨੂੰ ਦੱਸ ਦੇਣ, ਜੇ ਅੱਗੇ ਮਾੜਾ ਦੱਸਿਓ ਫਿਰ ਤਾਂ ਜੇ ਇਦਾਂ ਪ੍ਰੋਬਲਮ ਆਉਂਦੀ ਆ ਕੈਂਸਲ ਕਰਕੇ ਵੀਜ਼ਾ ਲੈ ਲਵਾਂਗੇ, ਫਿਰ ਆਪਾਂ ਨੂੰ ਜ਼ਰੂਰੀ ਆ ਡੂਅਲ ਸਿਟੀਜ਼ਨ ਰੱਖਣੀਆਂ। ਬਿਲਕੁਲ। ਸੋ ਇਹ ਉਹਦੀ ਇੱਕ ਜ਼ਰੂਰ ਪ੍ਰੋਬਲਮ ਆਉਂਦੀ ਵੀ ਜਿਹੜੇ ਇੱਥੋਂ ਲੋਕ ਜਾਂਦੇ ਆ ਨਾ, ਜੇ ਉਹਨਾਂ ਕੋਲ ਉਸ ਟਾਈਮ ਵਾਲਾ US ਦਾ ਪਾਸਪੋਰਟ ਹੈ ਨਹੀਂ ਤੇ ਉਹ ਉਹਨਾਂ ਨੂੰ ਜਹਾਜ਼ ਤੇ ਚੜ੍ਹ ਨਹੀਂ ਦਿੰਦੇ। ਸਾਡੇ ਇੱਥੇ ਰੇਡੀਓ ਸਟੇਸ਼ਨ ਤੇ ਕਈਆਂ ਦੀਆਂ ਕਾਲਾਂ ਆਈਆਂ, ਕੀ ਹੁੰਦਾ ਵੀ ਤੁਹਾਡਾ ਪਾਸਪੋਰਟ USA ਦਾ ਰਿਨਿਊ ਹੋ ਗਿਆ ਤੇ ਪੁਰਾਣਾ ਲੈ ਕੇ ਨਹੀਂ ਜਾਂਦੇ ਤੇ ਉਹ ਫਿਰ ਤੁਹਾਨੂੰ ਚੜ੍ਹ ਨਹੀਂ ਦਿੰਦੇ। ਉਹ ਕਹਿੰਦੇ ਵੀ ਉਹ ਪਾਸਪੋਰਟ ਜ਼ਰੂਰ ਚਾਹੀਦਾ ਨਾਲ ਜਿਸ ਟਾਈਮ ਦੇ ਉੱਤੇ ਤੁਸੀਂ OCI ਕਾਰਡ ਲਿਆ ਸੀ। ਸੋ ਹਾਂ, ਪਿਛਲੇ ਦਿਨਾਂ ਦੇ ਵਿੱਚ ਕਾਫੀ ਵੱਡੀ ਇੱਕ ਖਬਰ ਚਰਚਾ ਆਈ ਸੀ, ਕਈ ਲੋਕਾਂ ਨੂੰ ਜਿਹੜੀਆਂ ਇੱਦਾਂ ਦੀਆਂ OCI ਵਾਲਿਆਂ ਨੂੰ ਦਿੱਕਤਾਂ ਆਈਆਂ ਸੀਗੀਆਂ। ਸੋ ਥੈਂਕ ਯੂ ਸਾਰਿਆਂ ਦੀ ਜਿਹੜਾ ਕਾਲ ਕਰਨ ਦੇ ਲਈ। ਸਮਾਂ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਉਹ ਸਮਾਪਤ। ਸੋ ਇੱਕ ਵਾਰੀ ਫਿਰ ਆਪਾਂ ਰਚਕਨਵੀਰ ਸਿੰਘ ਜੀ ਦੱਸਦੇ ਜਾਂਦੇ ਵੀ ਅਸੀਂ ਦੋਨੋਂ ਵਕੀਲ ਨਹੀਂ ਹੈਗੇ, ਅਸੀਂ ਟਰਾਈ ਕਰਦੇ ਹਾਂ ਜਿੰਨੀ ਕੁ ਇਨਫੋਰਮੇਸ਼ਨ ਆਪਾਂ ਪੜ੍ਹ ਸਕਦੇ, ਦੱਸ ਸਕਦੇ। ਬਾਕੀ ਤੁਹਾਡੀ ਪਰਸਨਲ ਲੈਵਲ 'ਤੇ ਕੋਈ ਵੀ ਜਿਹੜੀ ਇਮੀਗ੍ਰੇਸ਼ਨ ਦੀ ਪ੍ਰੋਬਲਮ ਆ, ਪਲੀਜ਼ ਤੁਸੀਂ ਆਪਣੇ ਜਿੱਥੇ ਵੀ ਰਹਿੰਦੇ ਆ ਆਪਣੇ ਏਰੀਏ ਦਾ ਅਸੀਂ ਕਦੇ ਕੋਈ ਵਕੀਲ ਰਿਕਮੈਂਡ ਨਹੀਂ ਕਰਦੇ, ਉਸੇ ਵਕੀਲ ਨਾਲ ਗੱਲ ਕਰਕੇ ਡਿਟੇਲ ਜ਼ਰੂਰ ਇਨਫੋਰਮੇਸ਼ਨ ਕਰ ਲਓ। ਪਰ ਹਾਂ, ਸਭ ਤੋਂ ਪਹਿਲਾਂ ਤੁਹਾਡੀ ਇਮੀਗ੍ਰੇਸ਼ਨ ਸਟੇਟਸ ਸੈੱਟ ਕਰਨ ਦੀ ਪ੍ਰਾਇੋਰਟੀ ਚਾਹੀਦੀ ਆ। ਜੇ ਇਮੀਗ੍ਰੈਂਟ ਹੈਗੇ ਆ ਤੇ US ਦੇ ਸਿਟੀਜ਼ਨ ਇਮੀਡੀਏਟਲੀ ਬਣੋ, ਤੇ ਜੇ ਸਿਟੀਜ਼ਨ ਹੈਗੇ ਆ ਤੇ ਵੋਟਾਂ ਆਉਣੀਆਂ ਮਾਰਚ ਦੇ ਵਿੱਚ, ਵੋਟਾਂ ਜ਼ਰੂਰ ਪਾਓ, ਚਾਹੇ ਜਿਹੜੀ ਮਰਜ਼ੀ ਪਾਰਟੀ ਨੂੰ ਪਾਓ ਜੀ। ਮਾਰਚ ਵਿੱਚ ਤੇ ਨਵੰਬਰ ਦੇ ਵਿੱਚ ਜਿਹੜੀਆਂ ਵੋਟਾਂ ਆ ਰਹੀਆਂ ਨੇ ਕੈਲੀਫੋਰਨੀਆ ਦੇ ਵਿੱਚ, ਬਾਕੀ ਸੂਬਿਆਂ ਦੇ ਵਿੱਚ ਵੱਖੋ ਵੱਖਰੇ ਟਾਈਮ ਦੇ ਉੱਤੇ ਜਿਹੜੀਆਂ ਪ੍ਰਾਇਮਰੀਜ਼ ਆਉਣੀਆਂ। ਸੋ ਆਪੋ ਆਪਣੀ ਇਲਾਕੇ ਦੀਆਂ, ਆਪਣੇ ਸਟੇਟ ਦੀ ਪ੍ਰਾਇਮਰੀਜ਼ ਦੇ ਵਿੱਚ ਜ਼ਰੂਰ ਵੀ ਹਿੱਸਾ ਲਓ। ਸੋ ਬਿਲਕੁਲ, ਸਾਡਾ ਜਿਹੜਾ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਹੁੰਦਾ ਉਹ ਸੈਚਰਡੇ ਨੂੰ ਹੁੰਦਾ ਸਪੈਸ਼ਲ। ਅੱਜ ਤਾਂ ਇਹ ਕਿਉਂਕਿ ਕੱਲ ਸੁਪਰੀਮ ਕੋਰਟ ਦਾ ਡਿਸੀਜਨ ਸੀ ਤਾਂ ਕਰਕੇ ਆਏ ਸੀ, ਪਰ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਮੇਬੀ ਅਸੀਂ ਇਸ ਇਸ਼ੂ ਦੇ ਉੱਤੇ ਕਾਲਾਂ ਲਵਾਂਗੇ ਜੀ। ਤੇ ਹੁਣ ਇਜਾਜ਼ਤ ਲੈਂਦੇ ਹਾਂ। ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM,